ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਪ੍ਰੋਗਰਾਮ 'ਚ ਜਿਹੜਾ ਜੀ ਤੁਹਾਨੂੰ ਸਵਾਗਤ ਕਰਦੇ ਹਾਂ। ਅੱਜ 1 ਦਸੰਬਰ 2022 ਦਿਨ ਹੈਗਾ ਜੀ ਸ਼ਨੀਚਰਵਾਰ, ਤੇ ਹਰ ਸ਼ਨੀਚਰਵਾਰ ਨੂੰ ਆਪਾਂ ਇਮੀਗ੍ਰੇਸ਼ਨ US ਦੀ ਇਮੀਗ੍ਰੇਸ਼ਨ ਦੇ ਬਾਬਤ ਜਿਹੜੀ ਉਹ ਗੱਲਬਾਤ ਕਰਦੇ ਹੁੰਦੇ ਆ। US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ ਆਪਣੇ ਨਾਲ ਹਰ ਵਾਰ ਦੀ ਤਰ੍ਹਾਂ ਜੁੜਦੇ ਨੇ। ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਹੈਪੀ ਨਿਊ ਈਅਰ ਜੀ, ਨਵਾਂ ਸਾਲ ਬਹੁਤ ਬਹੁਤ ਮੁਬਾਰਕ ਹੋਵੇ, ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ। ਜੀ ਤੁਹਾਨੂੰ ਵੀ, ਸਾਰੀ ਤੁਹਾਡੀ ਟੀਮ ਨੂੰ, ਤੇ ਜਿੰਨੇ ਵੀ ਸੁਣਨ ਵਾਲੇ ਆ ਦੇਖਣ ਵਾਲੇ ਆ ਸਾਰਿਆਂ ਨੂੰ ਹੈਪੀ ਨਿਊ ਈਅਰ ਜੀ। ਸੋ ਬਿਲਕੁਲ ਸਰੋਤਿਓ, ਨਵੇਂ ਸਾਲ ਦੇ ਵਿੱਚ ਇਸ ਸਾਲ ਦੇ ਵਿੱਚ ਵੀ ਆਪਾਂ ਲਗਾਤਾਰ ਹਰ ਸ਼ਨੀਚਰਵਾਰ ਨੂੰ ਤੁਹਾਡੇ ਲਈ ਇੱਦਾਂ ਹੀ ਜਿਹੜਾ ਇਹ ਪ੍ਰੋਗਰਾਮ ਲੈ ਕੇ ਆਉਂਦੇ ਰਵਾਂਗੇ, ਤਾਂ ਜੋ ਇਮੀਗ੍ਰੇਸ਼ਨ ਦੇ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਤੁਹਾਡੇ ਤੱਕ ਜਿਹੜੀਆਂ ਮੁਹੱਈਆ ਕਰਵਾਈਆਂ ਜਾ ਸਕਣ, ਤਾਂ ਜੋ ਆਪਣੇ ਸਾਰੇ ਹੀ ਸੁਣਨ ਵਾਲੇ ਅਤੇ ਦੇਖਣ ਵਾਲੇ ਸਰੋਤੇ ਤੇ ਦਰਸ਼ਕਾਂ ਨੂੰ ਇਸ ਦੇ ਵਿੱਚ ਵੱਧ ਤੋਂ ਵੱਧ ਫਾਇਦਾ ਜਿਹੜਾ ਆ ਉਹ ਹੋ ਸਕੇ। ਤੇ ਅਟਰਨੀ ਟਿਰਕੀਆਣਾ ਜੀ ਆਪਾਂ ਨੂੰ ਬਹੁਤ ਹੀ ਵਿਸਤਾਰ ਦੇ ਨਾਲ ਬਹੁਤ ਹੀ ਵਧੀਆ ਜਾਣਕਾਰੀ ਹਮੇਸ਼ਾ ਜਿਹੜੀ ਉਹ ਲੈ ਕੇ ਆਉਂਦੇ ਨੇ। ਤੇ ਅੱਜ ਦੇਖੋ ਹੈ ਤਾਂ ਨਿਊ ਈਅਰ, ਨਵਾਂ ਸਾਲ, ਪਰ ਆਪਾਂ ਤੁਹਾਡੇ ਲਈ ਖਬਰਾਂ ਲੈ ਕੇ, ਪ੍ਰੋਗਰਾਮ ਲੈ ਕੇ ਫਿਰ ਵੀ ਜਿਹੜੇ ਉਹ ਹਾਜ਼ਰ ਆ, ਕਿਉਂਕਿ ਅਸੀਂ ਜਾਣਦੇ ਹਾਂ ਵੀ ਇਹ ਪ੍ਰੋਗਰਾਮ ਤੁਹਾਡੇ ਲਈ ਕਿੰਨਾ ਜ਼ਿਆਦਾ ਜਿਹੜਾ ਉਹ ਫਾਇਦੇਮੰਦ ਹੈਗਾ ਆ। ਪਰ ਇੱਕ ਚੀਜ਼ ਹੈਗੀ ਆ ਵੀ ਅੱਜ ਕਿਉਂਕਿ ਥੋੜ੍ਹਾ ਜਿਹਾ ਇਹਨਾਂ ਨੇ ਵੀ ਬਾਅਦ ਦੇ ਵਿੱਚ ਜਾਣਾ ਆ ਤੇ ਕਿਸੇ ਪਾਸੇ ਨੂੰ, ਤੇ ਆਪਾਂ ਵੀ ਕਿਸੇ ਪਾਸੇ ਨੂੰ ਜਿਹੜਾ ਜਾਵਾਂਗੇ, ਤੇ ਫਿਰ ਉਹਦੇ ਵਿੱਚ ਇਹ ਆ ਵੀ ਅੱਜ ਤੁਹਾਡੀਆਂ ਕਾਲਸ ਜਿਹੜੀਆਂ ਉਹ ਸ਼ਾਇਦ ਆਪਾਂ ਨਹੀਂ ਲੈ ਸਕਾਂਗੇ। ਉਸ ਚੀਜ਼ ਦੇ ਲਈ ਅਸੀਂ ਪਹਿਲਾਂ ਹੀ ਤੁਹਾਡੇ ਤੋਂ ਮਾਫੀ ਜਿਹੜੀ ਉਹ ਮੰਗਦੇ ਹਾਂ। ਕਾਲਸ ਜਿਹੜੀਆਂ ਉਹ ਅੱਜ ਆਪਾਂ ਨਹੀਂ ਲੈ ਸਕਾਂਗੇ, ਪਰ ਇਮੀਗ੍ਰੇਸ਼ਨ ਦਾ ਇੱਕ ਵਿਸ਼ੇਸ਼ ਟੌਪਿਕ ਉਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ ਅਮਰਜੀਤ ਸਿੰਘ, ਸਟਾਕਟਨ ਨਛੱਤਰ ਸਿੰਘ ਸੰਘਾ, ਕਲੋਵਿਸ ਅਮਰਜੀਤ ਸਿੰਘ, ਸਤਨਾਮ ਸਿੰਘ ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਟਰਾਈਅਸ ਟਰੱਕਿੰਗ ਫਰੈਜ਼ਨੋ, ਸੋਲੋ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਦੀਪ ਸਿੰਘ ਨਾਹਲ ਕਰਮਨ ਤੇ ਪਰਮਿੰਦਰ ਸਿੰਘ ਸੰਘਾ ਸੈਕਰਾਮੈਂਟੋ, ਜਿਨ੍ਹਾਂ ਨੇ ਅੱਜ ਦੇ ਨਵੇਂ ਸਾਲ ਦੇ ਪ੍ਰੋਗਰਾਮ ਦੇ ਉੱਤੇ ਪੰਜਾਬੀ ਰੇਡੀਓ ਦੇ ਸਾਰੇ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ ਆ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰਮਾਤਮਾ ਕੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਆਓ ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਕਰਦੇ ਹਾਂ। ਵੱਖ-ਵੱਖ ਟੌਪਿਕਸ ਦੇ ਉੱਤੇ ਜਿਹੜੇ ਅੱਜ ਦੇ ਜਿਹੜੇ H1B ਜਿਹੜੇ ਆ ਟੌਪਿਕ, ਉਸ ਦੇ ਉੱਤੇ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਇਸ ਟੌਪਿਕ ਵੱਲ ਨੂੰ ਜਿਹੜਾ ਉਹ ਜਾਈਏ। ਇਮੀਗ੍ਰੇਸ਼ਨ ਨੂੰ ਲੈ ਕੇ ਅਟਰਨੀ ਟਿਰਕੀਆਣਾ ਜੀ, ਕੀ ਸੰਭਾਵਨਾਵਾਂ ਨੇ 2022 ਦੇ ਵਿੱਚ? ਕੀ ਲੱਗਦਾ ਹੈ ਕਿਹੜੇ ਪਾਸੇ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਉਹ ਵਧੂਗਾ? ਜਿਹੜਾ ਮੇਰਾ ਪਰਸਨਲ ਓਪੀਨੀਅਨ ਉਹ ਇਹ ਹੈ ਕਿ ਜਿਹੜੀ ਪੋਲੀਟਿਕਸ ਸੀਗੀ ਉਹ ਹੁਣ ਜਿੰਨਾ ਤਾਂ ਪ੍ਰੋਮਿਸ ਕਰਨਾ ਸੀਗਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ, ਉਹਨਾਂ ਨੇ ਕਰਤਾ, ਪਰ ਆਪਾਂ ਦੇਖਿਆ ਹੀ ਆ ਕਿ ਵਾਅਦੇ ਤਾਂ ਕੋਈ ਵੀ ਪੂਰੇ ਨਹੀਂ ਹੋਏ ਜੀ। ਗ੍ਰਿਡ ਲੌਕ ਉਹਨਾਂ ਦਾ ਹੈਗਾ। ਸੋ ਹੁਣ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਵਗੈਰਾ ਵੀ ਆ ਰਹੀਆਂ, ਪ੍ਰੋਜੈਕਸ਼ਨ ਹੈਗੀ ਕਿ ਸ਼ਾਇਦ ਡੈਮੋਕ੍ਰੇਟਸ ਨਾ ਜਿੱਤ ਪਾਉਣ। ਸੋ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਹੈਗਾ ਉਹ ਮੇਰੇ ਹਿਸਾਬ ਨਾਲ ਇੱਦਾਂ ਹੀ ਚੱਲੂਗਾ। ਕੋਈ ਵੀ ਜਿਹੜਾ ਵੱਡਾ ਲਾਅ ਸੀਗਾ ਕਿ ਪੱਕੇ ਕਰਦੇ ਨੇ ਫਾਰਮਿੰਗ ਬਿਲਸ, ਇੱਦਾਂ ਦੀ ਕੋਈ ਵੀ ਚੀਜ਼ ਜਿਹੜੀ ਉਹ ਪਾਸ ਨਹੀਂ ਹੋਣੀ। ਸੋ
ਫਿਰ ਐਂਡ ਦੇ ਵਿੱਚ ਕੀ ਹੋਊਗਾ ਕਿ ਉਹਨਾਂ ਨੂੰ ਪਤਾ ਕਿ ਇਹ ਸਾਰੀਆਂ ਚੀਜ਼ਾਂ ਪਾਸ ਨਹੀਂ ਹੋਣੀਆਂ, ਤਾਂ ਜਿਹੜੇ ਇਹਨਾਂ ਦਾ ਆਖਰੀ ਵਾਲਾ ਕਾਰਜਕਾਲ ਹੋਊਗਾ, ਉਹਦੇ ਵਿੱਚ ਇਹ ਆਪਣੇ ਲੈਵਲ ਤੇ ਜਿੱਦਾਂ ਐਂਡ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਾਫੀ ਸਾਰੀ ਚੇਂਜਸ ਜਿੱਦਾਂ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਛੋਟੇ-ਛੋਟੇ ਬਿੱਲ, ਹੂੰ, ਛੋਟੀ-ਛੋਟੀ ਪ੍ਰੋਵੀਜ਼ਨਸ, ਏਦਾਂ ਕਰਕੇ ਸਾਨੂੰ ਜਿਹੜੇ ਉਹ ਰਿਲੀਫ ਮਿਲ ਸਕਦੇ ਆ। ਦੂਸਰਾ ਇਹ ਹੈ ਕਿ ਕਈ ਜਿੱਦਾਂ H4EAD ਹੋ ਗਿਆ, L2EAD ਹੋ ਗਿਆ, ਤੇ ਕਈ ਜਿੱਦਾਂ ਛੋਟੇ-ਛੋਟੇ ਜਿਹੜੇ ਰਿਲੀਫ ਸੀਗੇ, ਉਹ ਇਹ ਹੁਣ ਪੀਸ ਬਾਏ ਪੀਸ ਜਿਹੜੇ ਛੋਟੇ-ਛੋਟੇ ਵੀਜ਼ੇ ਵਾਲਿਆਂ ਨੂੰ ਜਿਹੜੇ ਉਹ ਦੇ ਰਹੇ ਆ। ਦੇਖਦੇ ਆ ਕੀ ਕਰਦੇ ਆ, ਕਿਹੜੀ ਹੱਦ ਤੱਕ ਜਾਂਦੇ ਆ ਡੈਮੋਕ੍ਰੇਟਸ, ਕੀ ਚੇਂਜਸ ਐਕਚੁਅਲੀ ਲੈ ਕੇ ਆ ਸਕਦੇ ਆ, ਨਹੀਂ ਲੈ ਕੇ ਆ ਸਕਦੇ ਆ। ਤੇ ਇਸ ਤੋਂ ਇਲਾਵਾ ਫਿਰ ਜਿਹੜੇ ਲਾਅ ਸੂਟਸ ਵਗੈਰਾ ਸੀਗੇ ਉਹ ਚੱਲ ਰਹੇ ਨੇ, ਤੇ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ। ਸੋ ਸਾਡੀ ਜਿਹੜੀ ਲਾਅ ਫਰਮ ਆ, ਆਪਾਂ ਕੀ ਟਰਾਈ ਕਰ ਰਹੇ ਹਾਂ ਕਿ ਜਿਹੜੇ ਅਸਾਈਲਮ ਦੇ ਜਿਹੜੇ ਵਰਕ ਪਰਮਿਟ ਦੇ ਜਿਹੜੇ ਵਰਕ ਪਰਮਿਟ ਡਿਲੇ ਚੱਲ ਰਹੇ ਸੀਗੇ, ਉਹਨਾਂ ਨੂੰ ਗਰੁੱਪ ਕਰਕੇ ਨਾ ਕਲਾਸ ਬਣਾ ਰਹੇ ਹਾਂ ਕਿ ਗਵਰਨਮੈਂਟ ਨੂੰ ਸੂ ਕਰਨਾ ਕਿ ਕਾਫੀ ਜ਼ਿਆਦਾ ਜਿਹੜੀ ਡਿਲੇ ਚੱਲ ਰਹੀ ਹੈ ਤੇ ਲੋਕਾਂ ਨੂੰ ਜੀ, ਆਪਣਾ ਕੰਮ ਰੋਕਣਾ ਪੈਂਦਾ, ਟਰੱਕ ਰੋਕਣੇ ਪੈਂਦੇ ਆ। ਸੋ ਨਾਰਮਲੀ ਕੀ ਸੀਗਾ ਕਿ ਲਿਟੀਗੇਸ਼ਨ ਕਾਫੀ ਜਿਹੜੀ ਐਕਸਪੈਂਸਿਵ ਹੋ ਜਾਂਦੀ ਆ। ਸੋ ਆਪਾਂ ਟਰਾਈ ਕਰ ਰਹੇ ਹਾਂ ਕਿ ਕਾਫੀ ਸਾਰੇ ਜਿੱਦਾਂ ਹੁਣ ਵਰਕ ਪਰਮਿਟਸ ਵਾਲੇ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਆਪਸ ਦੇ ਵਿੱਚ ਟੈਗ ਕਰਕੇ ਤੇ ਫਿਰ ਇੱਕ ਕਲਾਸ ਬਣਾ ਕੇ ਨਾਰਦਰਨ ਡਿਸਟ੍ਰਿਕਟ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਲਾਅ ਸੂਟ ਫਾਈਲ ਕਰਾਂਗੇ। ਤੇ ਜੇ ਕੋਈ ਹੈਗਾ ਜਿਹਦਾ ਵਰਕ ਪਰਮਿਟ ਪੈਂਡਿੰਗ ਹੈ, ਜਿਹਨੇ ਲਾਅ ਸੂਟ ਜੁਆਇਨ ਜਿਹੜਾ ਕਰਨਾ ਹੈ, ਉਹ ਸਾਡੇ ਆਫਿਸ ਨਾਲ ਸੰਪਰਕ ਕਰੇ। ਫਿਲਹਾਲ ਆਪਾਂ ਲਿਸਟ ਹੀ ਬਣਾ ਰਹੇ ਹਾਂ, ਸਾਨੂੰ ਕਾਸਟ ਵਗੈਰਾ ਕੁਝ ਨਹੀਂ ਪਤਾ, ਉਹ ਡਿਪੈਂਡ ਕਰਦਾ ਕਿ ਕਿੱਡੀ ਵੱਡੀ ਕਲਾਸ ਇਕੱਠੀ ਹੁੰਦੀ ਹੈ, ਉਹਦੇ ਹਿਸਾਬ ਨਾਲ ਜਿਹੜੀ ਕਾਸਟ ਹੋਗੀ ਉਹ ਸਾਰੇ ਜਿਹੜੇ ਕਲਾਸ ਮੈਂਬਰ ਉਹਦੇ ਵਿੱਚ ਅਪੋਰਚੂਨੇਟ ਹੋ ਜੂਗੀ। ਸੋ ਜਿੱਦਾਂ ਤੁਸੀਂ ਜੀ, ਪਹਿਲਾਂ ਸੁਣਦੇ ਸੀ ਨਾ ਕਿ ਕਾਸਾ ਵਾਲਿਆਂ ਨੇ ਕੇਸ ਕੀਤਾ, ਇਹਨਾਂ ਨੇ ਕੀਤਾ। ਜੀ, 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 ਹਾਂਜੀ, ਸੋ ਪਹਿਲਾਂ ਕੀ ਸੀਗਾ ਕਿ ਛੋਟੀ ਸੀਗੀ ਫਰਮ, ਫਿਰ ਹੁਣ ਅਟਰਨੀ ਵਗੈਰਾ ਹੋਰ ਪਾਏ ਵੱਧ ਰਹੇ ਆ। ਸੋ ਮੈਂ ਆਪਣੇ ਸਾਡੀ ਫਰਮ ਨੂੰ ਵੀ ਮੈਂ ਉੱਥੇ ਦੇਖਦਾ ਕਿ ਆਪਾਂ ਵੀ ਜਿਹੜੀ ਇੱਕ ਚੇਂਜ ਆ ਉਹ ਲੈ ਕੇ ਆਈਏ। ਜਿੱਥੇ ਹੁਣ ਸਰਕਾਰ ਗਲਤ ਆ, ਜੇ ਉਹਨਾਂ ਨਾਲ ਪੰਗਾ ਲੈਣਾ ਪਵੇ ਤਾਂ ਫਿਰ ਬਿਲਕੁਲ ਪੰਗਾ ਵੀ ਲਵਾਂਗੇ। ਜੀ। ਸੋ ਬਹੁਤ ਵਧੀਆ ਗੱਲ ਆ। ਸੋ ਕਿਉਂਕਿ ਦੇਖੋ, ਇਹ ਮਜ਼ਲੂਮਾਂ ਦੀ ਆਵਾਜ਼ ਜਿਹੜੀ ਉਹ ਬਣਦੀ ਆ। ਗੱਲ ਤਾਂ ਉੱਦਾਂ ਜਿਹੜੀਆਂ ਸਰਕਾਰਾਂ ਕਈ ਵਾਰੀ ਨਹੀਂ ਸੁਣਦੀਆਂ, ਉਹ ਘਸਾ-ਪਟਿਆ ਰਾਗ ਤਾਂ ਉਹ ਹਮੇਸ਼ਾ ਹੀ ਅਲਾਪਦੀਆਂ ਨੇ, ਕਹਿੰਦੀਆਂ ਨੇ ਵੀ ਨਹੀਂ ਜੀ ਇਹ ਤਾਂ ਦੇਰ ਜਿਹੜੀ ਉਹ ਲੱਗਣੀ ਆ, ਆਪਾਂ ਨੂੰ ਕਰਨਾ ਹੀ ਪੈਣਾ। ਪਰ ਉਹਦੇ ਨਾਲ ਨੁਕਸਾਨ ਜਿਹੜੇ ਇਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਜਿਹੜਾ ਉਹ ਹੋ ਰਿਹਾ ਆ। ਵਰਕ ਪਰਮਿਟ ਤੋਂ ਬਗੈਰ ਤੁਸੀਂ ਕੰਮ ਨਹੀਂ ਕਰ ਸਕਦੇ, ਤੇ ਜੇ ਕਿਤੇ ਫੜੇ ਜਾਂਦੇ ਆ ਤੇ ਫਿਰ ਬਾਅਦ 'ਚ ਬਾਹਰ ਲਾਉਣਗੇ, ਕੋਈ ਹੋਰ ਪ੍ਰੋਬਲਮਾਂ ਜਿਹੜੀਆਂ ਆਉਣਗੀਆਂ। ਜਦਕਿ ਪ੍ਰੋਬਲਮ ਇਹਨਾਂ ਦੀ ਨਹੀਂ, ਸਰਕਾਰ ਦੀ ਜਿਹੜੀ ਹੈਗੀ, ਉਹਨਾਂ ਦੀ ਸੰਸਥਾ ਦੀ ਜਿਹੜੀ ਉਹ ਚੱਲ ਰਹੀ ਆ। ਸੋ ਇਸ ਦੇ ਵਿੱਚ ਜੇ ਲਾਸੂਟ, ਜਿਵੇਂ ਜੇ ਆਪਾਂ ਇੱਕ ਵਾਰੀ ਫਿਰ ਜੇ ਤੁਸੀਂ ਥੋੜ੍ਹਾ ਜਿਹਾ ਬਰੀਫਲੀ ਜਿਹੜਾ ਉਹ ਦੱਸ ਦਿਓ, ਜੇ ਕੋਈ ਇਸ ਨੂੰ ਜੁਆਇਨ ਕਰਨਾ ਚਾਹੁੰਦਾ ਆ, ਉਹਦੇ ਕੋਲ ਕੀ ਇਨਫੋਰਮੇਸ਼ਨ ਹੋਣੀ ਚਾਹੀਦੀ ਆ, ਤੇ ਕੀ ਜਿਹੜੇ ਉਹਦੇ ਸਰਕਮਸਟਾਂਸ ਜਿਹੜੇ ਹੋਣ, ਤੇ ਤੁਹਾਨੂੰ ਕੰਟੈਕਟ ਕਿੱਥੇ ਕਰਨਾ ਹੈਗਾ? ਸਾਡਾ ਜਿਹੜਾ ਆਫਿਸ ਦਾ ਨੰਬਰ ਆ 4159090503, ਇੱਥੇ ਕਾਲ ਕਰੋ। ਅੰਮ੍ਰਿਤ ਨੂੰ ਸਿਰਫ ਆਪਣਾ ਨਾਂ ਦੱਸ ਦਿਓ ਤੇ ਆਪਣਾ ਜਿਹੜਾ ਵਰਕ ਪਰਮਿਟ ਦੀ ਕਾਪੀ ਦੱਸ ਦਿਓ, ਸਿਰਫ ਕਾਪੀ ਦੇ ਦਿਓ। ਸੋ ਸਿਰਫ ਅਜੇ ਇੱਕ ਲਿਸਟ ਬਣਨੀ ਹੈ, ਪਹਿਲਾਂ ਦੇਖੀਏ, ਆਇਡੈਂਟੀਫਾਈ ਕਰੀਏ ਕਿ ਲੋਕੀ ਕਿੰਨੇ ਇੰਟਰਸਟਿਡ ਹੈਗੇ ਆ। ਠੀਕ ਹੈ। ਸੋ ਇੱਕ ਲਾਅ ਸੂਟ ਇਹ ਹੈ, ਤੇ ਫਿਰ ਅਜੇ ਨਹੀਂ ਤੇ ਥੋੜਾ ਜਿਹਾ ਅੱਗੇ ਹੋਰ 2-4 ਮਹੀਨਿਆਂ ਦੇ ਵਿੱਚ ਜਿਹੜਾ ਦੇ ਅਸਾਈਲਮ ਦੇ ਕੇਸਿਸ ਬਹੁਤ ਜ਼ਿਆਦਾ ਦੇਰ ਤੋਂ ਪੈਂਡਿੰਗ ਆ ਤੇ ਫਸੇ ਹੋਏ ਨੇ, ਅਸਾਈਲਮ ਆਫਿਸ ਦੇ ਵਿੱਚ ਫਸੇ ਹੋਏ ਨੇ, ਸਪੈਸ਼ਲੀ USCIS ਤੇ। ਸੋ ਉਹ ਜਿਹੜੇ ਲੋਕਾਂ ਦੀ ਫਿਰ ਇੱਕ ਕਲਾਸ ਬਣਾ ਕੇ USCIS ਨੂੰ ਇੱਕ ਅਸਾਈਲਮ ਦੇ ਜਿਹੜੇ ਪਿਛਲੇ ਫਸੇ ਹੋਏ ਕੇਸ ਆ ਉਹਦੇ ਉੱਤੇ ਇੱਕ ਲਾਅ ਸੂਟ ਕਰਨ ਦੀ ਸੋਚ ਰਹੇ ਹਾਂ। ਜੀ। ਸੋ ਬਿਲਕੁਲ, ਸੋ ਜਿਹੜੇ ਵਰਕ ਪਰਮਿਟ ਦੇ ਇੰਤਜ਼ਾਰ 'ਚ ਆ, ਜਿਨ੍ਹਾਂ ਨੂੰ ਕਈ ਮਹੀਨਿਆਂ ਤੋਂ ਕਹਿ ਲਓ ਵੀ ਹੁਣ ਇੰਤਜ਼ਾਰ ਹੈਗਾ ਵੀ ਭਾਈ ਕੁਛ ਕਰਨ, ਤਾਂ ਜ਼ਰੂਰ ਇਹ ਜਿਹੜਾ ਕਲਾਸ ਐਕਸ਼ਨ ਲਾ ਸੂਟ ਆ, ਉਸ ਦੇ ਵਿੱਚ ਆਪਣਾ ਨਾਮ ਜੇ ਤੁਸੀਂ ਚਾਹੁੰਦੇ ਆ ਦਾਖਲ ਕਰਾਉਣਾ, ਤਾਂ ਉਹ ਤੁਸੀਂ ਕਰ ਸਕਦੇ ਆ। ਤੇ ਜ਼ਰੂਰ ਤੁਹਾਡੇ ਕਰਕੇ ਕਈਆਂ ਨੂੰ ਹੋਰ ਜਿਹੜਾ ਆ ਉਹ ਵੀ ਫਾਇਦਾ ਜਿਹੜਾ ਉਹ ਡੈਫੀਨੇਟਲੀ ਹੋ ਸਕਦਾ ਹੈਗਾ ਆ। ਤੇ ਇੱਕ ਅਟਾਰਨੀ ਚੀਜ਼ ਜੀ, ਜੀ, ਸੋ ਦੇਖੋ, ਇਹ ਚੀਜ਼ਾਂ ਨਾ ਹੁਣ ਕੀ ਸੀਗਾ ਕਿ ਪਹਿਲਾਂ ਕੀਤੀਆਂ ਨਹੀਂ ਕਿਸੇ ਨੇ ਜਾਂ ਹੋਈਆਂ ਨਹੀਂ, ਹੁਣ ਏਦਾਂ ਕਿ ਰੇਡੀਓ ਤੇ ਕਹਿ ਦਿੱਤਾ। ਸੋ ਏਦਾਂ ਕਿ ਪਿੱਛੋਂ ਮੈਂ ਦੇਖਦਾ ਇੱਕ ਵਾਰੀ ਕੁਛ ਕਹਿ ਦਿੱਤਾ, ਫਿਰ ਉਹਨੂੰ ਅੱਗੇ ਤੋਂ ਅੱਗੇ ਡਿਲੀਟ ਹੋ ਕੇ ਬੜੀ ਇਨਫੋਰਮੇਸ਼ਨ ਇੰਟਰਨੈਟ ਤੇ ਸਰਕੂਲੇਟ ਹੋ ਜਾਂਦੀ ਹੈ। ਸੋ ਪਹਿਲਾਂ ਹੀ ਇਹ ਕਹੂੰਗਾ, ਜਿਹੜਾ ਲਾਅ ਸੂਟ ਹੈ ਨਾ ਉਹ ਸਿਰਫ ਲਾਇਰ ਫਾਈਲ ਕਰ ਸਕਦਾ। ਉਹ ਫਿਰ ਦੁਬਾਰਾ ਇੱਕ ਵਾਰੀ ਉਹ ਆ ਕਿ ਜੀ, ਜਿਹੜਾ ਨੰਬਰ ਦਿੱਤਾ ਸਿੱਧੇ ਉੱਤੇ ਕੰਟੈਕਟ ਕਰਕੇ ਉਹ ਪੈਣਾ, ਕਿ ਵਿੱਚ ਕੋਈ ਏਦਾਂ ਨਹੀਂ ਕਿ ਕੋਈ ਪੈਰਾਲੀਗਲ ਪੈ ਗਿਆ, ਕੋਈ ਟਰਾਂਸਲੇਟਰ ਪੈ ਗਿਆ। ਤੇ ਉਹ ਸਿੱਧਾ ਜਿਹੜਾ ਇੱਕ ਕਲਾਇੰਟ ਦੇ ਵਿੱਚ, ਲਾਇਰ ਦੇ ਵਿੱਚ ਤੇ ਸਰਕਾਰ, ਜੱਜ ਦੇ ਤੇ ਸਰਕਾਰ ਦੇ ਵਿੱਚ ਟ੍ਰਾਂਜੈਕਸ਼ਨ ਹੈਗਾ। ਸੋ ਇਹਦੇ ਵਿੱਚ ਕੋਈ ਹੋਰ ਤੀਜੀ ਚੌਥੀ ਪਾਰਟੀ ਨਹੀਂ ਆ ਸਕਦੀ। ਜੀ, ਜੀ, ਬਿਲਕੁਲ। ਸੋ ਡੈਫੀਨੇਟਲੀ ਤੁਸੀਂ ਇਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਜਿਹੜਾ ਉਹ ਕਰ ਸਕਦੇ ਆ, ਤੇ ਆਪਾਂ ਨੂੰ ਤਾਂ ਸੈਂਕੜੇ ਹੀ ਕਾਲਾਂ ਜਿਹੜੀਆਂ ਉਹ ਆਉਂਦੀਆਂ ਨੇ, ਦੱਸਦੇ ਨੇ, ਜਿਨ੍ਹਾਂ ਦਾ ਇਹੀ ਸਵਾਲ ਹੁੰਦਾ ਹੈ ਜੀ, ਇੰਨੇ ਮਹੀਨੇ ਹੋ ਗਏ ਆ, ਵੇਟ ਕਰ ਰਹੇ ਆ, ਕੀ ਜਿਹੜਾ ਉਹ ਬਣੂਗਾ। ਸੋ ਤੁਹਾਡੇ ਕੋਲ ਹੁਣ ਇਹ ਮੌਕਾ ਹੈਗਾ ਵੀ ਸਰਕਾਰ ਦੇ ਨੂੰ ਜਿਹੜਾ ਉਹ ਡੰਡਾ ਦਿਖਾਉਣ ਦਾ, ਵੀ ਭਾਈ ਇਹ ਤੁਸੀਂ ਕੀ ਜਿਹੜਾ ਕੰਮ ਕਰ ਰਹੇ ਆ। ਸੋ ਅਟਾਰਨੀ ਟੇਰਕੀਆਣਾ ਹੁਣਾਂ ਦੇ ਜਿਹੜੇ ਆ ਆਫਿਸ ਦੇ ਵਿੱਚ ਕੰਟੈਕਟ ਤੁਸੀਂ ਕਰ ਸਕਦੇ ਆ, 4159090503। ਤੁਸੀਂ ਹਾਲ ਦੀ ਘੜੀ ਸਿਰਫ ਆਪਣਾ ਨਾਮ ਤੇ ਆਪਣੇ ਵਰਕ ਪਰਮਿਟ ਦੀ ਜਿਹੜੀ ਕਾਪੀ ਆ
ਉਹੀ ਸ਼ੇਅਰ ਕਰਨੀ ਹੈਗੀ ਇਹਨਾਂ ਦੇ ਆਫਿਸ ਦੇ ਨਾਲ। ਫਿਰ ਉਸ ਤੋਂ ਬਾਅਦ ਦੇ ਵਿੱਚ ਫਿਰ ਇੰਡੀਵਿਜੂਅਲ ਇੰਟਰਵਿਊਜ਼ ਕਰਕੇ ਦੇਖਣਗੇ ਵੀ ਕੌਣ ਬਣਦੇ ਆ, ਕਿੰਨੀ ਕੁ ਵੱਡੀ ਕਲਾਸ ਜਿਹੜੀ ਉਹ ਬਣਦੀ ਆ। ਤੇ ਹੋ ਸਕਦਾ ਵੀ ਹੋਰ ਕਮਿਊਨਿਟੀ ਦੇ ਲੋਕ ਵੀ ਜਿਹੜੇ ਇਸ ਦੇ ਵਿੱਚ ਆ ਕੇ ਬਾਅਦ ਦੇ ਵਿੱਚ ਜੁੜ ਸਕਦੇ ਨੇ। ਤੇ ਇੱਕ ਸਵਾਲ ਜਿਹੜਾ ਆ, ਵੱਡਾ ਸਵਾਲ ਸਰਕਾਰ ਨੂੰ ਜਿਹੜਾ ਇਹ ਪੁੱਛਣਗੇ। ਹੁਣ ਆਪਾਂ ਅੱਜ ਦੇ ਟੌਪਿਕ ਦੇ ਉੱਤੇ ਜੇ ਗੱਲ ਕਰੀਏ, ਸੋ ਨਵੇਂ ਸਾਲ ਦੇ ਉੱਤੇ ਬਹੁਤ ਸਾਰੇ ਲੋਕ ਰੈਜ਼ੋਲੂਸ਼ਨ ਆਉਂਦੇ ਆ, ਸੀਜ਼ਨ ਹੁੰਦਾ ਆ। ਇਸੇ ਤਰੀਕੇ ਦੇ ਨਾਲ H1B ਦਾ ਵੀ ਸੀਜ਼ਨ ਆ, ਕਹਿੰਦੇ ਉਹ ਆ ਰਿਹਾ। ਜੀ ਬਿਲਕੁਲ। ਸੋ ਮਾਰਚ 1 ਤੋਂ ਸੀਜ਼ਨ ਇਹਦਾ ਸ਼ੁਰੂ ਹੁੰਦਾ। ਤੇ ਫਿਰ ਅੱਜ ਨਵਾਂ ਸਾਲ ਸੀਗਾ, ਜਿੱਦਾਂ ਤੁਸੀਂ ਦੱਸਿਆ ਕਿ ਮੇਰੇ ਵੀ ਰਿਲੇਟਿਵਸ ਵਗੈਰਾ ਆਏ ਹੋਏ ਸੀ, ਕਹਿੰਦੇ ਘੁੰਮਣ ਚੱਲਣਾ। ਮੈਂ ਕਿਹਾ ਨਹੀਂ, ਆਪਣਾ ਜੀ ਪ੍ਰੋਗਰਾਮ ਜ਼ਰੂਰੀ ਆ, ਹਰ ਇੱਕ ਵਾਰੀ ਵੀ ਮਿਸ ਨਹੀਂ ਕੀਤਾ, ਐਤਕੀ ਵੀ ਜ਼ਰੂਰ ਕਰਨਾ। ਜੀ ਥੈਂਕ ਤੇ ਯੂ ਉਹਨਾਂ ਨੂੰ ਧੰਨਵਾਦ। ਫਿਰ ਬਾਹਰ ਕਾਫੀ ਵਗੈਰਾ ਲੈਣ ਲਈ ਭੇਜਿਆ, ਆਪਾਂ ਕਿਹਾ ਤੁਸੀਂ ਜਾਓ, ਆਪਾਂ ਇੱਕ ਟੌਪਿਕ ਡਿਸਕਸ ਕਰੀਏ। ਜੀ ਜੀ ਫਿਰ H1B ਸੀਜ਼ਨ ਆ ਰਿਹਾ ਸੀਗਾ। ਸੋ ਇਦਾਂ ਕਿ H1B ਤੇ ਗੱਲ ਕਾਫੀ ਕੀਤੀ ਆ। ਸੋ ਮੈਨੂੰ ਲੱਗਦਾ ਆਪਣੀ ਕਮਿਊਨਿਟੀ ਨੂੰ ਨਾ ਅਜੇ ਵੀ ਪਤਾ ਨਹੀਂ ਲੱਗਿਆ ਕਿ ਪ੍ਰੋਗਰਾਮ ਹੈ ਕੀ ਹੈ, ਇਹਦੀ ਵਰਤੋਂ ਕਿੱਦਾਂ ਕਰਨੀ ਆ, ਕਿਹੜੇ ਲੋਕੀ ਜਿਹੜੇ ਇਹਦੇ ਵਿੱਚ ਬੈਨੀਫਿਟ ਕਰ ਸਕਦੇ ਆ। ਲੋਕੀ ਸਿਰਫ ਇਹੀ ਸੋਚਦੇ ਕਿ ਇਹ ਜਿਹੜੇ ਸਾਊਥ ਇੰਡੀਆ ਤੋਂ ਇੰਜੀਨੀਅਰਸ ਆਉਂਦੇ ਆ, ਸਿਰਫ ਉਹਨਾਂ ਤੱਕ ਸੀਮਿਤ ਹੈਗਾ। ਸੋ ਇਹਦੀ ਕਾਫੀ ਜ਼ਿਆਦਾ ਜਿਹੜੀ ਹੋਰ ਇੱਕ ਐਡਵਾਂਟੇਜ ਹੈਗੀ ਆ। ਸੋ ਥੋੜੀ ਜਿਹੀ ਇਹਨੂੰ ਨਾ ਨਾਨ ਟੈਕਨੀਕਲ ਟਰਮਸ ਦੇ ਵਿੱਚ ਕਿ ਜਿਹੜਾ ਇੱਕ ਬਿਜ਼ਨਸ ਆ ਉਹ ਕਿੱਦਾਂ ਇਹਨੂੰ ਯੂਜ਼ ਕਰ ਸਕਦਾ, ਉਹਦੇ ਬਾਰੇ ਡਿਸਕਸ਼ਨ ਕਰਨੀ ਚਾਹੂੰਗਾ। ਜੀ ਜੀ ਸੋ ਬਿਲਕੁਲ, ਬਹੁਤ ਸਾਰੀਆਂ ਕੰਪਨੀਜ਼ ਜਿਹੜੀਆਂ ਆਰਗੇਨਾਈਜੇਸ਼ਨ ਜਿਸ ਨੂੰ ਯੂਜ਼ ਕਰਦੀ ਹੈ। ਪੰਜਾਬੀ ਰੇਡੀਓ USA ਨੇ ਵੀ ਜਿਹੜਾ ਆ H1B ਦੀ ਜਿਹੜੀ ਉਹ ਯੂਜ਼ ਕੀਤਾ ਹੈਗਾ। ਕੀ ਤੁਸੀਂ ਜਿਹੜਾ ਇਸ ਦੇ ਬਾਰੇ ਐਕਸਪਲੇਨ ਕਰ ਸਕਦੇ, ਕਿਉਂਕਿ ਤੁਹਾਡੇ ਥਰੂ ਹੀ ਜਿਹੜਾ ਆ ਇਹ ਕੀਤਾ ਗਿਆ ਸੀਗਾ। ਜੀ। ਸੋ ਪੰਜਾਬੀ ਰੇਡੀਓ ਤੇ ਸ਼ੋਅ ਕਰਦੇ ਸੀਗੇ ਜਦੋਂ ਹਨਾ H1B ਦੀ ਗੱਲ ਹੋਈ। ਫਿਰ ਹਰਜੋਤ ਜੀ ਨੇ ਕਾਲ ਕੀਤੀ ਇੱਕ ਵਾਰੀ ਕਿ ਆਪਣੇ ਪੰਜਾਬੀ ਰੇਡੀਓ 'ਚ ਵੀ H1B ਤੇ ਬੰਦੇ ਬੁਲਾ ਸਕਦੇ ਆ। ਸੋ ਆਪਾਂ ਕਿਹਾ ਜੀ ਬਿਲਕੁਲ ਬੁਲਾ ਸਕਦੇ ਆ। ਤੇ H1B ਫਿਰ ਆਪਾਂ ਫਾਈਲ ਕੀਤੇ, ਲੋਟਰੀ ਸਿਲੈਕਸ਼ਨ ਪ੍ਰੋਸੈਸ ਹੋਇਆ ਤੇ ਲੋਟਰੀ 'ਚ ਨੰਬਰ ਲੱਗਿਆ। ਤੇ ਬੰਦੇ ਦਾ ਮੈਂ ਨਾਮ ਨਹੀਂ ਲਵਾਂਗਾ ਓਬਵੀਅਸਲੀ ਕੌਨਫੀਡੈਂਸ਼ੀਅਲਿਟੀ ਕਰਕੇ। ਜੀ ਸੋ ਬੇਸਿਕਲੀ ਕੇਸ ਕੀ ਸੀਗਾ ਕਿ ਪੰਜਾਬੀ ਰੇਡੀਓ, ਕਿਉਂਕਿ ਕਾਫੀ ਜ਼ਿਆਦਾ ਉਹਨਾਂ ਨੂੰ ਪਿੱਛੇ ਬੈਕ ਐਂਡ ਕੰਪਿਊਟਰ ਸਿਸਟਮਸ ਵਗੈਰਾ ਹੁੰਦੇ ਨੇ। ਸ਼ੋਅ ਕਰਨ ਤੋਂ ਪਹਿਲਾਂ, ਸ਼ੋਅ ਕਰਨ ਤੋਂ ਬਾਅਦ 'ਚ ਕਾਫੀ ਸਾਰੀਆਂ ਚੀਜ਼ਾਂ ਮੇਨਟੇਨ ਕਰਨੀਆਂ ਹੁੰਦੀਆਂ ਰੇਡੀਓ ਵਾਸਤੇ, ਆਨਲਾਈਨ ਬ੍ਰੌਡਕਾਸਟ ਵਾਸਤੇ। ਪਿੱਛੇ ਕਾਫੀ ਜ਼ਿਆਦਾ ਸਿਸਟਮ ਹੁੰਦੇ ਨੇ, ਸ਼ਾਇਦ ਸਾਡੇ ਦਰਸ਼ਕਾਂ ਨੂੰ ਕੈਮਰਿਆਂ ਦੇ ਵਿੱਚ ਤਾਂ ਨਹੀਂ ਦਿਖਦੇ, ਉਹਨਾਂ ਨੂੰ ਬੰਦਾ ਹੀ ਦਿਖਦਾ, ਪਿੱਛੇ ਬੈਕ ਜੀ ਐਂਡ ਕਾਫੀ ਵੱਡਾ ਹੁੰਦਾ। ਸੋ ਉਹਨਾਂ ਨੂੰ ਬੰਦਾ ਚਾਹੀਦਾ ਸੀਗਾ ਇੱਕ ਜਿਹੜਾ ਜਿਹਦੀ ਟੈਕਨੀਕਲ ਬੈਕਗਰਾਉਂਡ ਹੋਵੇ, ਕੰਪਿਊਟਰ ਦੀ ਬੈਕਗਰਾਉਂਡ ਹੋਵੇ ਤੇ ਕੰਪਿਊਟਰ ਸਿਸਟਮ ਐਨਾਲਿਸਟ ਦਾ ਕੰਮ ਕਰ ਸਕਦਾ ਹੋਵੇ। ਸੋ ਪੰਜਾਬੀ ਉਹ ਹੀ ਬੰਦਾ ਸੀਗਾ ਆਪਣਾ। ਸੋ H1B ਕੀਤਾ, ਲੋਟਰੀ ਸਿਲੈਕਟ ਹੋ ਗਿਆ ਤੇ ਫਾਈਲ ਕੀਤਾ ਪ੍ਰੀਮੀਅਮ ਪ੍ਰੋਸੈਸਿੰਗ ਦੇ ਨਾਲ। 15 ਦਿਨਾਂ ਦੇ ਵਿੱਚ ਉਹਦਾ ਅਪਰੂਵ ਹੋ ਗਿਆ। ਅਪਾਇੰਟਮੈਂਟ ਬਣਾਈ ਉਹਨੇ ਐਮਬੈਸੀ ਦੇ ਵਿੱਚ ਤੇ 10 ਮਿੰਟ ਦੀ ਉਹਦੀ ਇੰਟਰਵਿਊ ਹੋਈ, ਵੀਜ਼ਾ ਲੱਗਿਆ ਤੇ ਅਕਤੂਬਰ ਦੇ ਵਿੱਚ ਸ਼ੁਰੂ ਹੁੰਦਾ H1B। ਸੋ ਪਿਛਲੇ ਜਿਹੜਾ 2021 ਦੀ ਜਿਹੜੀ ਅਕਤੂਬਰ ਦੇ ਵਿੱਚ ਫਿਰ ਉਹ ਕੰਪਿਊਟਰ ਸਿਸਟਮ ਐਨਾਲਿਸਟ ਬਣ ਕੇ ਅਮਰੀਕਾ ਦੇ ਵਿੱਚ ਆ ਗਿਆ। ਸੋ ਜੀ ਐਗਜ਼ਾਮਪਲ ਦੇਣ ਦਾ ਪਰਪਸ ਇਹ ਹੈ ਕਿ ਜਿਹੜੇ ਛੋਟੇ ਬਿਜ਼ਨਸ ਹੈਗੇ ਆ, ਜਿਹੜੇ ਭਾਵੇਂ ਫॉर ਐਗਜ਼ਾਮਪਲ ਇਸ ਕੇਸ ਰੇਡੀਓ ਆ ਜਾਂ ਕੋਈ ਵੀ ਹੋਰ ਬਿਜ਼ਨਸ ਆ, ਮਲਟੀਪਲ ਕਿਸੇ ਦੇ ਗੈਸ ਸਟੇਸ਼ਨਸ ਨੇ, ਰੈਸਟੋਰੈਂਟਸ ਨੇ, ਜੇ ਕੋਈ ਵੀ ਬੰਦਾ ਇਦਾਂ ਦਾ ਕੋਈ ਕੇਸ ਬਣਾ ਸਕਦਾ ਕਿ ਇੱਕ ਟੈਕਨੀਕਲ ਪੋਜੀਸ਼ਨ ਆ ਜਿਹਨੂੰ ਕਰਨ ਲਈ ਤੁਹਾਨੂੰ ਡਿਗਰੀ ਚਾਹੀਦੀ ਆ 4 ਸਾਲ ਦੀ ਜਾਂ 4 ਸਾਲ ਤੋਂ ਜ਼ਿਆਦਾ ਦੀ ਡਿਗਰੀ ਚਾਹੀਦੀ ਆ, MBA ਦੀ ਡਿਗਰੀ ਚਾਹੀਦੀ ਆ, ਇੰਜੀਨੀਅਰਿੰਗ ਦੀ ਡਿਗਰੀ ਚਾਹੀਦੀ ਆ। ਸੋ ਜੇ ਡਿਗਰੀਡ ਪੋਜੀਸ਼ਨ ਤੁਹਾਡੇ ਕੋਲ ਅਵੇਲੇਬਲ ਹੈਗੀ ਆ, ਤੁਸੀਂ ਇਹ ਪ੍ਰੋਗਰਾਮ ਨੂੰ ਵਰਤੋਂ 'ਚ ਲੈ ਕੇ ਆ ਸਕਦੇ ਹੋ ਤੇ ਬਾਹਰੋਂ ਦੀ ਤੁਸੀਂ ਵਰਕਰ ਮੰਗਾ ਸਕਦੇ ਹੋ। ਤੇ ਜੇ ਤੁਹਾਡਾ ਸਾਰਾ ਕੁਝ ਸਹੀ ਹੋ ਗਿਆ ਤੇ ਉਹ ਅਕਤੂਬਰ ਦੇ ਵਿੱਚ ਤੁਹਾਡੇ ਨਾਲ ਆ ਕੇ ਕੰਮ ਕਰ ਸਕਦਾ। ਜੀ ਸੋ ਦੇਖੋ, ਚਲੋ ਇਹ ਹੈ ਤਾਂ ਲੋਟਰੀ, ਹੈ ਤਾਂ ਲੱਕ ਦੇ ਉੱਤੇ ਹੀ ਆ ਵੀ ਜੇ ਤੁਹਾਡੀ ਲੋਟਰੀ ਜਿਹੜੇ ਤੁਸੀਂ ਬੰਦਿਆਂ ਨੂੰ ਅਪਲਾਈ ਕਰਦੇ ਆ ਉਹਨਾਂ ਦੀ ਨਿਕਲ ਆਉਂਦੀ ਆ। ਕਈ ਵਾਰੀ ਬੰਦਾ ਖੁਦ ਦੂਜਿਆਂ ਦੀ ਮਦਦ ਕਰਦਾ, ਆਪ ਜਿਹੜਾ ਉਹ ਰਹਿ ਵੀ ਜਾਂਦਾ ਹੁੰਦਾ ਆ। ਸੋ ਇਹ ਇਦਾਂ ਹੀ ਆ, ਇਹ ਮੌਕਾ ਲੱਗੇ ਦੀ ਗੱਲ ਆ, ਕਿਸਮਤ ਦੀ ਜਿਹੜੀ ਉਹ ਗੱਲ ਆ। ਜਿਹਦਾ ਜਿਹੜਾ ਉਹ ਲੱਗ ਜੇ। ਬਾਅਦ 'ਚ ਇਹਦਾ ਮਤਲਬ ਇਹ ਨਹੀਂ ਆ ਸ਼ੋਰ ਸ਼ਾਰਟ ਨਹੀਂ ਹੁੰਦਾ। ਇਹ ਵੀ ਆਪਾਂ ਜਿਹੜਾ ਉਹ ਜ਼ਰੂਰ ਦੱਸ ਜਾਏ ਵੀ ਹਾਂ ਜੀ ਅਪਲਾਈ ਕਰਤਾ, ਹੋ ਗਿਆ ਤੇ ਮਰਜ਼ੀ ਆ। ਅੱਗੇ ਜਿਹੜੀ ਉੱਥੇ ਕੰਪਨੀ ਜਿਹੜੀ ਅੰਬੈਸੀ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਉਹਨਾਂ ਦੀ ਉਹ ਮਰਜ਼ੀ, ਉਹਨਾਂ ਨੇ ਇੰਟਰਵਿਊ ਦੇਖਣ ਤੋਂ ਬਾਅਦ 'ਚ, ਕਰਨ ਤੋਂ ਬਾਅਦ ਦੇ ਵਿੱਚ ਹੀ ਇਹ ਫੈਸਲਾ ਲੈਣਾ ਆ ਵੀ ਇਸ ਬੰਦੇ ਨੂੰ ਆਪਾਂ ਉੱਥੇ ਘੱਲ ਸਕਦੇ ਹਾਂ ਜਾਂ ਨਹੀਂ। ਇਹ ਐਕਚੁਅਲ ਦੇ ਵਿੱਚ ਇਹ ਨੌਲੇਜ ਜਿਹੜੀ ਉਹ ਰੱਖਦਾ ਵੀ ਆ ਜਾਂ ਜਿੱਦਾਂ ਵੀ ਨਹੀਂ, ਉਹ ਸਾਰਾ ਕੁਛ ਉਹਨਾਂ ਦੇ ਉੱਤੇ ਜਿਹੜਾ ਬਾਅਦ ਦੇ ਵਿੱਚ ਡਿਪੈਂਡ ਜਿਹੜਾ ਉਹ ਰਹਿੰਦਾ ਹੈਗਾ ਆ। ਸੋ ਆਪਾਂ ਉਸ ਦੇ ਉੱਤੇ ਹੀ ਜਿਹੜਾ ਉਹ ਗੱਲਬਾਤ ਆ ਜਿਹੜੀ ਉਹ ਕਰਾਂਗੇ। ਇੱਕ ਚੀਜ਼ ਉੱਦਾਂ ਵੈਸੇ ਅਟਾਰਨੀ ਟਿਰਕੀਆਨਾ ਜੀ, ਹਾਲ ਦੀ ਘੜੀ ਬੜੀ ਚੰਗੀ ਜਿਹੜੀ ਇਹ ਹੈਗੀ ਆ ਖੁਸ਼ਖਬਰੀ ਆਪਾਂ ਕਹਿ ਸਕਦੇ ਹਾਂ ਵੀ H1B ਵਰਕ ਵੀਜ਼ੇ ਦੇ ਲਈ ਹਾਲ ਦੀ ਘੜੀ ਇਹਨਾਂ ਨੇ ਅਗਲੇ ਸਾਲ ਦੇ ਵਿੱਚ ਇੰਟਰਵਿਊਜ਼ ਮੁਲਤਵੀ ਕੀਤੀਆਂ ਹੋਈਆਂ ਵੀ ਅਸੀਂ ਸ਼ਾਇਦ ਕਰਦੀਆਂ ਹੀ ਨਹੀਂ ਐਮਬੈਸੀਜ਼ ਦੇ ਵਿੱਚ। ਜੀ ਆਪਾਂ ਇਹਦੀ ਨਾ ਡਿਸਕਸ਼ਨ ਕੀਤੀ ਸੀ ਪਿਛਲੀ ਐਪੀਸੋਡ ਦੇ ਵਿੱਚ ਹੀ ਹਰਜੋਤ ਜੀ ਨਾਲ। ਸੋ ਉਹਨਾਂ ਨੇ ਕੀ ਕਿਹਾ ਕਿ ਕਈ ਵੀਜ਼ਾਸ ਜਿਹੜੇ ਹੈਗੇ ਆ
ਉਹਦੀ ਸ਼ਰਤ ਪਰ ਇਹ ਹੈ ਕਿ ਇੱਕ ਤਾਂ ਆਪਣੀ ਹੋਮ ਕੰਟਰੀ ਤੋਂ ਤੁਸੀਂ ਵੀਜ਼ਾ ਲਵਾਉਣਾ, ਤੇ ਦੂਜੀ ਸ਼ਰਤ ਉਹਦੀ ਇਹ ਹੈ ਕਿ ਤੁਹਾਡਾ ਪਹਿਲਾਂ ਕੋਈ ਨਾ ਕੋਈ ਵੀਜ਼ਾ ਜਿਹੜਾ ਉਹ ਲੱਗਿਆ ਹੋਣਾ ਚਾਹੀਦਾ ਕਿਸੇ ਨਾ ਕਿਸੇ ਕਿਸਮ ਦਾ, ਤੇ ਤੁਹਾਡੇ ਠੀਕ ਹੈ। ਉੱਤੇ ਤੁਹਾਡਾ ਕਦੀ ਵੀ ਕੋਈ ਤੁਹਾਡਾ ਵੀਜ਼ਾ ਰਿਜੈਕਟ ਨਹੀਂ ਹੋਇਆ ਹੋਣਾ ਚਾਹੀਦਾ। ਮਤਲਬ ਜਿਹਦਾ ਕਲੀਨ ਰੈਕਡ ਆ, ਪਹਿਲਾਂ ਮੰਨ ਲਓ ਉਹਦਾ ਭਾਵੇਂ ਟੂਰਿਸਟ ਲੱਗਿਆ ਹੋਵੇ, ਤੇ ਫਿਰ ਫਾਈਨਲੀ ਇਹ ਹੈ ਕਿ ਕੋਈ ਵੀ ਜਿਹੜੀ ਹੋਰ ਕ੍ਰਿਮੀਨਲ ਕਨਵਿਕਸ਼ਨ ਜਾਂ ਇਦਾਂ ਦੀ ਕੋਈ ਵੀ ਤੁਹਾਡੇ ਉੱਤੇ ਇਨਐਡਮਿਸਿਬਿਲਿਟੀ ਨਹੀਂ ਹੋਣੀ ਚਾਹੀਦੀ। ਜੀ, ਜੀ। ਸੋ ਚਲੋ ਇਹ ਠੀਕ ਆ। ਸੋ ਹੁਣ ਜੇ ਆਪਾਂ ਮੁੱਢ ਤੋਂ ਇਸ ਦੀ ਗੱਲ ਕੀਤੀ ਜਾਵੇ, H1B ਵਰਕ ਵੀਜ਼ਾ ਹੈ ਕੀ ਚੀਜ਼? ਜੀ, ਸੋ H1B ਵਰਕ ਵੀਜ਼ਾ, ਸੋ ਜਿਹੜਾ ਯੂਐਸ ਹੈਗਾ, ਯੂਐਸ ਦੀ ਇਮੀਗ੍ਰੇਸ਼ਨ ਕਾਫੀ ਰਿਸਟ੍ਰਿਕਟਡ ਹੈਗੀ ਹੈ ਕੰਪੇਅਰ ਟੂ ਜਿੱਦਾਂ ਕੈਨੇਡਾ ਦੀ ਗੱਲ ਕਰੀਏ, ਆਸਟ੍ਰੇਲੀਆ ਦੀ ਗੱਲ ਕਰੀਏ, ਜਿੱਥੇ ਬੰਦਾ ਇੱਕ ਡਿਪਲੋਮਾ ਲੈ ਕੇ ਵੀ PR ਮੈਂ ਸੁਣਿਆ ਬਣ ਸਕਦਾ। ਸੋ ਜਿਹੜਾ ਯੂਐਸ ਹੈ ਇਹਨਾਂ ਦਾ ਸਟੈਂਡਰਡ ਥੋੜਾ ਜਿਹਾ ਜ਼ਿਆਦਾ ਸਟ੍ਰਿਕਟ ਆ ਬਾਕੀ ਦੇਸ਼ਾਂ ਨਾਲੋਂ। ਇਹਨਾਂ ਨੇ ਕੀ ਰਿਕੁਆਇਰਮੈਂਟ ਕੀਤੀ ਹੈ ਕਿ ਹਰ ਸਾਲ ਇਹਨਾਂ ਦੇ 65,000 ਵੀਜ਼ਾ ਤੇ 20,000 ਜਿਹੜੇ ਸਿਰਫ ਮਾਸਟਰ ਜਾਂ ਹਾਇਰ ਡਿਗਰੀ ਯੂਐਸ ਚ ਕੀਤੀ ਹੈ। ਸੋ ਟੋਟਲ 85,000 ਵੀਜ਼ਾ ਵਰਕ ਵੀਜ਼ਾ ਵੰਡਦੇ ਨੇ ਇਹ। H1B ਵੀਜ਼ਾ ਉਹਨੂੰ ਕਹਿੰਦੇ ਆ, ਤੇ ਇਹਨੂੰ ਕਰਨ ਲਈ ਘੱਟੋ ਘੱਟ ਤੁਹਾਡੇ ਕੋਲ 4 ਸਾਲ ਦੇ ਇਕੁਇਵਲੈਂਟ ਡਿਗਰੀ ਚਾਹੀਦੀ ਹੈ। ਸੋ ਜੇ ਜਿਹਨਾਂ ਕੋਲ ਫੋਰ ਐਗਜ਼ਾਮਪਲ 3 ਸਾਲ ਦੀ ਡਿਗਰੀ ਆ, ਤੇ ਉਹਨਾਂ ਦੀ ਡਿਗਰੀ, ਇਹਨੂੰ ਡਿਗਰੀ ਨਹੀਂ ਮੰਨਦੇ ਇਹ, ਕਿਉਂਕਿ ਯੂਐਸ ਦੇ ਵਿੱਚ ਜਿਹੜੀ ਬੈਚਲਰਸ ਡਿਗਰੀ ਆ ਉਹ 4 ਸਾਲ ਦੀ ਹੁੰਦੀ ਹੈ। ਸੋ ਜਿਹੜਾ 3 ਸਾਲ ਵਾਲਾ, ਉਹਨੂੰ 3 ਸਾਲ ਦਾ ਹੋਰ ਅੱਗੇ ਫਿਰ ਐਕਸਪੀਰੀਅੰਸ ਲੈ ਕੇ ਆਉਣਾ ਪੈਂਦਾ। ਸੋ 3 ਸਾਲ ਦੇ ਐਕਸਪੀਰੀਅੰਸ ਨੂੰ ਇਹ 1 ਸਾਲ ਦੀ ਡਿਗਰੀ ਦੇ ਬਰਾਬਰ ਮੰਨਦੇ ਆ। ਸੋ ਹੁਣ ਜਿਹਦੀ ਮੰਨ ਲਓ 3 ਸਾਲ ਦੀ ਜੇ ਡਿਗਰੀ ਸੀਗੀ, ਤੇ ਉਹਦਾ ਹੁਣ 1 ਸਾਲ ਦੀ ਐਜੂਕੇਸ਼ਨ ਸ਼ਾਰਟ ਹੈ ਨਾ, 4 ਸਾਲ ਦੀ ਚਾਹੀਦੀ ਆ, ਤੇ ਫਿਰ ਜੇ ਉਹਨੇ 3 ਸਾਲ ਕੰਮ ਕੀਤਾ, ਉਹ ਕੰਬੀਨੇਸ਼ਨ ਆਫ ਐਜੂਕੇਸ਼ਨ ਤੇ ਐਕਸਪੀਰੀਅੰਸ ਦੇ ਥਰੂ ਵੈਲੂਏਸ਼ਨ ਕਰਾ ਕੇ ਆਪਣੀ 4 ਸਾਲ ਦੀ ਜੇ ਡਿਗਰੀ ਬਣਦੀ ਹੋਵੇ ਯੂਐਸ ਦੇ ਇਕੁਇਵਲੈਂਟ, ਉਹ ਜਿਹੜਾ ਹੈਗਾ H1B ਵੀਜ਼ਾ ਫਾਈਲ ਕਰ ਸਕਦਾ ਹੈ। ਤੇ ਸਿਰਫ ਇੱਕ ਜਿਹੜਾ ਯੂਐਸ EMPLOYER ਹੈਗਾ, ਜਿਹਦੇ ਕੋਲ ਟੈਕਸ ਆਈਡੀ ਨੰਬਰ ਆ, ਆਫਿਸ ਸਪੇਸ ਹੈਗੀ ਹੈ, ਸਿਰਫ ਇੱਕ ਜਿਹੜਾ ਯੂਐਸ EMPLOYER ਆ ਉਹੀ ਵਰਕਰ ਦੇ ਲਈ ਫਾਈਲ ਕਰ ਸਕਦਾ ਹੈ। ਇਹ ਤੁਸੀਂ ਸੈਲਫ ਫਾਈਲ ਨਹੀਂ ਕਰ ਸਕਦੇ। ਜੀ, ਜੀ। ਤੇ ਇਹ ਕਦੋਂ ਫਾਈਲ ਕੀਤਾ ਜਾਂਦਾ ਹੈ H1B ਵੀਜ਼ਾ? ਜਿੱਦਾਂ ਤੁਸੀਂ ਦੱਸਿਆ ਵੀ 65,000 ਆਈ ਥਿੰਕ ਅਵੇਲੇਬਲ ਆ, ਤੇ ਜਿਹੜਾ ਆਪਾਂ ਲੋਟਰੀ ਦੀ ਗੱਲ ਕਰ ਰਹੇ ਸੀਗੇ, ਇਹ ਕੀ ਚੀਜ਼ ਹੁੰਦੀ ਆ? ਜੀ, ਸੋ ਲੋਟਰੀ ਪ੍ਰੋਸੈਸ ਜੀ ਹੁਣ ਰੀਸੈਂਟਲੀ 2-3 ਸਾਲਾਂ 'ਚ ਕਾਫੀ ਚੇਂਜਸ ਆਈਆਂ ਇਹਦੇ ਵਿੱਚ। ਸੋ ਬੇਸਿਕਲੀ ਪ੍ਰੋਸੈਸ ਕੀ ਹੁੰਦਾ ਕਿ ਇਮੀਗ੍ਰੇਸ਼ਨ ਦਾ ਜਿਹੜਾ ਫਿਜ਼ੀਕਲ ਈਅਰ ਹੁੰਦਾ, ਉਹ ਅਕਤੂਬਰ 1 ਤੋਂ ਸ਼ੁਰੂ ਹੁੰਦਾ। ਇਸ ਜਿਹੜਾ ਹੁਣ ਆਉਣ ਵਾਲਾ ਫਿਜ਼ੀਕਲ ਈਅਰ ਆ 2023 ਦਾ, ਉਹ ਅਕਤੂਬਰ 1 2022 ਦੇ ਵਿੱਚ ਸ਼ੁਰੂ ਹੋਣਾ, ਤੇ ਉਹ ਖਤਮ ਜਾ ਕੇ ਹੋਣਾ ਸਪਟੰਬਰ 30 2023 ਦੇ ਵਿੱਚ। ਸੋ ਅਕਤੂਬਰ ਤੋਂ ਸਪਟੰਬਰ ਤੱਕ ਜਿਹੜਾ ਇਮੀਗ੍ਰੇਸ਼ਨ ਦਾ ਸਾਲ ਮੰਨਿਆ ਜਾਂਦਾ, ਉਹਨੂੰ ਫਿਜ਼ੀਕਲ ਈਅਰ ਕਹਿੰਦੇ ਆ। ਸੋ ਹੁਣ ਆਪਾਂ ਜਿੱਦਾਂ ਗੱਲ ਕਰੀਏ ਕਿ ਰੇਡੀਓ ਤੇ ਕਈ ਵਾਰੀ ਕੀਤੀ ਹੈ ਕਿ ਕੋਈ ਵੀ ਜਿਹੜੀ ਐਪਲੀਕੇਸ਼ਨ ਆ, ਉਹ ਤੁਸੀਂ 6 ਮਹੀਨੇ ਪਹਿਲਾਂ, 6 ਮਹੀਨੇ ਤੋਂ ਜ਼ਿਆਦਾ ਪਹਿਲਾਂ ਫਾਈਲ ਨਹੀਂ ਕਰ ਸਕਦੇ। ਸੋ ਬੇਸਿਕਲੀ ਜੇ ਅਕਤੂਬਰ ਤੋਂ 6 ਮਹੀਨੇ ਆਪਾਂ ਲਾਈਏ, ਉਹ ਬਣਦੇ ਆ April, ਤੇ ਇਹਨਾਂ ਦੀ ਜਿੱਦਾਂ ਸੀਗੀ April ਦੇ ਵਿੱਚ, April 1 ਨੂੰ ਇਹਨਾਂ ਦੀ ਫਾਈਲਿੰਗ ਟ੍ਰੈਡੀਸ਼ਨਲੀ ਹੁੰਦੀ ਸੀ। ਹੁਣ ਪਿਛਲੇ 2 ਸਾਲਾਂ 'ਚ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਕਿਹਾ ਕਿ ਪੇਪਰ ਵਰਕ ਬਹੁਤ ਜ਼ਿਆਦਾ ਹੁੰਦਾ ਸੀਗਾ, ਵਕੀਲਾਂ ਨੂੰ ਵੀ, ਕਲਾਇੰਟਸ ਨੂੰ ਵੀ, ਇਮੀਗ੍ਰੇਸ਼ਨ ਨੂੰ ਵੀ। ਇਹਨਾਂ ਨੇ ਉਹ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਇਲੈਕਟ੍ਰੋਨਿਕ ਸਿਸਟਮ ਦੇ ਵਿੱਚ ਕਨਵਰਟ ਕਰਤਾ, ਤੇ ਹੁਣ ਜਿਹੜੀ ਲੋਟਰੀ ਆ ਉਹ ਤੁਹਾਡੀ ਕੰਪਿਊਟਰ ਰਾਹੀਂ ਹੁੰਦੀ ਹੈ। ਤੁਹਾਨੂੰ ਪੂਰਾ ਜਿਹੜਾ ਕੇਸ ਫਾਈਲ ਕਰਨ ਦੀ ਲੋੜ ਨਹੀਂ ਪੈਂਦੀ, ਤੇ ਤੁਸੀਂ ਪਹਿਲਾਂ ਜਿਹੜਾ ਆਪਣਾ ਕੇਸ ਫਾਈਲ ਕਰਦੇ ਹੋ ਸਿੰਪਲ, ਉਹਦੀ $10 ਦੀ ਫੀਸ ਹੁੰਦੀ ਹੈ, $250 ਵਕੀਲ ਦੀ ਫੀਸ ਹੁੰਦੀ ਹੈ, $260 ਦੇ ਵਿੱਚ ਤੁਸੀਂ ਜਿਹੜਾ ਕਹਿ ਲਓ ਕਿ ਲੋਟਰੀ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਪਰ EMPLOYEE। ਤੇ ਕੰਪਿਊਟਰ ਰਾਹੀਂ ਇਹ ਜਿਹੜੇ ਮਾਰਚ ਦੇ ਵਿੱਚ ਫਾਈਲ ਹੋਊਗੀ, ਤੇ ਮਾਰਚ ਦੇ ਐਂਡ ਤੱਕ ਇਹ ਫਿਰ ਡਿਸੀਜਨ ਦੇ ਦਿੰਦੇ ਆ, ਕਿਉਂਕਿ ਕੰਪਿਊਟਰ ਆ ਨਾਲੋਂ ਨਾਲ ਹੀ ਦੇ ਦਿੰਦੇ ਨੇ। ਤੇ ਜਿਹਨਾਂ ਨੂੰ ਵੀ ਫਿਰ ਡਿਸੀਜਨ ਇਹ ਦਿੰਦੇ ਨੇ, ਸੋ ਜਿੱਦਾਂ ਕਹਿ ਲਓ ਉਹਨਾਂ ਨੇ ਲੋਟਰੀ ਕੀਤੀ ਤੇ ਪਹਿਲਾ ਬੈਚ ਇਹਨਾਂ ਨੇ ਸਿਲੈਕਟ ਕਰ ਲਿਆ ਕਿ ਇੰਨੇ ਬੰਦੇ ਸਿਲੈਕਟ ਹੋ ਗਏ, ਸੋ ਫਿਰ ਇਹ ਇਹਨਾਂ ਨੂੰ ਜੂਨ ਤੱਕ ਟਾਈਮ ਦਿੰਦੇ ਆ ਕਿ ਤੁਸੀਂ ਫਾਈਲ ਕਰੋ ਆਪਣਾ H1B। ਤੇ ਜੇ ਫਿਰ ਸਾਰੀ ਲੋਟਰੀ ਫਿਰ ਮੰਨ ਲਓ ਨਾ ਯੂਜ਼ ਕਰੀ ਹੋਵੇ, ਕਿਉਂਕਿ ਕਈ ਵਾਰੀ ਲੋਕਾਂ ਨੇ ਡਬਲ ਫਾਈਲਿੰਗ ਵੀ ਕੀਤੀ ਹੁੰਦੀ ਹੈ, 10-10 ਵਾਰੀ ਫਾਈਲ ਕੀਤਾ ਹੁੰਦਾ। ਸੋ ਇਸ ਸਾਲ ਆਪਾਂ ਨੂੰ ਕੀ ਦੇਖਣ ਨੂੰ ਮਿਲਿਆ ਕਿ ਜਿਹੜੀ ਲੋਟਰੀ ਸੀਗੀ ਉਹ 3 ਵਾਰੀ ਹੋਈ ਹੈ। ਮਤਲਬ 1 ਵਾਰੀ ਪਹਿਲਾਂ ਭਰ ਗਈ ਸਾਰੀ, ਲੋਕਾਂ ਨੇ ਫਾਈਲ ਕੀਤਾ, ਫਿਰ ਕੋਵਿਡ ਕਰਕੇ ਕਹਿ ਲਓ ਜਾਂ ਉੱਦਾਂ ਕਹਿ ਲਓ ਕਿ ਇੱਕ ਬੰਦੇ ਨੂੰ ਇੱਕੋ ਵਾਰੀ ਕਾਊਂਟ ਕਰਨਾ, ਫਿਰ ਦੁਬਾਰਾ ਨੰਬਰ ਨਿਕਲਿਆ, ਫਿਰ ਦੁਬਾਰਾ ਦੂਜੀ ਵਾਰੀ ਲੋਟਰੀ ਹੋਈ, ਤੇ ਹੁਣ ਅਨਪ੍ਰੈਸੀਡੈਂਟਡ ਸੀਗਾ ਕਿ ਤੀਸਰੀ ਵਾਰੀ ਵੀ ਜਿਹੜੀ ਆ ਲੋਟਰੀ ਚੱਲੀ ਆ 2021 ਦੇ ਵਿੱਚ। ਜੀ, ਬਿਲਕੁਲ। ਸੋ ਜਦੋਂ ਪੂਰਾ ਯੂਜ਼ ਨਾ ਹੋਵੇ ਤਾਂ ਫਿਰ ਇਸ ਨੂੰ ਪੂਰਿਆਂ ਵਰਤਦੇ ਹਾਂ। ਤੁਸੀਂ ਡਿਗਰੀ ਦੀ ਗੱਲ ਕੀਤੀ ਹੈ, ਕਿ ਜਿਹੜੀ H1B ਵੀਜ਼ਾ ਦੇ ਲਈ ਇਹ ਜਿਹੜੀ ਸ਼੍ਰੇਣੀ ਦੇ ਵਿੱਚ ਡਿਗਰੀ ਹੈ, ਸਿਰਫ ਇਹ STEM ਦੇ ਨਾਲ ਰਿਲੇਟਡ ਹੁੰਦੀ ਆ, ਜਾਂ ਕੋਈ ਹੋਰ ਆਊਟ ਆਫ STEM ਵੀ ਜਿਹੜਾ ਹੈ ਉਹ ਜਾ ਕੇ ਇਹਨਾਂ ਡਿਗਰੀਜ਼ ਨੂੰ ਪ੍ਰਵਾਨਗੀ ਮਿਲਦੀ ਹੈ ਵੀ ਉਹ ਵੀ ਐਲੀਜੀਬਲ ਹੁੰਦੇ ਆ? ਨਹੀਂ, ਕੋਈ ਵੀ ਜੀ ਡਿਗਰੀ ਹੈਗੀ। ਸੋ ਬੇਸਿਕਲੀ ਇਹ ਹੈ ਕਿ ਕੋਈ ਵੀ ਬੰਦਾ ਡਿਗਰੀ ਵਾਲਾ H1B ਫਾਈਲ ਕਰ ਸਕਦਾ EMPLOYER ਉਹਦੇ ਬਿਹਾਫ ਤੇ। ਤੇ ਜਿਹੜੀ H1B ਦਾ ਜਿਹੜਾ ਚੈਲੰਜ ਆ ਉਹ ਇਹ ਹੈ ਕਿ ਜਿਹੜੀ ਤੁਹਾਡੀ ਪੋਜੀਸ਼ਨ ਹੈਗੀ ਆ ਉਹ ਡਿਗਰੀ ਨਾਲ ਰਿਲੇਟਡ ਹੋਣੀ ਚਾਹੀਦੀ ਹੈ। ਸੋ ਏਦਾਂ ਨਹੀਂ ਕਿ STEM ਵਾਲਾ। ਹੁਣ ਮੈਂ ਜਿੱਦਾਂ ਖੁਦ ਇੱਕ ਲਾਇਰ ਸੀਗਾ, ਮੈਂ ਕੋਈ STEM ਵਾਲਾ ਨਹੀਂ ਸੀਗਾ, ਮੇਰੀ ਜਿਹੜੀ ਡਿਗਰੀ ਆ ਉਹ ਲਾਅ 'ਚ ਸੀਗੀ। ਏਦਾਂ ਹੀ ਆਪਾਂ ਇੰਡੀਆ ਤੋਂ ਵੀ
H1B ਵਗੈਰਾ ਕਾਫੀ ਫਾਈਲ ਕੀਤੇ ਨੇ, MBA ਵਗੈਰਾ, MBA ਜਿਹੜੇ ਬਿਜ਼ਨਸ ਵਾਲੇ ਹੁੰਦੇ ਨੇ ਉਹ ਆ ਕੇ ਕਰ ਸਕਦੇ ਨੇ। ਹੋਰ ਨॉन ਫੈਸ਼ਨ ਡਿਜ਼ਾਈਨਰਸ ਹੋ ਗਏ, ਕਿਸੇ ਵੀ ਫੀਲਡ ਦੀ ਮਤਲਬ ਡਿਗਰੀ ਕੋਈ ਵੀ ਚੱਲ ਸਕਦੀ ਹੈ, ਜ਼ਰੂਰੀ ਨਹੀਂ ਹੈ। ਸਿਵਲ ਇੰਜੀਨੀਅਰ ਆ ਸਕਦਾ, ਉਹ ਆਰਕੀਟੈਕਟ ਆ ਸਕਦਾ, ਅਕਾਊਂਟੈਂਟ ਆ ਸਕਦਾ, ਡਾਕਟਰ ਆ ਸਕਦਾ। ਸੋ ਕਾਫੀ ਸਾਰੇ ਕਿੱਤੇ ਬੇਸਿਕਲੀ ਆ ਸਕਦੇ ਨੇ ਜਿਹਨੂੰ ਕਰਨ ਲਈ ਤੁਹਾਨੂੰ ਡਿਗਰੀ ਚਾਹੀਦੀ ਹੈ। ਜੀ, ਤੇ ਕੌਣ ਫਾਈਲ ਕਰ ਸਕਦਾ ਆ? ਹੂ ਕੈਨ ਫਾਈਲ ਫॉर H1B ਵੀਜ਼ਾ? ਇੱਕ ਯੂਐਸ EMPLOYER ਫਾਈਲ ਕਰ ਸਕਦਾ ਸਿਰਫ। ਸੋ ਯੂਐਸ EMPLOYER ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਕੰਪਨੀ ਹੋਣੀ ਚਾਹੀਦੀ ਹੈ ਯੂਐਸ ਦੇ ਵਿੱਚ, ਜਿਹਦਾ ਟੈਕਸ ਆਈਡੀ ਨੰਬਰ ਹੋਵੇ, ਬਿਜ਼ਨਸ ਕਰਦੀ ਹੋਵੇ, ਬੈਂਕ ਅਕਾਊਂਟ ਹੋਵੇ, ਆਫਿਸ ਸਪੇਸ ਹੋਵੇ। ਸੋ ਸਭ ਤੋਂ ਮੇਨ ਗੱਲ ਹੈਗੀ ਹੈ ਕਿ ਉਹਦੇ ਕੋਲ ਕੰਮ ਹੋਵੇ। ਹੁਣ ਇਹ ਨਹੀਂ ਕਿ ਫੋਰ ਐਗਜ਼ਾਮਪਲ ਤੁਸੀਂ ਕਹੋ ਕਿ ਮੇਰੇ ਕੰਪਨੀ ਆ, ਉਹਦੇ ਥੱਲੇ ਇੱਕ 7-Eleven ਦਾ ਬਿਜ਼ਨਸ ਹੈਗਾ, 7-Eleven ਦੇ ਜੀ, ਵਿੱਚ ਕੰਪਿਊਟਰ ਦੀ ਲੋੜ ਪੈਂਦੀ ਹੈ, ਪਰ ਇਮੀਗ੍ਰੇਸ਼ਨ ਨੇ ਕਹਿਣਾ ਕਿ ਨਹੀਂ, ਉਹ ਕੰਪਿਊਟਰ ਸਿਰਫ ਤੁਸੀਂ ਜਿਹੜਾ ਫਰੰਟ ਐਂਡ ਤੇ ਚਲਾਉਂਦੇ ਹੋ, ਤੁਸੀਂ ਬੈਕ ਐਂਡ ਤੇ ਕੁਝ ਨਹੀਂ ਕਰਦੇ ਹੋ, ਤੁਹਾਨੂੰ ਕੰਪਨੀ ਬਣਾ ਕੇ ਦਿੰਦੀ ਹੈ। ਸੋ ਇਹਦੇ ਵਿੱਚ ਤੁਹਾਨੂੰ ਇੰਜੀਨੀਅਰ ਦੀ ਕੋਈ ਲੋੜ ਨਹੀਂ ਹੈਗੀ, ਜੇ ਤੁਸੀਂ ਇੰਜੀਨੀਅਰ ਨੂੰ ਲੈ ਕੇ ਨਹੀਂ ਆ ਸਕਦੇ। ਠੀਕ ਹੈ। ਇਨ ਐਗਜ਼ਾਮਪਲ ਨੂੰ ਜੇ ਲੈ ਕੇ ਚੱਲੀਏ, ਉਹ ਕਹੇ ਕਿ ਨਹੀਂ ਮੈਨੂੰ ਇੱਕ MBA ਵਾਲੇ ਦੀ ਲੋੜ ਆ, ਉਹਨੇ ਕਹਿਣਾ ਤੂੰ ਲੋੜ ਤਾਂ ਦੱਸਦੀ ਕਿ ਬਿਜ਼ਨਸ ਕਰਨਾ, ਮਾਰਕੀਟਿੰਗ ਕਰਨੀ, ਏਦਾਂ ਕਰਨਾ, ਪਰ ਤੇਰਾ ਨਾ ਬਿਜ਼ਨਸ ਬਹੁਤ ਛੋਟਾ, ਇਹਦੇ ਵਿੱਚ MBA ਵਾਲੇ ਦੀ ਲੋੜ ਨਹੀਂ ਹੈਗੀ, ਇਹ ਬਿਲਕੁਲ ਇੱਕ ਛੋਟੇ ਲੈਵਲ ਦੀ ਪੋਜੀਸ਼ਨ ਆ। ਹੁਣ ਇੱਕ ਬੰਦਾ ਕਹਿੰਦਾ ਕਿ ਨਹੀਂ, ਮੇਰੇ 15 ਸਟੋਰ ਹੈਗੇ ਆ ਤੇ ਮੈਨੂੰ ਆਹ ਵਾਲੀ ਕੰਪਨੀ ਦੇ ਲਈ ਇੱਕ ਬੰਦਾ ਚਾਹੀਦਾ ਜਿਹੜੇ ਮੇਰੇ 15 ਬਿਜ਼ਨਸ, ਉਹਦੀ ਗਰੋਥ, ਉਹ ਸਾਰਾ ਕੁਝ ਮੈਨੇਜ ਕਰੇ। ਹੁਣ ਇਹ ਵਾਲਾ ਬੰਦਾ ਜਿਹੜਾ ਹੈਗਾ, ਇਹ MBA ਵਾਲੇ ਨੂੰ ਲੈ ਕੇ ਆ ਸਕਦਾ। ਸੋ ਕਹਿਣ ਦਾ ਮਤਲਬ ਹੈ ਕਿ EMPLOYER ਦਾ ਸਾਈ ਸਕੋਪ ਕੀ ਹੈਗਾ, ਕੀ ਆਪਾਂ ਇਮੀਗ੍ਰੇਸ਼ਨ ਤੋਂ ਇਹ ਆਰਗੂਮੈਂਟ ਜਿੱਤ ਸਕਦੇ ਹਾਂ ਕਿ ਸਾਨੂੰ ਇੱਕ ਡਿਗਰੀ ਵਾਲਾ ਬੰਦਾ ਚਾਹੀਦਾ। ਇਮੀਗ੍ਰੇਸ਼ਨ ਨੇ ਕਹਿਣਾ ਕਿ ਨਹੀਂ, ਇਹ ਨॉन ਡਿਗਰੀ ਵਾਲਾ ਬੰਦਾ ਵੀ ਕਰ ਸਕਦਾ, ਤੁਹਾਡਾ ਤਾਂ ਕੰਮ ਬਹੁਤ ਛੋਟਾ, ਤੁਹਾਨੂੰ ਡਿਗਰੀ ਵਾਲੇ ਦੀ ਲੋੜ ਨਹੀਂ। ਸੋ ਬੇਸਿਕਲੀ ਜੇ ਤੁਹਾਡਾ ਬਿਜ਼ਨਸ ਇਦਾਂ ਦਾ ਹੋਵੇ, ਮਲਟੀਪਲ ਕਹਿ ਲਓ, ਤੁਹਾਡੇ ਰੈਸਟੋਰੈਂਟਸ ਹੋਣ, ਮਲਟੀਪਲ ਤੁਹਾਡੇ ਸਟੋਰਸ ਹੋਣ, ਜਾਂ ਬਿਜ਼ਨਸ ਤੁਹਾਡਾ ਥੋੜਾ ਜਿਹਾ ਵਾਈਟ ਕਾਲਰ ਸੈਟਿੰਗ ਦੇ ਵਿੱਚ ਹੋਵੇ, ਜਿਹਦੇ ਵਿੱਚ ਕਿ ਆਫਿਸ 'ਚ ਬਹਿ ਕੇ ਕੰਮ ਕਰਨਾ, ਇੰਸ਼ੋਰੈਂਸ ਦਾ ਬਿਜ਼ਨਸ ਹੋਵੇ, ਅਕਾਊਂਟਿੰਗ ਦਾ ਬਿਜ਼ਨਸ ਹੋਵੇ, ਸੋ ਇੱਦਾਂ ਦੇ ਜਿਹੜੇ ਬਿਜ਼ਨਸਿਸ ਹੈਗੇ ਜਿਹਦੇ ਵਿੱਚ ਇੱਕ ਆਫਿਸ ਵਰਕਰ ਦੀ ਰਿਕੁਆਇਰਮੈਂਟ ਜਸਟੀਫਾਈ ਕੀਤੀ ਜਾ ਸਕਦੀ ਹੈ, ਉਹ H1B ਆਪਣਾ ਕਰ ਸਕਦੇ ਆ। ਜੀ, ਜੀ, ਬਿਲਕੁਲ। ਤੇ ਅਗਲੀ ਜੇ ਇਸ ਦੇ ਵਿੱਚ ਆਪਾਂ ਅਟਾਰਨੀ ਟਿਰਕੀਆਨਾ ਜੀ ਗੱਲ ਕਰੀਏ, ਐਲੀਜੀਬਿਲਿਟੀ ਰਿਕੁਆਇਰਮੈਂਟਸ ਕੀ ਹੈ? ਚਲੋ ਡਿਗਰੀ ਦਾ ਤਾਂ ਤੁਸੀਂ ਜਿਹੜਾ ਉਹ ਦੱਸਿਆ ਹੀ ਦੱਸਿਆ ਆ। ਜਿਨ੍ਹਾਂ ਦੇ ਫੋਰਨ ਡਿਗਰੀਜ਼ ਹੈਗੀਆਂ ਆ, ਉਹਨਾਂ ਕੈਂਡੀਡੇਟਸ ਦੇ ਲਈ ਕੀ ਹੋਰ ਐਲੀਜੀਬਿਲਿਟੀ ਰਿਕੁਆਇਰਮੈਂਟਸ ਹੁੰਦੀਆਂ? ਜੀ, ਸੋ ਸਭ ਤੋਂ ਪਹਿਲਾਂ ਤਾਂ ਡਿਗਰੀ ਤੁਹਾਡੀ ਜਿਹੜੀ ਫਾਈਲਿੰਗ ਡੇਟ ਹੈਗੀ ਆ, ਜਦੋਂ ਆਪਾਂ H1B ਫਾਈਲ ਕਰਨਾ, ਤਦ ਤੱਕ ਕੰਪਲੀਟ ਹੋਣੀ ਚਾਹੀਦੀ ਹੈ। ਹੁਣ ਕਈ ਵਾਰੀ ਬੰਦਾ ਸਕੂਲ ਹੀ ਜੇ ਜਾ ਰਿਹਾ, ਜੇ ਡਿਗਰੀ ਉਹਦੇ ਕੋਲ ਨਹੀਂ ਆਈ ਆ, ਉਹ ਐਲੀਜੀਬਲ ਨਹੀਂ ਹੈਗਾ। ਸੋ ਐਟ ਦਾ ਟਾਈਮ ਆਫ ਫਾਈਲਿੰਗ ਤੁਹਾਡੀ ਜਿਹੜੀ ਡਿਗਰੀ ਦੀ ਆ ਰਿਕੁਆਇਰਮੈਂਟ ਪੂਰੀ ਹੋਣੀ ਚਾਹੀਦੀ ਹੈ। ਜਿਹਨਾਂ ਦੀ ਫੋਰਨ ਡਿਗਰੀ ਹੁੰਦੀ ਆ, ਉਹਨਾਂ ਨੂੰ ਵੈਲੂਏਸ਼ਨ ਕਰਾਉਣੀ ਪੈਂਦੀ ਹੈ ਇੱਥੋਂ US ਦੇ ਵਿੱਚੋਂ ਦੀ। ਸੋ ਇਹ ਸੰਸਥਾਵਾਂ ਹੁੰਦੀਆਂ, ਤੁਸੀਂ ਉਹਨਾਂ ਨੂੰ ਆਪਣੇ ਡਾਕੂਮੈਂਟ ਵਗੈਰਾ, ਡਿਗਰੀ ਸਰਟੀਫਿਕੇਟ ਵਗੈਰਾ ਪਹਿਲਾਂ ਹੀ ਭੇਜਦੇ ਹੋ, ਸੋ ਤੁਹਾਨੂੰ US ਤੇ ਇਕੁਇਵਲੈਂਸੀ ਦੇ ਦਿੰਦੀ ਆ। ਤੇ ਜਿੱਦਾਂ ਦੱਸਿਆ ਕਿ 4 ਸਾਲ, ਘੱਟੋ ਘੱਟ 4 ਸਾਲ ਦੇ ਇਕੁਇਵਲੈਂਟ ਡਿਗਰੀ ਨੂੰ ਇਹ ਡਿਗਰੀ ਮੰਨਦੇ ਆ। ਤੇ ਅਕ੍ਰੈਡਿਟਡ ਯੂਨੀਵਰਸਿਟੀ ਤੋਂ ਹੋਣੀਆਂ ਚਾਹੀਦੀਆਂ। ਨॉन ਅਕ੍ਰੈਡਿਟਡ ਯੂਨੀਵਰਸਿਟੀ ਜਿਹਨਾਂ ਨੂੰ ਮਾਨਿਅਤਾ ਨਹੀਂ ਹੈਗੀ ਕਹ ਲਓ ਇੰਡੀਆ 'ਚ ਜਾਂ ਹੋਰ ਕਿਤੇ, ਉਹ ਡਿਗਰੀਆਂ ਨਹੀਂ ਚੱਲ ਸਕਦੀਆਂ। ਤੇ 3 ਸਾਲ ਦੇ ਐਕਸਪੀਰੀਅੰਸ ਨੂੰ ਇਹ 1 ਸਾਲ ਦੀ ਸਕੂਲ ਕਾਲਜ ਦੀ ਪੜ੍ਹਾਈ ਦੇ ਬਰਾਬਰ ਗਿਣਦੇ ਆ। ਹੁਣ ਜਿਹਦਾ ਮੰਨ ਲਓ 2 ਸਾਲ ਦੀ ਐਜੂਕੇਸ਼ਨ ਸੀਗੀ ਤੇ ਉਹਦੇ 2 ਸਾਲ ਥੋੜ੍ਹਦੇ ਉਹਨੂੰ 6 ਸਾਲ ਦੇ ਐਕਸਪੀਰੀਅੰਸ ਮਿਲਾ ਕੇ ਉਹਦਾ ਪੂਰਾ ਹੋ ਸਕਦਾ। ਜਿਹਦਾ 1 ਸਾਲ ਥੋੜ੍ਹਦਾ ਉਹਨੂੰ 3 ਸਾਲ ਦਾ ਐਕਸਪੀਰੀਅੰਸ ਸ਼ੋ ਕਰਨਾ ਪੈਂਦਾ। ਜੀ, ਜੀ। ਸੋ ਬਿਲਕੁਲ। ਤੇ ਕੀ ਜਿਹੜਾ H1B ਵੀਜ਼ਾ ਅਪਲਾਈ ਕਰਦਾ ਆ, ਕੀ ਉਸ ਦੇ ਨਾਲ ਜਿਹੜੇ ਡਿਪੈਂਡੈਂਟਸ ਆ, ਉਹਨਾਂ ਨੂੰ ਵੀ ਵੀਜ਼ਾ ਮਿਲ ਜਾਂਦਾ ਹੈ? ਜੀ ਬਿਲਕੁਲ, ਪਹਿਲਾਂ ਤਾਂ ਦੱਸੀਏ ਕਿ ਡਿਪੈਂਡੈਂਟ ਕੌਣ ਹੁੰਦੇ ਆ। ਸੋ ਜੀ, ਇਮੀਗ੍ਰੇਸ਼ਨ ਪਰਪਸ ਦੇ ਤੁਹਾਡੇ ਮਾਪੇ ਤੁਹਾਡੇ ਡਿਪੈਂਡੈਂਟ ਨਹੀਂ ਹੁੰਦੇ। ਟੈਕਸ ਠੀਕ ਹੈ। ਪਰਪਸ ਲਈ ਭਾਵੇਂ ਜ਼ਰੂਰ ਹੋ ਸਕਦੇ ਆ, ਪਰ ਇਮੀਗ੍ਰੇਸ਼ਨ ਪਰਪਸ ਲਈ ਤੁਹਾਡਾ ਸਪਾਊਸ, ਘਰ ਵਾਲਾ, ਘਰ ਵਾਲੀ, ਤੁਹਾਡੇ ਬੱਚੇ ਜਿਹੜੇ 21 ਸਾਲ ਤੋਂ ਥੱਲੇ ਆ, ਇਹਨੂੰ ਇਹ ਡਿਪੈਂਡੈਂਟ ਫੈਮਿਲੀ ਮੈਂਬਰ ਮੰਨਦੇ ਨੇ। ਸੋ ਇਹ ਜਿਹੜੇ ਹੈਗੇ ਨੇ ਡਿਪੈਂਡੈਂਟ ਫੈਮਿਲੀ ਮੈਂਬਰ, ਜੇ ਤੁਹਾਡਾ ਵੀਜ਼ਾ ਲੱਗ ਜਾਂਦਾ, ਇਹ ਵੀ ਨਾਲ ਤੁਹਾਡੇ H4 ਵੀਜ਼ੇ ਤੇ ਆ ਸਕਦੇ ਨੇ। ਠੀਕ ਹੈ। ਸੋ ਇਹ ਜਿਹੜੇ ਹੈਗੇ ਅਸੀਂ, ਕੀ ਜਦੋਂ H1B ਕਰਦੇ ਆ, ਤੁਰੰਤ ਨਾਲ ਹੀ H4 ਵਾਲਾ ਜਿਹੜਾ ਉਹ ਹੋ ਜਾਂਦਾ ਹੈ, ਜਾਂ ਇੱਕ ਵਾਰੀ H1B ਵਾਲੇ ਦੇ ਇੱਥੇ ਆਉਣ ਤੋਂ ਬਾਅਦ ਦੇ ਵਿੱਚ ਹੀ ਉਹਨਾਂ ਦੇ ਲਈ ਅਪਲਾਈ ਕੀਤਾ ਜਾ ਸਕਦਾ ਹੁੰਦਾ? ਨਹੀਂ ਜੀ, ਦੋਨੋਂ ਜਾਣੇ ਇਕੱਠੇ ਵੀਜ਼ਾ ਸਟੈਂਪ ਲੈਣ ਜਾ ਸਕਦੇ ਉੱਥੇ। ਠੀਕ ਹੈ। ਤੇ H1B ਵੀਜ਼ੇ ਦੀ ਡਿਊਰੇਸ਼ਨ ਕੀ ਹੁੰਦੀ? ਕਿੰਨਾ ਚਿਰ ਤੱਕ ਇਹ ਵੈਲਿਡ ਹੁੰਦਾ ਹੈ? H1B ਵੀਜ਼ਾ ਟੋਟਲ ਇਹਦੀ ਡਿਊਰੇਸ਼ਨ ਦੀ 6 ਸਾਲ ਹੁੰਦੀ ਹੈ। ਜਦੋਂ ਵੀ ਤੁਸੀਂ ਅਪਲਾਈ ਕਰਦੇ ਹੋ, ਤੁਹਾਨੂੰ 3 ਸਾਲ ਤੋਂ ਜ਼ਿਆਦਾ ਨਹੀਂ ਇਹ ਮਿਲ ਸਕਦਾ ਐਟ ਅ ਟਾਈਮ। ਸੋ 3-3 ਸਾਲ ਕਰਕੇ ਤੁਹਾਡਾ H1B ਜਿਹੜਾ ਉਹ ਤੁਹਾਨੂੰ ਮਿਲਦਾ ਹੈ। ਫੋਰ ਐਗਜ਼ਾਮਪਲ ਜਿੱਦਾਂ ਅੱਜ ਮੰਨ ਲਓ ਫਾਈਲ ਕੀਤਾ, ਪੰਜਾਬੀ ਰੇਡੀਓ ਨੇ ਕਿਸੇ ਦਾ ਫਾਈਲ ਕੀਤਾ H1B, ਟੋਟਲ ਉਹਦਾ ਹੁਣ ਜਿਹਦਾ 6 ਸਾਲ ਹੋਣੇ ਸੀ, ਪਰ ਉਹਨੂੰ ਮਿਲਣਾ 3 ਸਾਲ ਦਾ।
ਮੰਨ ਲਓ ਹੁਣ ਇਹੀ ਜਿਹੜਾ ਬੰਦਾ ਇਹ ਸਾਲ ਨੰਬਰ 2 ਚ ਕਿਸੇ ਹੋਰ EMPLOYER ਕੋਲ ਚਲ ਜਾਂਦਾ ਹੈ ਨਾ, ਤੇ ਜਿਹੜਾ ਜਦੋਂ ਇਹਨੇ ਦੂਜੇ ਸਾਲ 'ਚ ਜਾ ਕੇ ਅਪਲਾਈ ਕਰਨਾ, ਫਿਰ ਇਹਨੂੰ ਦੁਬਾਰਾ 3 ਸਾਲ ਦਾ ਮਿਲਣਾ। ਮਤਲਬ ਕਿ ਜਦੋਂ ਤੁਸੀਂ ਅਪਲਾਈ ਕਰਨਾ ਮਿਲਣਾ ਤੁਹਾਨੂੰ 3 ਸਾਲ ਦਾ, ਪਰ ਟੋਟਲ ਤੁਹਾਡਾ ਜਿਹੜਾ 6 ਸਾਲ ਤੋਂ ਉੱਤੇ ਨਹੀਂ ਜਾ ਸਕਦਾ H1B। ਸੋ ਮੈਕਸਿਮਮ ਡਿਊਰੇਸ਼ਨ ਇਹਦੀ 6 ਸਾਲ ਹੈ। ਤੇ ਇਹ ਕਿੰਨੀ ਵਾਰੀ ਐਕਸਟੈਂਡ ਜਿਹੜਾ ਉਹ ਹੁੰਦਾ ਕਿ 6 ਸਾਲ ਤੋਂ ਬਾਅਦ ਦੇ ਵਿੱਚ ਫਿਰ ਐਕਸਟੈਂਡ ਵੀ ਹੋ ਜਾਂਦਾ ਹੈ ਕਿ ਹਰ ਵਾਰੀ ਫਿਰ ਉਸ ਤੋਂ ਬਾਅਦ 'ਚ ਨਵਾਂ ਹੀ ਲਗਵਾਉਣਾ ਪੈਂਦਾ ਹੈ? ਸੋ ਸਾਡੇ ਕੋਲ 2 ਆਪਸ਼ਨਸ ਆ ਜਾਂਦੀਆਂ। ਸੋ 6 ਸਾਲ ਤੋਂ ਬਾਅਦ ਆਪਣੇ ਆਪ ਨਹੀਂ ਐਕਸਟੈਂਡ ਹੁੰਦਾ ਉਹ। ਸੋ ਉਹਨਾਂ ਦਾ ਰੂਲ ਇਹ ਹੈ ਕਿ ਜੇ 6 ਸਾਲ ਤੋਂ ਵੱਧ ਚਾਹੀਦਾ, ਦੁਬਾਰਾ ਤੁਸੀਂ ਰੀਸੈਟ ਕਰਨੀ ਹੈ ਆਪਣੀ ਕਲੌਕ 6 ਸਾਲ ਵਾਲੀ। ਠੀਕ ਹੈ। ਅਮਰੀਕਾ ਛੱਡ ਕੇ ਜਾਣਾ ਪੈਣਾ 1 ਸਾਲ ਲਈ। 1 ਸਾਲ ਤੁਸੀਂ ਐਬਸੈਂਟ ਰਹੋ, ਫਿਰ ਦੁਬਾਰਾ ਤੁਸੀਂ ਲੋਟਰੀ ਦੇ ਵਿੱਚ ਜਾਓ ਤੇ ਦੁਬਾਰਾ ਤੁਹਾਨੂੰ 6 ਸਾਲ ਜਿਹੜੇ ਮਿਲ ਜੂਗੇ। ਹੂੰ। ਤੇ ਦੂਸਰੀ ਆਪਸ਼ਨ ਇਹਦੀ ਇਹ ਹੁੰਦੀ ਹੈ ਕਿ ਜੇ ਇਹੀ 6 ਸਾਲਾਂ ਦੇ ਵਿੱਚ ਤੁਹਾਡਾ ਜੀ ਯੂਐਸ ਦਾ EMPLOYER ਤੁਹਾਡੇ ਲਈ ਗ੍ਰੀਨ ਕਾਰਡ ਫਾਈਲ ਕਰ ਦਿੰਦਾ, ਗ੍ਰੀਨ ਕਾਰਡ ਪ੍ਰੋਸੈਸ ਸ਼ੁਰੂ ਕਰਾ ਦਿੰਦਾ। ਸੋ ਗ੍ਰੀਨ ਕਾਰਡ ਪ੍ਰੋਸੈਸ ਜੇ ਸ਼ੁਰੂ ਹੋ ਜਾਵੇ ਤੁਹਾਡਾ, ਉਹਦੇ ਵਿੱਚੋਂ ਸਾਨੂੰ ਆਪਸ਼ਨਸ ਨਿਕਲ ਜਾਂਦੀਆਂ। ਜੇ ਫੋਰ ਐਗਜ਼ਾਮਪਲ ਜਿੱਦਾਂ ਤੁਹਾਡਾ I-140 ਜਿਹੜੀ ਇਮੀਗ੍ਰੈਂਟ ਪਟੀਸ਼ਨ ਹੁੰਦੀ ਹੈ, ਜਿੱਦਾਂ ਫੈਮਿਲੀ ਦੀ 130 ਹੁੰਦੀ ਹੈ, ਇਹਦੀ ਜੀ। I-140 ਹੁੰਦੀ ਹੈ। ਹੂੰ। I-140 ਜੇ ਤੁਹਾਡਾ ਅਪਰੂਵ ਹੋ ਜਾਵੇ, ਤੁਹਾਡਾ ਫਿਰ ਜਿਹੜਾ H1B ਹੈ ਉਹ 3-3 ਸਾਲ ਕਰਕੇ ਇੰਡੈਫੀਨਿਟਲੀ ਐਕਸਟੈਂਡ ਹੋ ਸਕਦਾ ਜਦ ਤੱਕ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲਦਾ। ਜੀ। ਸੋ ਜਿੱਦਾਂ ਆਪਾਂ E2 ਵੀਜ਼ਾ ਦੇਖਦੇ ਸੀਗੇ ਵੀ ਉਹ 2-2 ਸਾਲ ਦਾ ਕਰਕੇ ਐਕਸਟੈਂਡ ਕਰਦੇ ਰਹਿੰਦੇ ਆ, ਤੇ ਇਸੇ ਤਰੀਕੇ ਨਾਲ ਜੇ ਤੁਹਾਡਾ 140 ਵਾਲਾ ਕੰਮ ਤੁਰ ਪਿਆ ਹੈ ਤੇ ਫਿਰ ਇਹ ਐਕਸਟੈਂਡ ਹੁੰਦਾ। ਕੀ ਹਰ ਵਾਰੀ ਇਸ ਨੂੰ ਐਕਸਟੈਂਡ ਕਰਾਉਣ ਦੇ ਲਈ ਕੰਟਰੀ ਆਊਟ ਕਰਨੀ ਪੈਂਦੀ ਆ ਜਾਂ ਅਮਰੀਕਾ 'ਚ ਬੈਠੇ-ਬੈਠੇ ਵੀ ਐਕਸਟੈਂਸ਼ਨ ਲਈ ਜਾ ਸਕਦੀ ਹੈ? ਨਹੀਂ, ਅਮਰੀਕਾ 'ਚ ਬੈਠੇ-ਬੈਠੇ ਐਕਸਟੈਂਸ਼ਨ ਲਈ ਜਾ ਸਕਦੀ ਹੈ। ਤੁਸੀਂ 6 ਮਹੀਨੇ ਪਹਿਲਾਂ ਫਾਈਲ ਕਰ ਦਿੰਦੇ ਹੋ। ਜਿੱਦਾਂ ਦੱਸਿਆ ਕਿ ਹਰੇਕ ਐਪਲੀਕੇਸ਼ਨ ਨੂੰ 6 ਮਹੀਨੇ ਪਹਿਲਾਂ ਤੱਕ ਤੁਸੀਂ ਫਾਈਲ ਕਰ ਸਕਦੇ ਹੋ। ਅਨਲੈਸ ਠੀਕ ਹੈ। ਜਿਹੜੀਆਂ ਕਈ ਐਪਲੀਕੇਸ਼ਨਸ ਨੂੰ 90 ਦਿਨ ਪਹਿਲਾਂ ਹੀ ਕਰ ਸਕਦੇ ਹੋ। ਸੋ ਇਸ ਕੇਸ ਦੇ ਵਿੱਚ 6 ਮਹੀਨੇ ਪਹਿਲਾਂ ਤੁਸੀਂ ਕਰ ਸਕਦੇ ਹੋ। ਤੇ ਸੇਮ ਥਿੰਗ ਜਦੋਂ ਇਹਨੂੰ ਤੁਸੀਂ ਫਾਈਲ ਕਰਦੇ ਆ, ਐਕਸਟੈਂਸ਼ਨ ਫਾਈਲ ਕਰ ਦਿੰਦੇ ਆ, ਤਾਂ ਬੰਦਾ ਫਿਰ ਤੁਹਾਡੇ ਲਈ ਇੱਕ ਵਾਰੀ ਟਾਈਮਲੀ ਫਾਈਲ ਕਰਤੀ ਐਕਸਟੈਂਸ਼ਨ ਤੇ 240 ਦਿਨ ਤੱਕ ਤੁਹਾਡੇ ਲਈ ਕੰਮ ਕਰ ਸਕਦਾ ਬੰਦਾ, ਜਦ ਤੱਕ ਐਕਸਟੈਂਸ਼ਨ ਐਪਲੀਕੇਸ਼ਨ ਪੈਂਡਿੰਗ ਹੈ। ਤੇ ਫਿਰ ਠੀਕ ਹੈ। ਪ੍ਰੀਮੀਅਮ ਪ੍ਰੋਸੈਸਿੰਗ ਦੇ ਰਾਹੀਂ ਆਪਾਂ 15 ਦਿਨਾਂ 'ਚ ਜਵਾਬ ਵੀ ਲੈ ਕੇ ਆ ਸਕਦੇ ਹਾਂ, ਹਨਾ। ਠੀਕ ਹੈ ਜੀ। ਤੇ ਕੀ ਇਸ ਦੇ ਵਿੱਚ ਕੋਈ ਕੰਟਰੀ ਲਿਮਿਟੇਸ਼ਨ ਵੀ ਹੁੰਦੀ ਆ ਜਾਂ ਕਿਸੇ ਵੀ ਮੁਲਕ ਤੋਂ ਤੁਸੀਂ ਇਹ ਜਿਹੜੇ ਬੰਦੇ ਆ ਉਹਨਾਂ ਨੂੰ ਤੁਸੀਂ ਅਪਲਾਈ ਉਹ ਕਰ ਸਕਦੇ ਨੇ H1B ਦੇ ਲਈ, ਜਿਹੜਾ ਉਹ ਤੁਸੀਂ ਕਰ ਸਕਦੇ ਆ ਫਾਈਲ? ਤੁਸੀਂ ਕਿਸੇ ਵੀ ਕੰਟਰੀ ਤੋਂ ਅਪਲਾਈ ਕਰ ਸਕਦੇ ਆ, ਪਰ ਇਹਨਾਂ ਨੇ ਜਿਹੜਾ ਚਿਲੇ ਆ ਕੰਟਰੀ ਤੇ ਜਿਹੜਾ ਸਿੰਗਾਪੁਰ ਆ, ਉਹਨੂੰ ਥੋੜਾ ਜਿਹੀ ਸਪੈਸ਼ਲ ਐਲੋਕੇਸ਼ਨ ਦਿੱਤੀ ਹੋਈ ਆ। ਅੱਛਾ ਜੀ। ਉਹਨਾਂ ਨਾਲ ਸਿਟੀਜ਼ ਆ ਉੱਥੋਂ ਦੀ ਕੁਛ ਇੱਕ ਉਹਨਾਂ ਨੇ ਪਰਸੈਂਟੇਜ ਵਿੱਚੋਂ ਦੀ ਜਿਹੜੇ 65,000 ਸੀਗੇ ਉਹ ਰੱਖੇ ਹੋਏ ਆ ਕਿ ਚਿਲੀਅਨ ਤੇ ਸਿੰਗਾਪੁਰ ਜਿਹੜੇ ਆ ਉਹ ਉਹਨਾਂ ਨੂੰ ਥੋੜੀ ਜਿਹੀ ਐਡਵਾਂਟੇਜ ਹੋ ਜਾਂਦੀ ਆ ਉਹਦੇ ਕਰਕੇ। ਅੱਛਾ, ਉੱਥੋਂ ਦੇ ਜਿਹੜੇ ਸਿਟੀਜ਼ਨ ਹੈਗੇ ਆ ਉਹਨਾਂ ਦੇ ਲਈ ਜਾਂ ਉੱਥੋਂ ਦੇ ਜਿਹੜੇ ਬੋਰਨ ਆ ਸਿਰਫ ਉਹਨਾਂ ਦੇ ਲਈ? ਨਹੀਂ, ਜਿਹੜੇ ਸਿਟੀਜ਼ਨ ਆ ਉੱਥੇ ਦੇ। ਸੋ ਹੁਣ ਬੰਦਾ ਜਿੱਦਾਂ ਮੰਨ ਲਓ ਆਪਣੇ ਕਈ ਬੰਦੇ ਕੋਈ ਕੈਨੇਡਾ 'ਚ ਹੋਊਗਾ, ਯੂਰਪ ਦੇ ਹੋਰ ਮੁਲਕਾਂ 'ਚ ਜਿਹੜੇ ਉਹ ਹੈਗੇ ਆ, ਜੇ ਉੱਥੋਂ ਦੇ ਸਿਟੀਜ਼ਨ ਹੈਗੇ ਨੇ ਤੇ ਫਿਰ ਉਹ ਉੱਥੋਂ ਜਿਹੜਾ ਉਹਨਾਂ ਦੇ ਲਈ ਉੱਥੋਂ ਫਾਈਲ ਕੀਤਾ ਜਾ ਸਕਦਾ। ਮੰਨ ਲਓ ਜੇ ਆਲਰੇਡੀ ਕਿਸੇ ਹੋਰ ਪਰਪਸ ਦੇ ਲਈ ਕਿਸੇ ਹੋਰ ਮੁਲਕ ਦੇ ਵਿੱਚ ਹੈਗਾ, ਮੰਨ ਲਓ ਕੈਨੇਡਾ ਦੇ ਵਿੱਚ ਕੋਈ ਸਟੱਡੀ ਵੀਜ਼ੇ ਦੇ ਉੱਤੇ ਵੀ ਆਇਆ ਆ, ਕਿ ਉਸ ਦੇ ਲਈ ਇੱਥੋਂ ਅਮਰੀਕਾ 'ਚ ਬੈਠਿਆਂ ਦੇ ਲਈ ਵੀ ਉਹ ਅਪਲਾਈ ਕਰ ਸਕਦੇ ਨੇ, ਤਾਂ ਕੀ ਉਹ ਵੀ ਪ੍ਰੋਸੈਸ ਹੁੰਦਾ ਹੈ? ਮੈਂ ਥੋੜਾ ਜਿਹਾ ਕਲੀਅਰ ਕਰ ਦਿੰਦਾ, ਇਹ ਥੋੜੀ ਲੋਕਾਂ ਨੂੰ ਫਿਰ ਕਨਫਿਊਜ਼ਨ ਹੋ ਜਾਂਦੀ ਹੈ ਕਾਫੀ। ਠੀਕ ਹੈ। ਪਹਿਲਾਂ ਮੈਨੂੰ ਪਤਾ ਲੇਆਊਟ। ਸੋ ਇਹ ਹੈ ਕਿ ਹਰੇਕ ਕੰਟਰੀ ਦੇ ਨਾਲ ਇਹਨਾਂ ਦੀ ਨਾ ਟ੍ਰੀਟੀ ਦੇ ਜਿਹੜਾ ਵੀਜ਼ਾ ਜਿਹੜੇ ਹੈਗੇ ਆ ਪੁਰਾਣੇ, ਜੇ ਬਹੁਤ ਪਿੱਛੇ ਜਾਈਏ ਤਾਂ ਕਿੱਦਾਂ ਸੀਗਾ ਕਿ ਕੰਟਰੀ ਦੇ ਵਿੱਚ ਆਪਸ ਵਿੱਚ ਸਮਝੌਤੇ ਹੁੰਦੇ ਸੀ। ਲਾਅ ਜਿਹੜਾ ਹੈਗਾ ਕਿਤੇ ਲਿਖਿਆ ਨਹੀਂ ਗਿਆ ਹਨਾ ਕਿੱਦਾਂ। ਠੀਕ ਹੈ। ਕਾਫੀ ਕੰਟਰੀਜ਼ ਨੇ ਇਹਨਾਂ ਨੇ ਟ੍ਰੀਟੀ ਕੀਤੇ ਨੇ, ਜਿੱਦਾਂ ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਹੈਗਾ E2 ਟ੍ਰੀਟੀ ਨਾ। E2 ਵੀਜ਼ੇ ਤੇ ਆ ਸਕਦੇ ਆ, E1 ਵੀਜ਼ੇ ਤੇ ਆ ਸਕਦੇ ਆ। ਹੂੰ। ਫਿਰ ਜਿਹੜਾ ਕੈਨੇਡਾ ਤੇ ਮੈਕਸੀਕੋ, ਉਹਨਾਂ ਦੇ ਨਾਲ ਆਪਾਂ ਦੇਖਿਆ ਕਿ TN ਦੀ ਟ੍ਰੀਟੀ ਕੀਤੀ, TN ਵੀਜ਼ੇ ਤੇ ਆ ਸਕਦੇ ਆ, ਸਿਰਫ ਕੈਨੇਡੀਅਨ ਤੇ ਮੈਕਸੀਕਨ ਨੂੰ ਹੈਗਾ। ਆਸਟ੍ਰੇਲੀਆ ਦਾ ਜਿਹੜਾ ਹੈਗਾ E3 ਵੀਜ਼ੇ ਦੀ ਟ੍ਰੀਟੀ ਕੀਤੀ ਹੈ ਕਿ ਉਹਨਾਂ ਨਾਲ ਹਰੇਕ ਕੰਟਰੀ ਨਾਲ ਅਲੱਗ-ਅਲੱਗ ਜਾ ਕੇ ਟ੍ਰੀਟੀਆਂ ਕੀਤੀਆਂ, ਜਿਹੜੇ ਨੰਬਰ ਉਹਨਾਂ ਨੂੰ ਦਿੱਤੇ ਆ। ਜਿਹੜੀ H1B ਵਾਲੀ ਟ੍ਰੀਟੀ ਆ ਉਹ ਕੈਨੇਡਾ, ਆਸਟ੍ਰੇਲੀਆ ਇਹਨਾਂ ਤੇ ਕਿਸੇ ਤੇ ਲਾਗੂ ਨਹੀਂ ਹੈਗੀ। ਜਿਹੜੀ H1, ਪਹਿਲੀ ਗੱਲ ਤਾਂ H1B ਕਿਸੇ ਦਾ ਵੀ ਤੁਸੀਂ ਫਾਈਲ ਕਰ ਸਕਦੇ ਹੋ ਕਿਸੇ ਵੀ ਕੰਟਰੀ ਤੋਂ, ਕੋਈ ਐਸੀ ਰੋਕ ਟੋਕ ਨਹੀਂ ਹੈਗੀ। ਜਿਹੜਾ 65,000 ਵੀਜ਼ੇ ਆ ਉਹਦੇ ਵਿੱਚ ਤੁਸੀਂ ਕੰਪੀਟ ਕਰਦੇ ਹੋ। ਤੇ ਜੇ ਠੀਕ ਕੋਈ ਹੈ। ਵੀ ਇਹਨਾਂ ਚੋਂ ਬੰਦਾ US ਦੇ ਵਿੱਚ ਆ ਕੇ ਮਾਸਟਰਸ ਡਿਗਰੀ ਜਾਂ ਹਾਇਰ ਡਿਗਰੀ ਹਾਸਲ ਕਰਦਾ ਤੇ ਉਹਨਾਂ ਨੂੰ 20,000 ਹੋਰ ਐਲੋਕੇਸ਼ਨ ਹੈਗੀ ਆ। ਮਤਲਬ ਕਿ ਉਹ ਜਿਹੜਾ 20,000 ਐਕਸਟਰਾ ਜਿਹੜੇ ਹੈਗੇ ਆ ਉਹਦੇ ਵਿੱਚ ਉਹਨਾਂ ਨੂੰ ਇੱਕ ਚਾਂਸ ਮਿਲਦਾ, 2 ਵਾਰੀ ਲੋਟਰੀ ਦਾ ਕਹਿ ਉਹਨਾਂ ਨੂੰ ਚਾਂਸ ਮਿਲਦਾ। ਸੋ ਜਿਹੜਾ ਸਿੰਗਾਪੁਰ ਤੇ ਚਿਲੇ ਦੀ ਗੱਲ ਦੱਸੀ ਹੈ, ਸਿੰਗਾਪੁਰ ਤੇ ਚਿਲੇ ਨੂੰ ਜਿਹੜੇ H1B ਵਾਲੇ 65,000 ਜਿਹੜੇ ਹੈਗੇ ਆ, ਉਹ ਚੋਂ ਇੱਕ ਛੋਟੀ ਪਰਸੈਂਟੇਜ, ਮੈਨੂੰ ਐਗਜ਼ੈਕਟ ਨੰਬਰ ਟਾਪ ਆਫ ਮਾਈ ਹੈਡ ਯਾਦ ਨਹੀਂ ਹੈ, 5-6,000 ਦੇ ਵਿੱਚ ਹੈ। 5-6,000 ਜਿਹੜੇ ਹੈਗੇ ਐਲੋਕੇਸ਼ਨ ਉਹਨੂੰ ਰੱਖੀ ਹੈ ਕਿ ਉਹਦੇ ਵਿੱਚ ਉਹ ਜਿਹੜੀਆਂ 2 ਕੰਟਰੀਆਂ ਦੇ ਲੋਕੀ ਆ ਉਹ ਆ ਸਕਦੇ ਨੇ। ਠੀਕ ਹੈ ਜੀ। ਜੀ ਬਿਲਕੁਲ। ਸੋ
ਕੀ ਜਿਹੜਾ H1B ਵੀਜ਼ਾ ਆ ਉਹ ਇੱਕ EMPLOYER ਦੇ ਨਾਲ ਬੱਝਾ ਹੁੰਦਾ ਆ ਕਿ ਇੱਕ ਵਾਰੀ ਇੱਥੇ ਆ ਕੇ ਉਹ ਬੰਦਾ H1B ਜਿਹੜਾ ਵੀਜ਼ਾ ਹੋਲਡਰ ਆ ਉਹ ਆਪਣਾ EMPLOYER ਵੀ ਚੇਂਜ ਕਰ ਸਕਦਾ ਹੈ? ਜੀ ਬਿਲਕੁਲ ਚੇਂਜ ਕਰ ਸਕਦਾ ਹੈ। ਇੱਕ ਵਾਰੀ ਤੁਹਾਡਾ H1B ਜਦੋਂ ਸ਼ੁਰੂ ਹੋ ਗਿਆ, ਤੁਹਾਡੀ ਪੇ ਸਟੱਬਸ ਰਨ ਹੋਣੀਆਂ ਸ਼ੁਰੂ ਹੋ ਗਈਆਂ, ਤੁਸੀਂ ਇੱਕ EMPLOYER ਤੋਂ ਦੂਜੇ EMPLOYER ਜਾ ਸਕਦੇ ਹੋ, ਪਰ ਇਹਨੂੰ ਜਾਣ ਲਈ ਤੁਹਾਡੇ ਨਵੇਂ EMPLOYER ਨੂੰ ਦੁਬਾਰਾ H1B ਫਾਈਲ ਕਰਨਾ ਪਊਗਾ। ਬਸ ਸ਼ਰਤ ਇਹ ਹੁੰਦੀ ਹੈ ਕਿ ਤੁਹਾਨੂੰ ਦੁਬਾਰਾ ਲੋਟਰੀ ਦੇ ਵਿੱਚ ਨਹੀਂ ਜਾਣਾ ਪੈਂਦਾ, ਸੋ ਤੁਸੀਂ ਕਿਸੇ ਵੀ ਵੇਲੇ ਉਹਨੂੰ ਟ੍ਰਾਂਸਫਰ ਜਿਹੜਾ ਉਹ ਕਰ ਸਕਦੇ ਹੋ। ਪਰ ਐਪਲੀਕੇਸ਼ਨ ਇੱਕ ਹਿਸਾਬ ਦੇ ਨਾਲ ਫਿਰ ਦੁਬਾਰਾ ਜਿਹੜੀ ਉਹ ਕਰਨੀ ਪੈਂਦੀ ਆ? ਜੀ ਬਿਲਕੁਲ, ਐਪਲੀਕੇਸ਼ਨ ਪੂਰੀ ਤੁਹਾਨੂੰ ਦੁਬਾਰਾ ਨਵੀਂ ਸਾਰਾ, ਕਿਉਂਕਿ ਤੁਹਾਨੂੰ ਕੇਸ ਬਣਾਉਣਾ ਨਾ ਕਿ ਇਹਦੇ ਕੋਲ ਜੌਬ ਆ, ਜੌਬ ਰਿਲੇਟਡ ਆ, ਮੇਰੀ ਡਿਗਰੀ ਦੇ ਨਾਲ ਰਿਲੇਟਡ ਆ, ਤੁਹਾਨੂੰ ਬਿਜ਼ਨਸ ਐਕਸਪਲੇਨ ਕਰਨਾ ਪੈਂਦਾ, ਤੁਹਾਨੂੰ ਪੋਜੀਸ਼ਨ ਐਕਸਪਲੇਨ ਕਰਨੀ ਪੈਂਦੀ। ਸੋ ਹਰ ਵਾਰੀ ਜਦੋਂ ਤੁਸੀਂ EMPLOYER ਚੇਂਜ ਕਰੋਗੇ ਤੇ ਹਰ ਵਾਰੀ ਫਿਰ H1 ਦੀ ਜਿਹੜੀ ਉਹ ਨਵੀਂ ਫਾਈਲਿੰਗ ਉਸ ਨੂੰ ਬੇਸਿਕਲੀ EMPLOYER ਦੇ ਲਈ ਅਪਡੇਟ ਜਿਹੜਾ ਆ ਉਹ ਉਹਨਾਂ ਨੂੰ ਕਰਨਾ ਜਿਹੜਾ ਉਹ ਪਵੇਗਾ ਜੀ। ਤੇ ਕੀ ਜੇ ਕੋਈ ਲੇਡ ਆਫ ਹੋ ਜਾਂਦਾ ਆ ਉਸ ਮਾਮਲੇ ਦੇ ਵਿੱਚ ਫਿਰ ਕੀ ਬਣਦਾ ਹੈ? ਸੋ ਹਾਂਜੀ, ਅਮਰੀਕਾ ਨਾ ਥੋੜਾ ਇਸ ਮਾਮਲੇ ਵਿੱਚ ਸਟ੍ਰਿਕਟ ਹੈ। ਜੇ ਤੁਹਾਡਾ ਲੇ ਆਫ ਹੋ ਗਿਆ ਤੇ ਤੁਸੀਂ ਆਊਟ ਆਫ ਸਟੇਟਸ ਹੋ ਜਾਂਦੇ ਹੋ, 60 ਦਿਨ ਦਾ ਤੁਹਾਨੂੰ ਟਾਈਮ ਮਿਲਦਾ ਹੈ। 60 ਦਿਨ ਦੇ ਟਾਈਮ ਦੇ 60 ਦਿਨ ਦਾ ਗ੍ਰੇਸ ਪੀਰੀਅਡ ਮਿਲਦਾ। ਉਹ ਗ੍ਰੇਸ ਪੀਰੀਅਡ 'ਚ ਤੁਸੀਂ ਨਵਾਂ EMPLOYER ਲੱਭ ਕੇ ਉਹਦੇ ਵਿੱਚ ਟ੍ਰਾਂਸਫਰ ਲਾਣੀ ਹੁੰਦੀ ਹੈ, ਜਾਂ ਤੁਸੀਂ ਹੋਰ ਕੋਈ ਜਿਹੜਾ ਸਟੇਟਸ ਆ, ਟੂਰਿਸਟ ਵੀਜ਼ਾ ਜਾਂ ਜੋ ਵੀ ਤੁਹਾਡੇ ਕੋਲ ਆਪਸ਼ਨ ਹੈ, H4 ਦੀ ਆਪਸ਼ਨ ਹੈ, ਜਿਹੜੀ ਵੀ ਆਪਸ਼ਨ, ਤੁਹਾਨੂੰ ਆਪਣਾ ਸਟੇਟਸ ਜਿਹੜਾ ਉਹ 60 ਦਿਨ ਦੇ ਅੰਦਰ ਅੰਦਰ ਲੇ ਆਫ ਹੋਏ ਤੋਂ ਜਾਂ ਆਪਣੇ H1B ਐਕਸਪਾਇਰ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪਣਾ ਜਿਹੜਾ ਸਟੇਟਸ ਹਮੇਸ਼ਾ ਇੱਥੇ ਮੇਨਟੇਨ ਕਰਕੇ ਰੱਖਣਾ ਪੈਂਦਾ, ਕਿਉਂਕਿ ਜਿਹੜੀ ਆ ਇਮੀਗ੍ਰੇਸ਼ਨ ਹੈ, ਲੀਗਲ ਇਮੀਗ੍ਰੇਸ਼ਨ ਕਹਿੰਦੇ ਨੇ ਇਹਨੂੰ। ਦੂਜੀ ਜਿਹੜੀ ਹੋ ਗਈ ਉਹ ਕਹ ਲਓ ਇਲੀਗਲ ਇਮੀਗ੍ਰੇਸ਼ਨ ਹੈ। ਸੋ ਲੀਗਲ ਇਮੀਗ੍ਰੇਸ਼ਨ ਦੇ ਵਿੱਚ ਇੱਕ ਇਹ ਹੈ ਕਿ ਕਾਈਂਡ ਆਫ ਸ਼ੋਰਟ ਪਾਥ ਹੁੰਦਾ ਕਿ ਤੁਹਾਨੂੰ ਇਵੈਂਚੁਅਲੀ ਗ੍ਰੀਨ ਕਾਰਡ ਮਿਲ ਜਾਂਦਾ ਹੈ। ਕੋਈ ਸਾਲ ਮੰਗੋ ਨਹੀਂ ਕਿ ਜੱਜ ਨੇ ਤੁਹਾਡੀ ਕਿਸਮਤ ਡਿਸਾਈਡ ਕਰਨੀ ਹੈ, ਪਰ ਇਹਦੇ ਵਿੱਚ ਇਹ ਹੈ ਕਿ ਰਸਤਾ ਜਿਹੜਾ ਲੰਬਾ ਹੁੰਦਾ ਤੇ ਤੁਹਾਨੂੰ ਜਿਹੜਾ, ਕਿਉਂਕਿ ਬਾਏ ਦਾ ਬੁੱਕ ਹੈਗਾ ਤੇ ਇਹਦੀ ਤੁਹਾਨੂੰ ਨਾ ਕੰਪਲਾਇੰਸ ਬਹੁਤ ਜ਼ਿਆਦਾ ਹੈਗੀ, ਤੁਹਾਨੂੰ ਤੁਸੀਂ ਆਸੇ-ਪਾਸੇ ਨਹੀਂ ਕਿਤੇ ਕੰਮ ਕਰ ਸਕਦੇ। ਸੋ ਜਿਹੜੀ ਜ਼ਿਆਦਾਤਰ ਕੰਪਲੇਨ ਸੁਣਨ ਨੂੰ ਮਿਲਦੀ ਹੈ ਲੀਗਲ ਇਮੀਗ੍ਰੇਸ਼ਨ ਵਾਲਿਆਂ ਤੋਂ, ਇਹ ਕਹਿੰਦੇ ਆ ਕਿ ਯਾਰ ਆਪਾਂ ਬਾਏ ਦਾ ਬੁੱਕ ਆਉਂਦੇ ਹਾਂ, ਪੜ੍ਹਾਈ ਕਰਕੇ ਵੀ ਆਉਂਦੇ ਹਾਂ, ਸਾਨੂੰ ਉਹਨਾਂ ਨੇ ਬੱਝ ਕੇ ਰੱਖਿਆ ਕੰਪਨੀਆਂ ਦੇ ਪੱਲੇ, ਤੇ ਜਿਹੜਾ ਬਾਰਡਰ ਟੱਪ ਕੇ ਆਉਂਦਾ ਉਹਨੂੰ ਓਪਨ ਐਂਡਡ ਵਰਕ ਪਰਮਿਟ ਮਿਲ ਜਾਂਦਾ, ਉਹ ਕਿਤੇ ਵੀ ਕੰਮ ਕਰ ਸਕਦਾ ਹੈ ਨਾ। ਸੋ ਦੋਨਾਂ ਜਿਹੜੀਆਂ ਚੀਜ਼ਾਂ ਦੇ ਪ੍ਰੋਜ਼ ਐਂਡ ਕੌਨਸ ਆ, ਜਿਹੜਾ 2 ਨੰਬਰ 'ਚ ਟੱਪ ਕੇ ਆ ਰਿਹਾ ਉਹ ਰਿਸਕ ਰਹਿ ਰਿਹਾ ਆਪਣੀ ਜਾਨ ਦਾ, ਉਹ ਇੱਕ ਦਾ ਖੇਡ ਰਿਹਾ ਕਿ ਕਿਸਮਤ ਦੇ ਅਜਮਾ ਰਿਹਾ ਆਪਣੀ ਕਿ ਮੇਰਾ ਜੱਜ ਕੇਸ ਪਾਸ ਕਰੂਗਾ ਕਿ ਨਹੀਂ ਕਰੂਗਾ। ਜਿਹੜਾ H1B ਵਾਲਾ ਉਹ ਬੰਦਾ ਕੈਲਕੂਲੇਟਡ ਆ ਰਿਹਾ, ਸੇਫ ਆ ਰਿਹਾ ਵਾ, ਉਹਦਾ ਪ੍ਰੋਸੈਸ ਲੰਬਾ ਵਾ, ਉਹਨੂੰ ਉਹਦੇ ਪੈਸੇ ਨਹੀਂ ਇੰਨੇ ਬੰਨੇ, ਉਹਨੂੰ ਲਿਮਿਟਡ ਇੱਕ ਜਿਹੜਾ ਕਹਿ ਲਓ EMPLOYER ਲਈ ਕੰਮ ਕਰਨਾ ਪੈਣਾ, ਪਰ ਉਹਦਾ ਇਹ ਹੈ ਕਿ ਉਹਦਾ ਜਿਹੜਾ ਰਸਤਾ ਉਹ ਪੱਕਾ ਵਾ, ਉਹਦੀ ਇਵੈਂਚੁਅਲੀ ਗੱਲ ਬਣ ਜਾਂਦੀ ਹੈ। ਸੋ ਇਹ ਮੋਟਾ ਜਿਹੜਾ ਲੀਗਲ ਇਮੀਗ੍ਰੇਸ਼ਨ ਤੇ ਇਲੀਗਲ ਇਮੀਗ੍ਰੇਸ਼ਨ 'ਚ ਫਰਕ ਹੈ। ਸੋ ਜਿਹੜੇ ਲੀਗਲ ਇਮੀਗ੍ਰੇਸ਼ਨ ਰਾਹੀਂ ਆ ਸਕਦੇ ਨੇ, ਇਹ ਬੜਾ ਸਵਾਲ ਕਾਫੀ ਵਾਰੀ ਪੁੱਛਿਆ ਜਾਂਦਾ ਲਾਇਰਸ ਤੋਂ, ਜਿਹੜੇ ਲੀਗਲ ਰਾਹੀਂ ਆ ਸਕਦੇ ਉਹ ਲੀਗਲ ਰਾਹੀਂ ਹੀ ਆਓ, ਕਿਉਂਕਿ ਬੈਟਰ ਹੈ, ਤੁਹਾਡਾ ਸਿਕਿਉਰ ਫਿਊਚਰ ਹੈ, ਤੁਹਾਡਾ ਘਰ ਵਾਲੀ ਉਹਨੂੰ ਵਰਕ ਪਰਮਿਟ ਮਿਲ ਸਕਦਾ, ਬੱਚੇ ਆ ਕੇ ਪੜ੍ਹ ਸਕਦੇ ਨੇ, ਤੇ ਫਿਰ ਅੱਗੇ ਤੁਹਾਡੇ ਜਿਹੜੇ ਗ੍ਰੀਨ ਕਾਰਡ ਦੇ ਪਾਥਵੇ ਆ ਉਹ ਵੀ ਲੀਗਲ ਤਰੀਕੇ ਨਾਲ ਖੁੱਲ ਜਾਂਦੇ ਆ। ਜੀ ਬਿਲਕੁਲ, ਪਰ ਇਹ ਵੀ 60 ਦਿਨ ਦਾ ਹੀ ਗ੍ਰੇਸ ਪੀਰੀਅਡ ਹੈ ਜਿਹੜੇ ਉਹ ਦਿੰਦੇ ਆ ਵੀ ਜੇ H1 ਤੇ ਆਏ ਬੰਦੇ ਦਾ ਲੇ ਆਫ ਹੋ ਗਿਆ ਤਾਂ 60 ਦਿਨਾਂ ਦੇ ਵਿੱਚ ਨਵੀਂ ਜੌਬ ਲੱਭ ਕੇ ਤੇ ਉਹਦੇ ਲਈ ਉਹਨੂੰ ਜਿਹੜਾ ਆ ਫਿਰ ਦੁਬਾਰਾ ਉਸ ਮਾਮਲੇ ਦੇ ਵਿੱਚ ਫਿਰ ਉਹ H1B ਸਿਰਫ ਉਹ ਚੇਂਜ ਹੋਊਗਾ ਜਾਂ ਉਹਨਾਂ ਨੂੰ ਮੁੱਢ ਤੋਂ ਅਪਲਾਈ ਜਿਹੜਾ ਉਹ ਜਿੱਦਾਂ ਕਹਿ ਲਓ ਵੀ ਪਹਿਲੋਂ ਲੋਟਰੀ 'ਚ ਜਾਣਾ ਪੈਂਦਾ ਫਿਰ ਉਹ ਲੋਟਰੀ 'ਚ ਜਾਣਾ ਪਊਗਾ? ਪਹਿਲਾਂ ਤਾਂ ਦੇਖੋ ਜਿਹੜਾ 60 ਦਿਨ ਨਾਲ ਨਾ ਉਹਨੂੰ ਆਪਾਂ ਟੂਰਿਸਟ ਵੀਜ਼ਾ 'ਚ ਵੀ ਆਪਾਂ ਚੇਂਜ ਕਰ ਸਕਦੇ ਹਾਂ, ਕਹਿ ਲਓ ਕਿ 6 ਮਹੀਨੇ ਦੀ ਮੋਹਲਤ ਵੀ ਲੈ ਕੇ ਦੇ ਸਕਦੇ ਹਾਂ, ਹਨਾ। ਸੋ ਠੀਕ ਹੈ, ਕਾਫੀ ਵੱਡਾ ਟਾਈਮ ਹੈ। ਹੁਣ ਜੇ 6 ਮਹੀਨੇ 'ਚ ਵੀ ਤੁਹਾਡੀ ਨੌਕਰੀ ਨਹੀਂ ਲੱਗਦੀ ਹੈ, ਫਿਰ ਤਾਂ ਅਮਰੀਕਾ ਇਟਸੈਲਫ ਬਹੁਤ ਐਕਸਪੈਂਸਿਵ ਪਲੇਸ ਹੈ ਰਹਿਣ ਲਈ, ਹਨਾ। ਤੁਸੀਂ 6 ਮਹੀਨੇ ਬਿਨਾਂ ਕੰਮ ਕੀਤੇ ਰਹਿ ਨਹੀਂ ਸਕਦੇ ਫੈਮਿਲੀ ਦੇ ਨਾਲ, ਹਨਾ। ਤੇ ਨਹੀਂ, ਤੁਹਾਨੂੰ ਦੁਬਾਰਾ ਲੋਟਰੀ ਦੇ ਵਿੱਚ ਨਹੀਂ ਜਾਣਾ ਪੈਂਦਾ, ਤੁਸੀਂ ਸਿੱਧਾ ਹੀ ਉਹਨੂੰ ਟ੍ਰਾਂਸਫਰ ਹੀ ਕਰ ਦਿਓ। ਇੱਕ ਵਾਰੀ ਤੁਸੀਂ ਲੋਟਰੀ ਦੇ ਵਿੱਚ ਆ ਗਏ ਤਾਂ ਤੁਹਾਡੀ ਲੋਟਰੀ, ਜੇ ਤੁਸੀਂ 6 ਸਾਲ ਲਈ H1B ਦੀ ਵਰਤੋਂ ਨਾ ਕੀਤੀ, ਫਿਰ ਤੁਹਾਡੀ ਲੋਟਰੀ ਚਲੀ ਜਾਂਦੀ ਹੈ। ਨਹੀਂ ਤੇ ਅਦਰਵਾਈਜ਼ ਤੁਸੀਂ ਭਾਵੇਂ ਅਮਰੀਕਾ ਛੱਡ ਕੇ ਵੀ ਚਲ ਜਾਓ, ਤੁਸੀਂ ਦੁਬਾਰਾ ਆਪਣੀ ਜਿਹੜੀ ਲੋਟਰੀ ਉਹਨੂੰ ਯੂਟੀਲਾਈਜ਼ ਕਰ ਸਕਦੇ ਹੋ ਸੇਮ, ਤੇ ਦੁਬਾਰਾ ਨਹੀਂ ਜਾਣ ਦੀ ਲੋੜ ਪਊਗੀ। ਠੀਕ ਹੈ। ਸੋ ਹੁਣ ਆਪਾਂ ਜੇ ਡਿਪੈਂਡੈਂਟ ਵਾਲਾ ਜਿਹੜਾ H4 ਵੀਜ਼ੇ ਦੀ ਗੱਲ ਕਰੀਏ, ਤੁਸੀਂ ਕਿਹਾ ਸੀਗਾ ਵੀ ਉਸ ਦੇ ਵਿੱਚ ਜਿਹੜਾ ਸਪਾਊਸ ਆ ਉਸ ਨੂੰ ਕੰਮ ਕਰਨ ਦੀ ਵੀ ਜਿਹੜੀ ਉਹ ਹੋ ਜਾਂਦੀ ਹੈ, EAD ਕਾਰਡ ਜਿਹੜਾ ਉਹ ਮਿਲ ਜਾਂਦਾ ਆ, ਉਹ ਕੀ ਚੀਜ਼ ਹੁੰਦੀ ਹੈ ਤੇ ਉਹ ਕਿੱਦਾਂ ਅਪਲਾਈ ਕੀਤਾ ਜਾਂਦਾ ਹੈ? ਜੀ, ਸੋ ਪਹਿਲਾਂ ਤਾਂ ਇਹ ਦੱਸੀਏ ਜਿਹੜੇ, ਕਿਉਂਕਿ ਸੁਣਨ ਵਾਲਿਆਂ ਨੂੰ ਨਹੀਂ ਪਤਾ ਸੀ ਨਾ ਇਹ ਪ੍ਰੋਗਰਾਮ ਕੀ ਆ। ਸੋ H1B ਜਿੱਦਾਂ ਆਪਾਂ ਦੱਸਿਆ ਕਿ ਡਿਗਰੀ ਉਹਨਾਂ ਨੇ ਬੇਸ ਬਣਾਤਾ ਕਿ ਤੁਸੀਂ 4 ਸਾਲ ਦੀ ਤੁਹਾਨੂੰ ਡਿਗਰੀ ਚਾਹੀਦੀ ਹੈ, ਹਨਾ। ਤੇ ਕੰਪੈਟੀਟਿਵ ਹੈ, ਕਿਉਂਕਿ ਐਵੇਂ ਨਹੀਂ ਕਿ EMPLOYER ਨੇ ਕਿਸੇ ਨੂੰ ਵੀ ਦੇ ਦਿੱਤਾ। ਜਿਹੜੀਆਂ ਕੰਪਨੀਆਂ ਉਹ ਇੰਡੀਆ ਜਾ ਕੇ ਪਹਿਲਾਂ ਕੰਮ ਕਰਾਉਂਦੀਆਂ, ਦੇਖਦੀਆਂ ਕਿਹੜਾ ਬੰਦਾ ਲਾਇਕ ਆ, ਸੋ ਬੈਸਟ ਆਫ ਦਾ ਬੈਸਟ ਨੂੰ ਇਹ ਲੈ ਕੇ ਆਉਂਦੇ ਆ।
ਸੋ ਸਰਕਾਰਾਂ ਨੇ ਕੀ ਕੀਤਾ ਸੀਗਾ ਕਿ ਇਹਨਾਂ ਨੇ ਨਾ ਜਿਹੜੇ ਹੁਣ ਜਿਹੜਾ ਪੜ੍ਹਿਆ ਲਿਖਿਆ ਬੰਦਾ ਆਇਆ ਤਾਂ ਮੋਸਟਲੀ ਲਾਈਕਲੀ ਉਹਦੀ ਜਿਹੜੀ ਘਰ ਵਾਲੀ ਉਹ ਵੀ ਪੜ੍ਹੀ ਲਿਖੀ ਆਊਗੀ। ਸੋ ਜਿਹੜਾ ਇਹਨਾਂ ਦਾ ਵੀਜ਼ਾ ਸੀਗਾ ਪਹਿਲਾਂ ਤਾਂ ਇਹਨਾਂ ਦੇ ਕਈ ਸਾਲ ਜਿੱਦਾਂ ਸੀਗਾ ਕਿ ਜਿਹੜਾ ਘਰ ਵਾਲੀ ਆਉਂਦੇ ਸੀ ਡਿਪੈਂਡੈਂਟ H4 ਤੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਸੀਗਾ। ਸੋ ਕਾਫੀ ਟੈਲੈਂਟ ਜਿਹੜਾ ਸੀਗਾ ਵੇਸਟ ਹੋ ਰਿਹਾ ਸੀਗਾ ਕਿਉਂਕਿ ਫਿਰ ਲੋਟਰੀ ਲੱਗਣੀ ਵੀ ਔਖੀ ਸੀਗੀ, ਸਾਰਿਆਂ ਦੀ ਤਾਂ ਲੱਗਣੀ ਨਹੀਂ। ਸੋ ਕਾਫੀ ਸਾਰੇ ਜਿਹੜੇ ਲੋਕੀ ਸੀਗੇ ਉਹਨਾਂ ਨੇ ਆਪਣੇ ਜਿਹੜੇ ਕਰੀਅਰ ਸੀਗੇ ਇਦਾਂ ਹੀ ਉਹਨਾਂ ਦੇ ਖਰਾਬ ਹੋ ਗਏ ਕਿ ਚੱਲ ਇੱਕ ਜਣੇ ਦਾ ਚੱਲ ਜੂਗਾ ਤੇ ਕਾਫੀ ਜਿੱਦਾਂ ਚੈਲੰਜਸ ਆਏ। ਫਿਰ ਇਹਨਾਂ ਨੇ ਵੀ ਕਾਫੀ ਜ਼ਿਆਦਾ ਫਾਈਟ ਕੀਤੀ, ਜਿੱਦਾਂ ਸਾਲਮ ਵਾਲਿਆਂ ਦੇ ਵੀ ਆਪਾਂ ਦੇਖਦੇ ਹਾਂ ਲਾਅ ਸੂਟ ਤੇ ਧਰਨੇ ਤੇ ਰੈਲੀਆਂ। ਸੋ ਫਿਰ ਹੁਣੇ ਰੀਸੈਂਟਲੀ ਹਨਾ ਪਿਛਲੇ ਕੁਝ ਸਾਲਾਂ 'ਚ ਫਿਰ ਇਹਨਾਂ ਨੇ ਜਿਹੜੀ H4EAD ਉਹ ਬਣਾਈ ਆ ਕਿ ਜਿਹੜਾ H4EAD ਪਰ ਇਦਾਂ ਕਿ ਇਹ ਨਹੀਂ ਕਿ ਆਂਦੇ ਹੀ ਜਿਹੜਾ ਡਿਪੈਂਡੈਂਟ ਆ ਉਹਨੂੰ ਵਰਕ ਆਥੋਰਾਈਜੇਸ਼ਨ ਮਿਲ ਜਾਣੀ ਹੈ। H4EAD ਇਹ ਹੈ ਕਿ ਜਦੋਂ ਇੱਕ ਵਾਰੀ H1B ਵਾਲਾ ਆ ਗਿਆ ਤੇ ਨਾਲ ਉਹਦੇ H4 ਸਪਾਊਸ ਆ ਗਿਆ ਤੇ ਜਦੋਂ ਉਹਦਾ EMPLOYER ਨੇ ਗ੍ਰੀਨ ਕਾਰਡ ਸ਼ੁਰੂ ਕੀਤਾ, US EMPLOYER ਨੇ ਗ੍ਰੀਨ ਕਾਰਡ ਕੀਤਾ ਤੇ I-140 ਅਪਰੂਵ ਹੋ ਗਿਆ, ਉਹ ਵਾਲੇ ਮੁਕਾਮ ਤੱਕ ਪਹੁੰਚਣਾ ਜ਼ਰੂਰੀ ਹੈ। ਉਸ ਤੋਂ ਬਾਅਦ ਫਿਰ ਜਿਹੜਾ ਸਪਾਊਸ ਆ ਉਹ H4EAD ਫਾਈਲ ਕਰ ਸਕਦਾ। ਸੋ ਕਹਿਣ ਦਾ ਮਤਲਬ ਹੈ ਕਿ ਆਂਦੇ ਤਾਂ ਵੀ ਉਹਨਾਂ ਨੂੰ ਸੈਕਰੀਫਾਈਸ 2-4 ਸਾਲ ਜਦ ਤੱਕ EMPLOYER ਗ੍ਰੀਨ ਕਾਰਡ ਨਹੀਂ ਫਾਈਲ ਕਰਦਾ ਤਦ ਤੱਕ ਉਹਨਾਂ ਨੂੰ ਵੇਟ ਕਰਨੀ ਪੈਣੀ ਹੈ। ਤੇ ਇਹਦੇ ਵਿੱਚ ਇਹ ਸੀਗਾ ਕਿ ਹੋਰ ਅੱਗੇ ਬਹੁਤ ਮਸਲੇ ਸੀਗੇ, ਜਿੱਦਾਂ ਹੁਣ ਅਸਾਲਮ ਵਾਲਿਆਂ ਨੂੰ ਤੇ ਆਟੋਮੈਟਿਕ 180 ਦਿਨ ਦਾ ਵਾਧਾ ਦੇ ਦਿੰਦੇ ਸੀਗੇ ਹਨਾ ਕਿ ਫਾਈਲ ਐਕਸਟੈਂਸ਼ਨ 180 ਦਿਨ ਮਿਲ ਗਏ। ਉਹ ਕਹਿੰਦਾ ਚੱਲ ਮੈਂ ਘੱਟੋ ਘੱਟ 180 ਦਿਨ ਹੋਰ ਟਰੱਕ ਚਲਾ ਸਕਦਾ। ਇਹਨਾਂ ਨੂੰ ਉਹ 180 ਦਿਨ ਵੀ ਨਹੀਂ ਸੀਗੇ, ਇਹਨਾਂ ਦਾ ਸਿੱਧੇ ਸੀਗਾ ਕਿ ਜਿੱਦਣ ਖਤਮ ਹੋਈ ਉਦਾਂ ਹੀ ਇਹਨਾਂ ਨੂੰ ਆਪਣਾ ਕੰਮ ਛੱਡਣਾ ਪੈਂਦਾ ਸੀਗਾ। ਹੁਣ ਇਹ ਕੰਮ ਵੀ ਕੰਪਨੀਆਂ ਦੇ ਵਿੱਚ ਕਰਦੇ ਸੀਗੇ, ਗੂਗਲ ਫੇਸਬੁੱਕ ਦੇ ਵਿੱਚ, ਤੇ ਇਹਨਾਂ ਨੂੰ ਉਹ ਬਹੁਤ ਨੁਕਸਾਨ ਹੋ ਰਿਹਾ ਸੀਗਾ। ਫਿਰ ਇਹਨਾਂ ਨੇ ਉਹ ਲਾਅ ਸੂਟ ਜਿਹੜੇ ਸੀਗੇ, ਕਾਫੀ ਲਾਅ ਸੂਟਸ ਇਹਨਾਂ ਨੇ ਸਰਕਾਰਾਂ ਤੇ ਕੀਤੇ ਆ ਤੇ ਹੁਣ ਬੇਸਿਕਲੀ ਸਰਕਾਰ ਦਾ ਜਿਹੜਾ ਸੀਗਾ ਉਹਨਾਂ ਨੇ ਕੰਪਰੋਮਾਈਜ਼ ਕੀਤਾ ਕਿ ਨਹੀਂ ਇਦਾਂ ਨਹੀਂ, ਇਹ ਵੀ ਇਹਨਾਂ ਨੂੰ ਵੀ 180 ਦਿਨ ਦਿਓ। ਉਹ ਕਹਿੰਦੇ ਕਿ ਜੇ ਤੁਸੀਂ ਅਸਾਈਲਮ ਵਾਲਿਆਂ ਨੂੰ ਦੇ ਸਕਦੇ ਹੋ ਜਿਹੜਾ 2 ਨੰਬਰ 'ਚ ਆਇਆ, ਆਪਾਂ ਲੀਗਲ ਤਰੀਕੇ ਨਾਲ ਸਾਡਾ ਵੀ ਵਰਕ ਪਰਮਿਟ ਹੈ, ਸਾਨੂੰ ਤੁਸੀਂ 180 ਦਿਨ ਦੇ ਨਹੀਂ ਦੇਣਾ। ਸੋ ਇਦਾਂ ਦੀ ਕਾਫੀ ਇਹਨਾਂ ਦੀ ਫਾਈਟ ਸੀਗੀ। ਹੁਣ ਕਾਫੀ ਇਹਨਾਂ ਨੇ ਸਟ੍ਰੀਮਲਾਈਨ ਆਪਣਾ ਜਿਹੜਾ ਪ੍ਰੋਸੈਸ ਆ ਉਹ ਕਰ ਦਿੱਤਾ ਤੇ ਬਾਕੀ ਦੇਖੋਗੇ ਕਿੱਦਾਂ ਗੱਲ ਚੱਲਦੀ, ਕਿਉਂਕਿ ਜਿਹੜੀ ਰੋਡ ਟੂ ਗ੍ਰੀਨ ਕਾਰਡ ਆ ਉਹ ਲੰਬੀ ਹੈ ਇਸ ਕੇਸ ਦੇ ਵਿੱਚ। ਜੀ ਸੋ ਉਸੇ ਦੀ ਆਪਾਂ ਜੇ ਗੱਲ ਕਰ ਲਈਏ ਪਾਥਵੇ ਕੀ ਹੈ ਜੀ ਗ੍ਰੀਨ ਕਾਰਡ ਨੂੰ, ਕਿੰਨਾ ਕੁ ਸਮਾਂ ਜਿਹੜਾ ਆ H1B ਦੇ ਥਰੂ ਉਹਨਾਂ ਨੂੰ, ਉਹਦੇ ਪਰਿਵਾਰ ਨੂੰ, ਬੰਦੇ ਦੇ ਨੂੰ, ਉਸ ਇਨਸਾਨ ਦੇ ਪਰਿਵਾਰ ਨੂੰ ਕਿੰਨਾ ਕੁ ਵਕਤ ਲੱਗ ਜਾਂਦਾ ਹੈ? ਜੀ ਬਿਲਕੁਲ, ਜਿੱਦਾਂ ਆਪਾਂ ਫੈਮਿਲੀ ਬੇਸਡ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਮੀਡੀਏਟ ਰਿਲੇਟਿਵ 1, ਇਮੀਡੀਏਟ ਰਿਲੇਟਿਵ 2, 3, 4, 5 ਹਨਾ ਇਦਾਂ। ਸੋ EMPLOYMENT ਦੇ ਵਿੱਚ ਵੀ ਸੇਮ ਹੀ ਜਿੱਦਾਂ ਉਹ ਫੈਮਿਲੀ ਬੇਸਡ ਹੋ ਗਿਆ, ਜਿੱਦਾਂ ਆਪਾਂ ਕਹਿੰਦੇ ਨਾ F2B ਹਨਾ, F2B ਉਹ ਕਹਿੰਦਾ ਭਾਜੀ ਮੇਰੀ F4 ਦੀ ਡੇਟ ਨਹੀਂ ਆਈ, ਉਹਦਾ ਮਤਲਬ ਹੈਗਾ ਫੈਮਿਲੀ ਬੇਸਡ। F ਦਾ ਮਤਲਬ ਹੈਗਾ ਫੈਮਿਲੀ ਬੇਸਡ। ਇਹ ਹੋ ਗਿਆ EMPLOYMENT ਬੇਸਡ, ਇਹਨੂੰ ਕਹਿੰਦੇ ਆ EB। ਸੋ ਉਹ ਹੋ ਗਿਆ ਇਹਦੇ ਵਿੱਚ ਵੀ ਸੇਮ EB1, EB2, EB3, EB4 ਤੇ EB5। EB5 ਦੀ ਤੇ ਗੱਲ ਆਪਾਂ ਕਈ ਵਾਰੀ ਕਰ ਲਈ ਹੈ, ਤਾਂ ਅੱਜ ਹੁਣ ਮੈਂ ਕਿਹਾ ਦਰਸ਼ਕਾਂ ਨੂੰ ਦੱਸ ਵੀ ਦਈਏ ਕਿ EB5 ਕਿਉਂ ਕਹਿੰਦੇ ਆ, ਕਿਉਂਕਿ ਉਹ EMPLOYMENT ਬੇਸਡ ਦੀ 5ਵੀਂ ਕੈਟਾਗਰੀ ਗ੍ਰੀਨ ਕਾਰਡ ਲੈਣ ਵਾਲੀ। ਤੇ ਜਿਹੜੇ ਆਪਣੇ ਗੁਰਦੁਆਰਿਆਂ ਚੋਂ ਜਿਹੜੇ ਗ੍ਰੀਨ ਕਾਰਡ ਲੈਂਦੇ ਨੇ ਉਹਨਾਂ ਨੂੰ ਪਤਾ ਉਹਨਾਂ ਦੀ ਕੈਟਾਗਰੀ ਹੁੰਦੀ ਹੈ EB4। ਸੋ EB5 ਇਨਵੈਸਟਮੈਂਟ ਵਾਲੀ ਹੋ ਗਈ, EB4 ਹੋ ਗਈ ਰਿਲੀਜੀਅਸ ਵਰਕਰਾਂ ਵਾਲੀ। ਸੋ ਕੁੱਲ ਮਿਲਾ ਕੇ ਫਿਰ ਸਾਡੇ ਕੋਲ 3 ਕੈਟਾਗਰੀ ਹੋਰ ਬਣਦੀਆਂ EB1, EB2, EB3। ਜਿਹੜਾ EB1 ਹੈਗਾ ਉਹ ਹੈਗਾ ਜੀ ਐਕਸਟਰਾਆਰਡੀਨਰੀ ਐਬਿਲਿਟੀ ਏਲੀਅਨ, ਜਿਹੜਾ ਕਿ ਕਹਿ ਲਓ ਸਿਤਾਰਾ ਹੋ ਗਿਆ ਹਨਾ, ਸੁਪਰਸਟਾਰ। ਸੋ ਉਹਦੇ ਉੱਤੇ ਵੀ ਕਿਸੇ ਦਿਨ ਟੌਪਿਕ ਕਰਾਂਗੇ। ਜਿਹੜੇ ਆਰਟਿਸਟ, ਐਂਟਰਟੇਨਰ, ਹਾਈ ਲੈਵਲ ਦੇ ਜਿਹੜੇ ਹੈਗੇ ਉਹ ਸਿੱਧੇ ਆਪਣਾ ਜਿਹੜਾ EB1A ਤੇ ਰਾਹੀਂ ਡਾਇਰੈਕਟਲੀ ਆਪਣੇ ਆਪ ਨੂੰ ਸੈਲਫ ਸਪਾਂਸਰ ਕਰ ਸਕਦੇ ਨੇ, EMPLOYER ਦੀ ਲੋੜ ਨਹੀਂ ਹੁੰਦੀ। ਤੇ EB1 ਕਈ ਜਿਹੜੇ ਕੰਪਨੀਆਂ ਦੇ ਮੈਨੇਜਰ ਵਗੈਰਾ ਉਹਨਾਂ ਦੇ ਲਈ ਵੀ ਆਪਸ਼ਨ ਅਵੇਲੇਬਲ ਆ, ਪ੍ਰੋਫੈਸਰ, ਰਿਸਰਚਰ ਉਹ ਵੀ ਆ ਸਕਦੇ ਨੇ। ਕੋਈ ਵੀ ਆਰਟਿਸਟ, ਐਂਟਰਟੇਨਰ, ਐਥਲੀਟ, ਜਿਹੜੇ ਕਹਿ ਲਓ ਕਿ ਐਕਸਟਰਾਆਰਡੀਨਰੀ ਐਬਿਲਿਟੀ ਪਰਸਨ ਜਿਹੜੇ ਹੈਗੇ ਉਹ EB1A 'ਚ ਰੱਖਿਆ। ਉਹਨਾਂ ਦੀ ਲਾਈਨ ਬਹੁਤ ਛੋਟੀ ਆ, ਡੇਟ ਕਰੰਟ ਹੁੰਦੀ ਆ, ਕਦੀ ਵੀ ਕਰ ਸਕਦੇ ਆ। ਤੇ ਜਿਹੜੀ ਮੁੱਖ ਹੁਣ 2 ਕੈਟਾਗਰੀ ਆ ਜਾਂਦੀਆਂ EB2 ਤੇ EB3। ਇਹ ਜਿਹੜੀ EB2, EB3 ਹੈ, ਜਿਹੜੇ ਜ਼ਿਆਦਾਤਰ H1B ਵਰਕਰ ਸਾਰੇ ਜਿਹੜੇ ਇੰਜੀਨੀਅਰ ਵੱਜਦੇ ਉਹ ਇਸੇ ਦੋਨੋਂ ਕੈਟਾਗਰੀਆਂ 'ਚ ਆ ਕੇ ਡਿੱਗਦੇ ਨੇ। EB2 ਉਹ ਕਹਿੰਦੇ ਆ ਕਿ ਉਹਨਾਂ ਨੂੰ ਅਵੇਲੇਬਲ ਆ ਜਿਹਨਾਂ ਦੇ ਕੋਲ ਮਾਸਟਰ ਜਾਂ ਹਾਇਰ ਡਿਗਰੀ ਹੈ, ਜਾਂ ਫਿਰ ਬੈਚਲਰ 4 ਸਾਲ ਦੀ ਤੇ 5 ਸਾਲ ਦਾ ਐਕਸਪੀਰੀਅੰਸ ਆ। ਮਤਲਬ ਜਿਹੜਾ ਇਸ ਲੈਵਲ ਦਾ ਇੰਜੀਨੀਅਰ ਉਹ EB2 ਦੇ ਵਿੱਚ ਆ। ਜਿਹੜਾ ਇੱਕ ਸਿੰਪਲ ਬੈਚਲਰ ਵਾਲਾ ਬੰਦਾ ਜਿਹਨੂੰ 5 ਸਾਲ ਤੋਂ ਘੱਟ ਐਕਸਪੀਰੀਅੰਸ ਆ ਉਹਨੂੰ EB3 ਕਰਨਾ ਪੈਂਦਾ। ਸੋ ਜਿਹੜੀ ਇਹਨਾਂ ਦੀਆਂ ਲਾਈਨਾਂ ਹੈਗੀਆਂ ਉਹੀ ਫੈਮਿਲੀ ਬੇਸਡ ਵਾਂਗੂ, ਕਦੀ F4 ਦੀ ਜ਼ਿਆਦਾ ਹੋ ਗਈ, ਕਦੀ F2B ਦੀ ਜ਼ਿਆਦਾ ਹੋ ਗਈ। ਸੋ ਇਹਨਾਂ ਦੀ ਵੀ ਉਹੀ ਸੇਮ ਕੈਲਕੂਲੇਸ਼ਨਾਂ ਚੱਲਦੀ ਰਹਿੰਦੀਆਂ, ਕਦੀ EB2 ਅੱਗੇ ਹੋ ਜਾਂਦਾ, ਕਦੀ EB3 ਅੱਗੇ ਹੋ ਜਾਂਦਾ। ਪਰ ਕੁੱਲ ਮਿਲਾ ਕੇ ਜਿਹੜਾ EB2, EB3 ਤੇ ਤੁਸੀਂ ਲਾ ਲਓ ਕਿ 10 ਤੋਂ 15 ਸਾਲ ਤੁਹਾਡੇ ਕਿਤੇ ਨਹੀਂ ਗਏ, 10 ਤੋਂ 15 ਸਾਲ ਤੁਹਾਡੇ ਲੱਗ ਜਾਂਦੇ ਨੇ ਔਨ ਐਵਰੇਜ ਜਿਹੜਾ EMPLOYMENT ਬੇਸਡ ਗ੍ਰੀਨ ਕਾਰਡ ਕੱਢਦੇ। ਤੇ ਜਿਹੜਾ ਹੁਣ
ਜੇ ਇਹਨੂੰ ਹੁਣ ਸਮਰਾਈਜ਼ ਕਰੀਏ ਉਹ ਇਹ ਹੈ ਕਿ ਜਿਹੜਾ EB1 ਹੈ, ਕਿਉਂਕਿ ਉਹ ਬੰਦਾ ਐਕਸਟਰਾਆਰਡਨਰੀ ਆ, ਨਾਰਮਲ ਨਾਲੋਂ ਉੱਤੇ ਆ, ਤਾਂ ਉਹਦਾ ਗ੍ਰੀਨ ਕਾਰਡ ਛੇਤੀ ਆ ਸਕਦਾ 3 ਸਾਲਾਂ ਦੇ ਵਿੱਚ। EB2 ਤੇ EB3 ਦੀ ਸਭ ਤੋਂ ਜ਼ਿਆਦਾ ਵੇਟ ਆ। ਵੇਟ ਇਸ ਲਈ ਹੈ ਕਿਉਂਕਿ ਇਸ ਕੈਟੇਗਰੀ ਦੇ ਵਿੱਚ ਲਾਈਨਾਂ ਬਹੁਤ ਲੰਬੀਆਂ ਇੰਡੀਆ ਦੇ ਇੱਥੋਂ ਦੀ, ਬਹੁਤ ਜ਼ਿਆਦਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੰਜੀਨੀਅਰ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ। ਸੋ EB2 ਤੇ EB3 ਦਾ ਡਿਲੇ ਚੱਲਦਾ ਹੈ 10 ਤੋਂ 15 ਸਾਲ। ਅਗੇਨ ਜਿਹੜਾ EB4 ਆ, ਉਹ ਜਿਹੜਾ ਆਪਣੇ ਗੁਰਦੁਆਰੇ ਵਾਲੇ ਆਉਂਦੇ ਆ, ਹੁਣ ਇਹ ਵੀ ਬੜੀ ਕੰਪਲੇਂਟ ਕਰਦੇ EB2 EB3 ਵਾਲੇ, ਉਹ ਕਹਿੰਦੇ ਯਾਰ ਆਪਾਂ ਇੰਜੀਨੀਅਰਿੰਗ ਕਰਕੇ ਆਉਂਦੇ ਆ। ਕਈ ਬੰਦੇ ਆ ਕੇ ਸਿੱਧਾ ਹੀ ਆਪਣਾ ਉਹਨਾਂ ਨੇ ਕਿਹਾ ਕਿ ਮੈਂ ਨਕਲੀ ਪੇਪਰ ਲਾਤੇ, ਮੈਂ ਗੁਰਦੁਆਰੇ 'ਚ ਕੰਮ ਕਰਦਾ ਸੀਗਾ, ਉਹਨੂੰ ਫਟਾਫਟ ਗ੍ਰੀਨ ਕਾਰਡ ਜਿਹੜਾ ਮਿਲ ਗਿਆ ਫਟਾਫਟ ਹੀ। ਪਰ ਉਹਨਾਂ ਨੂੰ ਮੈਂ ਇਹੀ ਕਹਿੰਦਾ, ਉਹਦਾ ਰੀਜ਼ਨ ਇਹ ਹੈ ਕਿ ਇੰਨੀ ਨੰਬਰ ਦੇ ਵਿੱਚ ਜਿਹੜੇ ਹੈਗੇ ਆ ਉਹ ਪ੍ਰੀਸਟ ਵਗੈਰਾ ਆਉਂਦੇ ਨਹੀਂ ਆ, ਤਾਂ ਕਰਕੇ ਉਹਨਾਂ ਦੀ EB4 ਦੀ ਲਾਈਨ ਛੋਟੀ ਹੈ। ਜੇ ਉਹਨਾਂ ਦੇ ਵੀ ਇਸੇ ਨੰਬਰ 'ਚ ਆਉਣ ਲੱਗ ਪਏ ਤਾਂ ਜਿਹੜਾ EB4 ਗੁਰਦੁਆਰੇ ਵਾਲੇ ਗ੍ਰੀਨ ਕਾਰਡ ਆ ਉਹ ਵੀ ਲੰਬੇ, ਉਹਨਾਂ ਦੀ ਵੀ ਲਾਈਨ ਜਿਹੜੀ ਉਹ ਲੰਬੀ ਹੋ ਜਾਣੀ ਹੈ। ਸੋ ਸੇਮ ਥਿੰਗ ਜਿਹੜੀ EB5 ਆ, ਇੰਡੀਆ 'ਚੋਂ ਇਨਵੈਸਟਰ ਘੱਟ ਨੇ ਇਸ ਲਈ ਉਹਦਾ ਟਾਈਮ ਛੋਟਾ। ਜੇ ਹੁਣ ਚਾਈਨਾ ਦੀ ਗੱਲ ਕਰੀਏ, ਇਨਵੈਸਟਰ ਬਹੁਤ ਜ਼ਿਆਦਾ, ਉਹਨਾਂ ਦਾ EB5 ਆ, ਉਹਨੂੰ 10 ਸਾਲ ਲੱਗਦੇ ਆ। ਸੋ ਚਾਈਨਾ ਤੁਹਾਨੂੰ EB2 ਨੂੰ ਘੱਟ ਟਾਈਮ ਲੱਗਦਾ। ਸੋ ਇਹ ਡਿਪੈਂਡ ਕਰਦਾ ਕਿ ਕਿਹੜੀ ਕੰਟਰੀ ਤੋਂ ਕਿਹੜੀ ਕੈਟੇਗਰੀ ਦੇ ਵਿੱਚ ਕਿੰਨੇ ਬੰਦੇ ਆਉਂਦੇ ਆ, ਉਹਦੇ ਹਿਸਾਬ ਨਾਲ ਤੁਹਾਡੀਆਂ ਜਿਹੜੀਆਂ ਲਾਈਨਾਂ ਉਹ ਡਿਸਾਈਡ ਹੁੰਦੀਆਂ ਜੀ। ਇਸ ਮਾਮਲੇ ਦੇ ਵਿੱਚ ਵੀ ਕੰਟਰੀ ਬੋਰਨ ਦਾ ਹੀ ਤਰੀਕਾ ਹੁੰਦਾ ਹੈ ਜਾਂ ਸਿਟੀਜ਼ਨਸ਼ਿਪ ਦਾ ਜਿਹੜਾ ਉਹ ਹੁੰਦਾ ਹੈ? ਇਹਦੇ ਵਿੱਚ ਜੀ ਕੰਟਰੀ ਬੋਰਨ ਦਾ ਹੀ ਤਰੀਕਾ ਹੁੰਦਾ, ਪਰ ਇਹਦੇ ਵਿੱਚ ਇੱਕ ਬਹੁਤ ਇੰਟਰਸਟਿੰਗ ਚੀਜ਼ ਹੈ। ਜੇ ਇੰਡੀਆ ਦੀ ਕੰਟਰੀ ਬੋਰਨ ਵਾਲਾ ਕਿਸੇ ਹੋਰ ਕੰਟਰੀ ਬੋਰਨ ਵਾਲੇ ਨਾਲ ਵਿਆਹ ਕਰਾ ਲਵੇ, ਹਨਾ, ਕਿਸੇ ਨੇ ਮੈਕਸੀਕੋ ਵਾਲੇ ਨਾਲ ਵਿਆਹ ਕਰਾ ਲਿਆ, ਤਾਂ ਫਿਰ ਤੁਸੀਂ ਜਿਹੜੀ ਮੈਕਸੀਕੋ ਦੀ ਕੰਟਰੀ ਦੀ ਲਾਈਨ ਆ ਉਹ ਯੂਜ਼ ਕਰ ਸਕਦੇ ਆ। ਤੇ ਉਹਨਾਂ ਦੀ ਕੰਟਰੀ ਦੀ ਲਾਈਨ ਆਬਵੀਅਸਲੀ ਬਹੁਤ ਛੋਟੀ ਹੈ ਕਿਉਂਕਿ ਉੱਥੋਂ ਕੋਈ ਆਉਂਦਾ ਨਹੀਂ ਹੈ, ਹਨਾ, ਇਹਨਾਂ ਕੈਟੇਗਰੀਜ਼ ਦੇ ਵਿੱਚ ਘੱਟ ਬੰਦੇ ਆਉਂਦੇ ਆ। ਕ੍ਰਾਸ ਚਾਰਜੇਬਿਲਿਟੀ ਉਹਨੂੰ ਕਹਿੰਦੇ ਨੇ। ਸਰ ਤੁਸੀਂ ਆਪਣੇ ਸਪਾਊਸ ਦੀ ਕ੍ਰਾਸ ਚਾਰਜੇਬਿਲਿਟੀ ਜਿਹੜੀ ਆ ਉਹ ਯੂਜ਼ ਕਰ ਸਕਦੇ ਹੋ। ਜੀ, ਆਪਾਂ ਦੇਖ ਰਹੇ ਸੀ ਅਟਾਰਨੀ ਟਿਰਕੈਨਾ ਜੀ ਵੀ ਪਿਛਲੇ ਪ੍ਰਸ਼ਾਸਨ ਦਾ ਕਾਫੀ ਜ਼ੋਰ ਲੱਗਾ ਸੀ ਵੀ ਮੈਰਿਟ ਬੇਸਡ ਜਿਹੜੀ ਇਮੀਗ੍ਰੇਸ਼ਨ ਆ ਉਸ ਦੇ ਵੱਲ ਨੂੰ ਜਿਹੜਾ ਵਧਿਆ ਜਾਵੇ, ਜਿੱਦਾਂ ਦਾ ਆਪਾਂ ਕਹਿ ਸਕਦੇ ਵੀ ਕੈਨੇਡਾ ਦੇ ਵਿੱਚ ਕਾਈਂਡ ਆਫ ਜਿਹੜਾ ਸਿਸਟਮ ਹੈਗਾ ਪੁਆਇੰਟ ਬੇਸਡ ਜਿਹੜਾ ਸਿਸਟਮ ਆ। ਕੀ ਆਪਾਂ ਨੂੰ ਲੱਗਦਾ ਵੀ ਅਮਰੀਕਾ ਦੇ ਵਿੱਚ ਵੀ ਇਦਾਂ ਦੀ ਕਦੀ ਗੱਲ ਨੌਬਤ ਜਿਹੜੀ ਉਹ ਆ ਸਕਦੀ ਹੈ? ਮੈਰਿਟ ਬੇਸ ਨਹੀਂ ਸੀਗਾ। ਉਹ ਕਹਿੰਦੇ ਕਿ ਜਿਹਨਾਂ ਦੀ ਸੈਲਰੀਆਂ ਜ਼ਿਆਦਾ ਨਾ, ਉਹਨਾਂ ਨੂੰ ਲੋਟਰੀ ਇਸ ਹਿਸਾਬ ਨਾਲ ਕਰੋ ਕਿ ਪਹਿਲਾਂ ਜ਼ਿਆਦਾ ਸੈਲਰੀ ਵਾਲਿਆਂ ਦਾ ਪਹਿਲਾ ਨੰਬਰ ਲਾਓ। ਤੇ ਉਹਦੇ ਵਿੱਚ ਫਿਰ ਇਹ ਸੀਗਾ, ਛੋਟਾ ਬਿਜ਼ਨਸ ਜਿਹੜਾ ਸੀਗਾ ਉਹ ਸਕਰੂ ਹੋ ਜਾਣਾ ਸੀਗਾ। ਜਿਹੜੇ ਹੁਣ ਛੋਟੇ ਰਿਸਰਚਰ ਵਗੈਰਾ ਹੁੰਦੇ ਨੇ, ਇੰਪੋਰਟੈਂਟ ਪੋਜੀਸ਼ਨਸ ਹੁੰਦੀਆਂ, ਸਕੂਲ ਟੀਚਰ ਜਿਹੜੀਆਂ ਜੌਬਸ ਹੈਗੀਆਂ ਉਹ ਸਾਰੀਆਂ H1B ਭਰਨੀਆਂ ਨਹੀਂ ਸੀਗੀਆਂ ਕਦੀ। ਸੋ ਕੈਨੇਡਾ ਦਾ ਹੁਣ ਜੇ ਗੱਲ ਕਰੀਏ, ਸੋ ਕੈਨੇਡਾ ਤੇ US ਦੀ ਇਮੀਗ੍ਰੇਸ਼ਨ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ। ਜਿਹੜਾ ਕੈਨੇਡਾ ਉਹਦੀ ਤੁਸੀਂ ਲਿਸਟ ਦੇਖੋਗੇ, ਉਹ 'ਚ ਤਾਂ ਪਲੰਬਰ, ਟੈਕਨੀਸ਼ੀਅਨ, ਇਲੈਕਟ੍ਰੀਸ਼ੀਅਨ ਇਹ ਸਾਰਾ ਵੀ ਜਿਹੜਾ ਉਹ ਪਾਏ ਹੋਏ ਆ ਉਹਨਾਂ ਨੇ, ਹਨਾ, ਕਿਉਂਕਿ ਉਹਨਾਂ ਨੂੰ ਲੋਕਾਂ ਦੀ ਲੋੜ ਆ ਤੇ ਉਹਨਾਂ ਨੇ। ਹਾਂਜੀ, ਸੋ ਮੈਂ ਕੋਈ ਕੈਨੇਡਾ ਦਾ ਇਮੀਗ੍ਰੇਸ਼ਨ ਲਾਇਰ ਤਾਂ ਨਹੀਂ ਹੈਗਾ, ਪਰ ਜਿਹੜਾ ਮੋਟੇ ਤੌਰ ਤੇ ਜੇ ਕੰਪੇਅਰ ਕਰੀਏ ਤਾਂ US ਦੇ ਵਿੱਚ ਕੀ ਹੈ ਕਿ ਉਹਨਾਂ ਨੇ ਬੈਂਚਮਾਰਕ ਇਹ ਰੱਖਿਆ ਹੋਇਆ ਕਿ ਤੁਹਾਡੀ ਜਿਹੜੀ H1B ਆ ਉਹ ਸਪੈਸ਼ਲਿਟੀ ਆਕੂਪੇਸ਼ਨ ਪੋਜੀਸ਼ਨ ਹੋਣੀ ਚਾਹੀਦੀ ਹੈ। ਉਹਦਾ ਮਤਲਬ ਕੀ ਹੈ ਕਿ ਇੱਥੇ ਜਦੋਂ ਇੰਜੀਨੀਅਰ ਵੀ ਅਪਲਾਈ ਕਰਦਾ ਨਾ, ਕੰਪਿਊਟਰ ਇੰਜੀਨੀਅਰ ਵੀ ਅਪਲਾਈ ਕਰਦਾ, ਉਹਨੂੰ ਵੀ ਇਹ ਕਈ ਵਾਰੀ ਰਿਜੈਕਟ ਕਰ ਦਿੰਦੇ ਨੇ, ਇਹ ਕਹਿ ਕੇ ਕਿ ਤੇਰੀ ਕੰਪਿਊਟਰ ਦੀਆਂ ਡਿਊਟੀ ਜਿਹੜੀ ਹੈਗੀਆਂ ਉਹ ਇੰਨੀਆਂ ਟੈਕਨੀਕਲ ਨਹੀਂ ਹੈਗੀਆਂ, ਤੂੰ ਸਾਨੂੰ ਇਹ ਨਹੀਂ ਸ਼ੋ ਕਰ ਪਾਇਆ। ਇਹਨੂੰ ਕਰਨ ਲਈ ਡਿਗਰੀ ਚਾਹੀਦੀ ਹੈ। ਇਹ ਸਾਨੂੰ ਲੱਗਦਾ ਕਿ ਕੋਈ ਐਕਸਪੀਰੀਅੰਸ ਵਾਲਾ ਬੰਦਾ ਵੀ ਜਿਹੜਾ ਕਰ ਸਕਦਾ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ US ਦੀ ਜਿਹੜੀ ਇਮੀਗ੍ਰੇਸ਼ਨ ਹੈਗੀ ਆ, ਜਿਹੜਾ H1B ਜਿਹੜਾ ਪ੍ਰੋਸੈਸ ਹੈ, ਉਹਦੇ ਲਈ ਤੁਹਾਨੂੰ ਉਹ ਇੱਕ ਐਕਸਟ੍ਰੀਮਲੀ ਟੈਕਨੀਕਲ ਜਿਹੜੀ ਪੋਜੀਸ਼ਨ ਹੈ ਉਹਦੇ ਵਾਸਤੇ ਹੀ ਉਹਨਾਂ ਨੇ ਰਿਜ਼ਰਵ ਕੀਤਾ ਹੋਇਆ। ਇੱਥੇ ਜਿਹੜਾ US ਦੇ ਵਿੱਚ ਮੈਰਿਟ ਬੇਸ ਸਿਸਟਮ, ਜਾਂ ਉਹ ਕਹਿ ਲਓ ਕਿ ਟੋਫਲ ਲੈ ਲੈ ਇੰਨੇ ਸਕੋਰ, ਜਾਂ ਫਲਾਣੇ ਪ੍ਰੋਵਿੰਸ 'ਚ ਚਲ ਗਏ ਇੰਨੇ ਸਕੋਰ ਆ, ਇੱਦਾਂ ਦਾ ਕੋਈ ਸਿਸਟਮ ਨਹੀਂ ਉਹਨਾਂ ਨੇ ਰੱਖਿਆ ਹੋਇਆ। ਇਹ ਆਪਣੇ ਆਪ ਨੂੰ ਕੰਸੀਡਰ ਕਰਦੇ ਨੇ ਕਿ ਇਹਨਾਂ ਦੀ ਹੁਣ ਜਿਹੜੀਆਂ ਸੰਸਥਾਵਾਂ ਦੇਖੋ, ਨਾਸਾ, ਸਿਲੀਕਨ ਵੈਲੀ ਦੇ ਵਿੱਚ ਹੋਰ ਕਿੰਨੀਆਂ ਵੱਡੀਆਂ ਕੰਪਨੀਆਂ, ਇਹ ਜਿਹੜਾ ਵੀਜ਼ਾ ਦਾ ਬਣਾਉਣ ਦਾ ਮਤਲਬ ਵੀ ਉਹਨਾਂ ਨੇ ਇਹ ਰੱਖਿਆ ਕਿ ਇਹ ਇੱਕ ਸੀਕ੍ਰੇਟ ਵੈਪਨ ਹੈ ਇਹਨਾਂ ਦੇ ਲਈ, ਤੇ ਇਹਦੇ ਰਾਹੀਂ ਉਹ ਜਿਹੜਾ ਹੈਗਾ ਟੌਪ ਲੈਵਲ ਦਾ ਜਿਹੜਾ ਟੈਲੈਂਟ ਆ ਵਰਲਡ ਦਾ ਉਹ ਰਿਕਰੂਟ ਕਰਨਾ ਚਾਹੁੰਦੇ ਨੇ। ਸੋ ਉਹਨਾਂ ਨੇ ਇੱਕ ਕਹਿ ਲਓ ਕਿ ਇੱਕ ਤਾਂ ਕਰਕੇ ਇਹਨੂੰ ਰੱਖਿਆ ਕਿ ਸਪੈਸ਼ਲਿਟੀ ਆਕੂਪੇਸ਼ਨ ਵੀਜ਼ਾ, ਇਹ ਨਹੀਂ ਕਿ ਜਣੇ ਖਣੇ ਨੂੰ ਉਹਨਾਂ ਨੇ ਦੇ ਦੇਣਾ। ਜੀ, ਤੇ ਕਿਤੇ ਇਦਾਂ ਦੀ ਗੱਲ ਹੋਣ ਦੇ ਕੋਈ ਅਸਾਰ ਹੈਗੇ ਆ ਵੀ ਜਿਹੜਾ ਬਲੱਡ ਰਿਲੇਸ਼ਨ ਆ ਜਾਂ ਫੈਮਿਲੀ ਬੇਸਡ ਇਮੀਗ੍ਰੇਸ਼ਨ ਆ, ਉਹਦੀ ਥਾਂ ਦੇ ਉੱਤੇ ਸਿਰਫ ਇਹੀ ਜਿਹੜੀ ਇੱਥੇ ਰਹਿ ਜਾਊਗੀ, ਉਹ ਬੈਕਗਰਾਊਂਡ ਦੇ ਵਿੱਚ ਜਿਹੜੀ ਉਹ ਚਲੇ ਜਾਊਗੀ? ਟਰੰਪ ਉਹਨਾਂ ਨੇ ਇੱਕ ਵਾਰੀ ਗੱਲ ਉਡਾਈ ਸੀਗੀ ਕਿ ਉਹ ਡਿਪੈਂਡ ਕਰਦਾ ਕਿ ਪਹਿਲਾਂ ਤਾਂ ਡਿਪੈਂਡ ਕਰਦਾ ਕਿ ਸਰਕਾਰਾਂ ਕਰਨਾ ਕੀ ਚਾਹੁੰਦੀਆਂ। ਜੇ ਸਰਕਾਰਾਂ ਇਹ ਚਾਹੁੰਦੀਆਂ ਕਿ ਜਿਹੜੀ ਭੈਣ ਭਾਈ ਵਾਲੀ ਕੈਟੇਗਰੀ ਆ ਉਹਨੂੰ ਖਤਮ ਕਰ ਦਿੱਤਾ ਜਾਵੇ, ਜੇ ਕਾਂਗਰਸ ਉਹ ਲਾਅ ਪਾਸ ਕਰ ਦੇਵੇ ਤਾਂ ਉਹ ਕੈਟੇਗਰੀ ਖਤਮ ਹੋ ਜੂਗੀ, ਉਹਦੇ ਵਿੱਚ ਤੁਹਾਡੀ ਕੋਈ ਆਵਾਜ਼ ਨਹੀਂ ਹੈਗੀ, ਕਿਉਂਕਿ ਡੈਮੋਕ੍ਰੇਸੀ ਇਸੇ ਹਿਸਾਬ ਨਾਲ ਕੰਮ ਕਰਦੀ ਹੈ ਕਿ ਜਿਹੜੇ ਲੀਡਰ ਆ ਇਲੈਕਟਡ ਉਹ ਲਾਅ ਬਣਾਉਂਦੇ ਆ। ਜਦੋਂ ਉਹਨਾਂ ਨੇ ਲਾਅ ਬਣਾਇਆ ਸੀਗਾ ਕਿ ਜਿਹੜੇ ਇਰਾਨੀਅਨ ਆ ਉਹਨਾਂ ਨੂੰ ਨਹੀਂ ਆਉਣ ਦੇਣਾ, ਬਾਕੀਆਂ ਨੂੰ ਆਉਣ ਦੇਣਾ, ਤਾਂ ਇਰਾਨੀਅਨ ਨਹੀਂ ਆ ਸਕਦੇ ਸੀਗੇ। ਤੇ ਜੇ ਏਦਾਂ ਉਹਨਾਂ ਨੇ ਲਾਅ ਬਣਾਇਆ ਕਿ ਭੈਣ ਭਾਈ ਵਾਲੀ ਕੈਟੇਗਰੀ ਖਤਮ ਕਰਨੀ ਆ, ਜਿਹੜਾ ਉਧਰ ਨੂੰ ਜਾ ਰਹੇ ਸੀਗੇ ਕਿ ਉਹ ਕਹਿੰਦੇ ਕਿ ਇਹ ਨਾ ਚੇਨ ਮਾਈਗ੍ਰੇਸ਼ਨ ਹੋ ਜਾਂਦੀ ਆ ਤੇ ਲੋਕੀ ਅਨਲਿਮਿਟਿਡ ਲੋਕੀ ਫਿਰ ਆ ਜਾਂਦੇ ਨੇ,
ਕਈ ਲੋਕੀ ਫਿਰ ਉਹਦਾ ਇਹ ਦੱਸਦੇ ਨੇ ਕਿ ਸਾਨੂੰ ਉਹ ਲੋਕਾਂ ਨੂੰ ਬੁਲਾਉਣ ਦਾ ਫਾਇਦਾ ਕੀ ਹੈਗਾ। ਸੋ ਇਹ ਮੈਂ ਨਹੀਂ ਕਹਿ ਰਿਹਾ, ਇਹ ਜਿਹੜੀ ਮੈਂ ਤੁਹਾਨੂੰ ਆਰਗੂਮੈਂਟ ਦੱਸ ਰਿਹਾ ਕੀ ਹੈਗਾ। ਸੋ ਇਹ ਨਹੀਂ ਕਿ ਤੁਸੀਂ ਮੇਰੇ ਪਿੱਛੇ ਪੈ ਜਾਓ ਕਿ ਮੈਂ ਏਦਾਂ ਕਹਿ ਰਿਹਾ, ਮੈਨੂੰ ਤਾਂ ਫਾਇਦਾ ਹੀ ਹੈ, ਜਿੰਨੇ ਜ਼ਿਆਦਾ ਤੋਂ ਜ਼ਿਆਦਾ ਇਮੀਗ੍ਰੇਸ਼ਨ ਆਊਗੀ ਸਾਡਾ ਤਾਂ ਕੰਮ ਵੱਧਦਾ ਹੈ ਨਾ। ਜੀ ਸੋ ਜੀ ਜਿਹੜੀ ਉਹਨਾਂ ਦੀ ਆਰਗੂਮੈਂਟ ਉਹ ਕਹਿੰਦੇ ਕਿ ਫੈਮਿਲੀ ਬੇਸ ਵਾਲੇ ਇੰਨੇ ਜ਼ਿਆਦਾ ਕਿਉਂ ਜ਼ੋਰ ਦਿੱਤਾ ਹੋਇਆ ਭੈਣ ਭਾਈ ਤੇ ਫਿਰ ਉਹਨਾਂ ਦੇ ਅੱਗੋਂ ਦੀ ਤੁਸੀਂ ਜਿਹੜੇ ਡਿਗਰੀ ਵਾਲੇ ਆ, ਜਿਹੜਾ ਆਹ ਵਾਲਾ ਟੈਲੈਂਟ ਹੈ, ਇੱਥੇ ਕਿਉਂ ਨਹੀਂ ਜ਼ਿਆਦਾ ਜ਼ੋਰ ਦਿੰਦੇ ਹੋ, ਇੱਧਰ ਨੂੰ ਫੋਕਸ ਕਰੋ ਕਿ ਜਿਹੜਾ ਇੱਕ ਇਮੀਗ੍ਰੈਂਟ ਆ ਉਹ ਇਹਨਾਂ ਨੇ ਆਪਣੀ ਸਟੱਡੀਜ਼ ਕੀਤੀਆਂ ਕਿ ਜਿਹੜਾ ਇਦਾਂ ਦਾ ਫਿਰ ਇਮੀਗ੍ਰੈਂਟ ਉਹ ਜ਼ਿਆਦਾਤਰ ਉਹ ਐਂਟਰਪ੍ਰੇਨਿਓਰ ਬਣਦੇ ਨੇ, ਅੱਗੇ ਹੋਰ ਜੌਬ ਕ੍ਰੀਏਸ਼ਨ ਵਗੈਰਾ ਕਰਦੇ ਨੇ। ਤੇ ਫੈਮਿਲੀ ਬੇਸ ਦੀ ਉਹਨਾਂ ਦੀ ਜਿਹੜੀ ਸਟੱਡੀ ਹੈ, ਕਈਆਂ ਦੀ ਉਹਨਾਂ ਦੀ ਇਹ ਹੈ ਕਿ ਫੈਮਿਲੀ ਬੇਸਡ ਵਾਲੇ, ਜਿਹੜਾ ਕਿ ਟਰੂ ਵੀ ਹੈ ਕਿਉਂਕਿ ਸਾਡੇ ਤੋਂ ਕੁਐਸਚਨ ਪੁੱਛਦੇ ਨੇ ਕਿ ਭਾਜੀ ਮੈਂ ਆਣਾ ਵਾ ਤੇ ਫਿਰ ਇਦਾਂ ਵਾ ਕਿ ਮੈਂ ਕਿੰਨੀ ਦੇਰ ਬਾਅਦ ਜਿਹੜੀ ਸਰਕਾਰੀ ਇੰਸ਼ੋਰੈਂਸ ਉਹ ਲੈ ਸਕਦਾ। ਮਤਲਬ ਪਹਿਲਾ ਜਿਹੜਾ ਹੈਗਾ ਉਹ ਮਤਲਬ ਇਹ ਤਾਂ ਪਤਾ ਹੀ ਹੈ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਵੀ ਪਤਾ ਹੀ ਹੈ ਕਿ ਕਿਸ ਬਾਰੇ ਗੱਲ ਕਰ ਰਹੇ। ਉਹਨਾਂ ਨੇ ਕਹਿਣਾ ਕਿ ਬੈਨੀਫਿਟ ਕਿੱਦਾਂ ਲੈਣੇ ਆ, ਗ੍ਰੀਨ ਕਾਰਡ ਕਦੋਂ ਹੱਥ 'ਚ ਆਏ, ਕਦੋਂ ਬੈਨੀਫਿਟ ਲਈਏ। ਤੇ ਜਿਹੜਾ ਫਿਰ ਹੁਣ ਡਿਗਰੀ ਵਾਲਾ ਜਿਹੜਾ ਆ ਰਿਹਾ ਉਹ ਕਿਉਂਕਿ ਪਹਿਲਾਂ ਹੀ ਉਹਦੀ ਜਿਹੜੀ ਤਨਖਾਹ ਹੈਗੀ ਉਹ 2-2 3-3 ਲੱਖ ਡਾਲਰ ਆ, ਉਹ ਇੱਕ ਕੰਪੈਟੀਟਿਵ ਇੰਜੀਨੀਅਰ ਆ, ਉਹ ਕਦੀ ਵੀ ਤੁਹਾਡਾ ਜਿਹੜਾ ਮੋਸਟ ਲਾਈਕਲੀ ਉਹ ਦੁਬਾਰਾ ਜਿਹੜਾ ਬੈਨੀਫਿਟਸ ਵੱਲ ਨਹੀਂ ਜਾਂਦੇ ਉਹ, ਹਨਾ। ਸੋ ਇੱਕ ਇਹ ਜਿਹੜੀ ਫਾਈਟ ਆ ਉਹ ਚੱਲ ਰਹੀ ਹੈ। ਪਰ ਇਦਾਂ ਕਿ ਹੁਣ ਫੈਮਿਲੀਜ਼, ਉਹ ਜਿਹੜਾ ਇੰਜੀਨੀਅਰ ਆ ਕੱਲ ਨੂੰ ਉਹਦਾ ਵੀ ਗ੍ਰੀਨ ਕਾਰਡ ਜਦੋਂ ਆਊਗਾ ਫਿਰ ਉਹਨੇ ਵੀ ਇਹੀ ਕਹਿਣਾ ਕਿ ਮੈਂ ਆਪਣੇ ਮਾਪਿਆਂ ਨੂੰ ਲੈ ਕੇ ਆਵਾਂ, ਮੈਂ ਆਪਣੇ ਭੈਣ ਭਾਈ ਨੂੰ ਲੈ ਕੇ ਆਵਾਂ, ਮੈਂ ਸਾਰਾ ਪਰਿਵਾਰ ਇਕੱਠਾ ਕਰਾਂ। ਸੋ ਕਿਸੇ ਨਾ ਕਿਸੇ ਕਿਸਮ ਤੇ ਇਹ ਹੈ ਕਿ ਐਂਡ ਆਫ ਦਾ ਡੇ ਹਰੇਕ ਬੰਦੇ ਦੀ ਫੈਮਿਲੀ ਹੁੰਦੀ ਹੈ ਤੇ ਹਰੇਕ ਬੰਦਾ ਚਾਹੁੰਦਾ ਇਹੀ ਹੈ ਕਿ ਉਹ ਫੈਮਿਲੀ ਨਾਲ ਜੁੜ ਕੇ ਰਵੇ। ਸੋ ਮੇਰੀ ਰეკਮੈਂਡੇਸ਼ਨ ਹੈ ਕਿ ਆਹੋ ਠੀਕ ਆ, ਬੈਲੈਂਸ ਜਿੱਦਾਂ ਚੱਲਦਾ ਸਹੀ ਚੱਲੀ ਜਾਂਦਾ। ਹੁਣ ਭੈਣ ਭਾਈ ਵਾਲੇ ਕੇਸ ਬਹੁਤ ਜ਼ਿਆਦਾ ਇੰਡੀਆ ਤੋਂ, ਤਾਂ ਕਰਕੇ 15 ਸਾਲ ਦੀ ਵੇਟ ਆ। ਜੇ ਘੱਟ ਫਾਈਲ ਹੋਊਗੇ ਤਾਂ ਆਪੇ ਵੇਟ ਘੱਟ ਜਾਣੀ ਹੈ, ਹਨਾ। ਜੀ ਤੇ ਮੇਰੇ ਹਿਸਾਬ ਨਾਲ ਤਾਂ ਜੋ ਹੋ ਰਿਹਾ ਸਹੀ ਹੋ ਰਿਹਾ, ਜੋ ਇਹਨਾਂ ਦਾ ਸਿਸਟਮ ਹੈ ਇਮੀਗ੍ਰੇਸ਼ਨ ਦਾ ਸਹੀ ਹੈ। ਲੋਕੀ ਕੰਪਲੇਨ ਕਰਦੇ ਆ ਕਿ ਦੇਰ ਬਹੁਤ ਆ, ਡਿਲੇ ਬਹੁਤ ਆ। ਤੇ ਐਂਡ ਆਫ ਦਾ ਡੇ ਤਾਂ ਇੱਕ ਸਰਕਾਰ ਆ, ਉਹਨਾਂ ਨੇ ਸਾਡੇ ਆਫਿਸਾਂ ਦੇ ਵਿੱਚ ਵੀ ਕਈ ਵਾਰੀ ਡਿਲੇ ਹੋ ਜਾਂਦੇ ਨੇ, ਤੁਹਾਡੇ ਕੰਮਾਂ 'ਚ ਵੀ ਹਨਾ ਡਿਲੇ ਹੋ ਸਕਦੇ ਆ। ਸੋ ਜੀ ਮੇਰੇ ਹਿਸਾਬ ਨਾਲ ਕਾਫੀ ਬੈਸਟ ਆ। ਜੇ ਆਪਾਂ ਜਿੱਦਾਂ ਹੁਣ ਇੰਡੀਆ ਦੇ ਸਿਸਟਮ ਤੋਂ ਆਉਂਦੇ ਆਪਾਂ ਦੇਖਦੇ ਹੀ ਆ ਸਰਕਾਰਾਂ ਉੱਥੇ ਕਿੱਦਾਂ ਚੱਲਦੀਆਂ, ਫਾਈਲਾਂ ਕਿੱਦਾਂ ਮੂਵ ਕਰਦੀਆਂ, ਮਿਸਟੇਕਸ ਕਿੰਨੀਆਂ ਕਰਦੀਆਂ। ਸੋ ਮੇਰੇ ਹਿਸਾਬ ਨਾਲ ਇੱਕ ਕਾਫੀ ਵਧੀਆ ਸਿਸਟਮ ਆ, ਰਿਸੀਟ ਕਿੱਦਾਂ ਕਰਦੇ, ਇਹ ਫੀਸਾਂ ਕਿੱਦਾਂ ਇਕੱਠੀਆਂ ਕਰਦੇ। ਸੋ ਜੋ ਹੋ ਰਿਹਾ ਸਹੀ ਹੋ ਰਿਹਾ, ਤੇ ਜਿਹੜਾ ਨਹੀਂ ਸਹੀ ਹੋ ਰਿਹਾ ਉਹਦੇ ਲਈ ਫਿਰ ਆਪਾਂ ਲਾਇਰ ਹੈਗੇ ਆ, ਜੇ ਸਾਨੂੰ ਲਾਅ ਸੂਟ ਜੀ ਕਰਨਾ ਪਵੇ ਆਪਾਂ ਉਹ ਕਰ ਸਕਦੇ ਹਾਂ। ਬਿਲਕੁਲ ਜੀ। ਸੋ ਜਿੱਦਾਂ ਇਹਨਾਂ ਨੇ ਦੱਸਿਆ ਵੀ ਇਹ ਜਿਹੜੇ ਵਰਕ ਪਰਮਿਟ ਵਾਲਿਆਂ ਦੇ ਜਿਹੜੇ ਆ ਰਹੇ ਡਿਲੇ ਹੋ ਰਿਹਾ, ਉਹਦਾ ਕਲਾਸ ਐਕਸ਼ਨ ਲਾਸੂਟ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਸੋ ਜੇ ਤੁਹਾਡੇ ਵੀ ਵਰਕ ਪਰਮਿਟ ਡਿਲੇ ਦੇ ਵਿੱਚ ਹੈਗੇ ਨੇ, ਕਈ ਮਹੀਨਿਆਂ ਤੋਂ ਤੁਹਾਨੂੰ ਜਿਹੜੇ ਆ ਉਹ ਨਹੀਂ ਮਿਲ ਰਹੇ, ਕੰਮ ਕਰਨ ਦੇ ਵਿੱਚ ਤੁਹਾਨੂੰ ਜਿਹੜੀ ਉਹ ਤੰਗੀ ਆ ਰਹੀ ਆ, ਤੇ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਕੰਟੈਕਟ ਕਰੋ। ਉੱਦਾਂ ਜੇ ਤੁਸੀਂ ਇਮੀਗ੍ਰੇਸ਼ਨ ਦੀ ਕੋਈ ਸਲਾਹ ਲੈਣੀ ਚਾਹੁੰਦੇ ਆ ਤਾਂ ਅਟਰਨੀ ਜੇ ਟਿਰਕਿਆਣਾ ਹੋਣਾ ਦੇ ਨਾਲ ਤੁਸੀਂ ਇਹਨਾਂ ਦੇ ਆਫਿਸ 'ਚ ਸੰਪਰਕ ਕਰ ਸਕਦੇ ਆ। 415 909 0503 4159090503 ਦੇ ਉੱਤੇ। ਤੇ ਬਾਕੀ ਜਿਹੜਾ ਹਰ ਇੱਕ ਦੇ ਮਨ ਦੇ ਵਿੱਚ ਸਵਾਲ ਜਿਹੜਾ ਉਹ ਹੋਊਗਾ ਵੀ ਕੀ ਇਸ ਸਾਲ ਦੇ ਵਿੱਚ ਲੱਗਦਾ ਹੈ ਵੀ ਪ੍ਰੋਸੈਸਿੰਗਸ ਥੋੜ੍ਹੀਆਂ ਜਿਹੀਆਂ ਤੇਜ਼ ਹੋਣਗੀਆਂ ਜਾਂ ਇਹ ਡਿਲੇ ਵੱਧਦਾ ਹੀ ਜਾਊਗਾ? ਜਿਹੜੀ ਹੁਣ ਕੱਲ ਸਮਝ ਦੇਖਿਆ ਕਿ ਸਿਟੀਜ਼ ਨੇ ਫਾਇਰਵਰਕ ਕੈਂਸਲ ਕਰ ਦਿੱਤੇ ਸੀਗੇ ਨਾ, ਸਕੈਜੂਲ ਸੀਗਾ। ਜੀ ਜੀ ਆਪਾਂ ਵੀ ਗਏ ਸੀਗੇ ਚਾਈ ਸੈਨ ਫਰਾਂਸਿਸਕੋ ਇੱਧਰ ਉੱਧਰ। ਸੋ ਕੀ ਹੈ ਕਿ ਹੁਣ ਕਾਫੀ ਮਾਹੌਲ ਜੇ ਕੱਲ ਦਾ ਦੇਖੀਏ ਨਿਊ ਈਅਰ ਦਾ ਕੰਪੇਅਰ ਕਰੀਏ, ਐਕਚੁਅਲੀ ਪਿਛਲੇ ਜਿਹੜਾ ਨਵਾਂ ਸਾਲ ਸੀਗਾ ਉਹਨਾਂ ਨਾਲੋਂ ਠੰਡਾ ਜਿਹਾ ਸੀਗਾ ਮਾਹੌਲ। ਪਤਾ ਨਹੀਂ ਹੁਣ ਬਾਕੀ ਲੋਕਾਂ ਦੀ ਕੀ ਆਬਜ਼ਰਵੇਸ਼ਨ। ਫਲਾਈਟਸ ਵਗੈਰਾ ਜਿੱਦਾਂ ਹੁਣ ਫੇਰ ਜਨਵਰੀ ਚੜਿਆ ਨਹੀਂ ਤੇ ਆਪਾਂ ਦੇਖ ਰਹੇ ਹਾਂ 300 ਕੈਂਸਲ ਕਰਤੀਆਂ, 400 ਕੈਂਸਲ ਕਰਤੀਆਂ। ਸੋ ਜੇ ਤੁਸੀਂ ਇਹਨੂੰ ਪਿਛਲੇ ਸਾਲ ਦੇ ਨਾਲ ਕੰਪੇਅਰ ਕਰੋ ਕਿ ਪਿਛਲੇ ਸਾਲ ਵੀ ਜਨਵਰੀ 'ਚ ਏਦਾਂ ਪਹਿਲੇ ਦਿਨ ਤੋਂ ਹੀ, ਪਹਿਲੇ ਚੜ੍ਹਦੇ ਦਿਨ ਹੀ 400 500 ਫਲਾਈਟਾਂ ਕੈਂਸਲ ਕੀਤੀਆਂ ਗਈਆਂ ਸੀਗੀਆਂ, ਨਹੀਂ ਕੀਤੀਆਂ ਗਈਆਂ ਸੀਗੀਆਂ। ਏਦਾਂ ਲੱਗਦਾ ਸੀਗਾ ਕਿ ਵਧੀਆ ਸਾਲ ਚੜੂਗਾ। ਸੋ ਮੈਨੂੰ ਤਾਂ ਏਦਾਂ ਲੱਗ ਰਿਹਾ ਕਿ ਜਿੱਦਾਂ ਇਹ ਹੁਣ ਵਾਇਰਸ ਆ, ਇਹ ਮੁੱਕਣ ਦਾ ਨਾਂ ਨਹੀਂ ਲੈਂਦਾ। ਕੁਛ ਨਾ ਕੁਛ ਨਵਾਂ ਮਿਊਟੇਸ਼ਨ ਜਿਹੜੀ ਆ ਉਹ ਆਉਂਦੀ ਰਹਿੰਦੀ ਆ। ਤੇ ਸਰਕਾਰਾਂ ਖੁੱਲ੍ਹਣਾ ਤਾਂ ਚਾਹੁੰਦੀਆਂ, ਕਾਰੋਬਾਰ ਚਲਾਉਣਾ ਵੀ ਚਾਹੁੰਦੀਆਂ, ਪਰ ਕਰ ਨਹੀਂ ਪਾਉਗੀਆਂ ਕਿਉਂਕਿ ਉਹਨਾਂ ਦੇ ਵੀ ਵੱਸ ਦੇ ਵਿੱਚ ਨਹੀਂ ਹੈਗਾ, ਕੋਈ ਵੀ ਇਹਨੂੰ ਕੰਟਰੋਲ ਨਹੀਂ ਕਰ ਪਾ ਰਿਹਾ ਫਿਲਹਾਲ ਦੀ ਡੇਟ ਤੱਕ। ਤੇ ਜਿਹੜਾ ਡਿਲੇ ਹੈਗਾ ਐਮਬੈਸੀਆਂ ਦੇ, ਉਹ ਮੇਰੇ ਹਿਸਾਬ ਨਾਲ ਤਾਂ ਏਦਾਂ ਹੀ ਚੱਲੂਗਾ ਇਸ ਸਾਲ ਦੇ ਵਿੱਚ। ਮੈਂ ਪਰ ਚਾਹੁੰਦਾ ਨਹੀਂ ਕਿ ਏਦਾਂ ਚੱਲਣ। ਸੋ ਮੇਰੀ ਗੱਲ ਸੁਣ ਕੇ ਕਿਸੇ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਪਰ ਜੋ ਹੈ ਸੋ ਹੈ। ਅਨਲੈਸ ਜਿਹੜੀ ਗਵਰਨਮੈਂਟ ਉਹ ਇੱਕ ਪੈਰਲਲ ਸਿਸਟਮ ਬਣਾ ਦੇਵੇ ਕਿ ਰਿਮੋਟ ਪ੍ਰੋਸੈਸਿੰਗ, ਜਿੱਦਾਂ ਹੁਣ ਉਹਨਾਂ ਨੇ ਆਹ ਵਧੀਆ ਕੀਤਾ ਕਿ ਜਿਹਨਾਂ ਨੂੰ ਯਾਰ ਇੱਕ ਵਾਰੀ ਤੁਸੀਂ ਵੀਜ਼ਾ ਦੇ ਦਿੱਤਾ ਉਹਨੂੰ ਦੁਬਾਰਾ ਕਿਉਂ ਇੰਟਰਵਿਊ ਕਰਨਾ, ਉਹਨੂੰ ਸਿੱਧੇ ਦਿਓ, ਹਨਾ। ਸੋ ਇਹ ਹੈ ਕਿ ਗਵਰਨਮੈਂਟ ਦੇ ਜਿਹੜੇ ਘੱਟੋ ਘੱਟ ਇਹ ਹੈ ਕਿ ਜਿਹੜੇ ਏਦਾਂ ਦੇ ਹੋ ਗਏ ਫੈਮਿਲੀ ਬੇਸਡ ਵਾਲੀ ਜਿਹੜੀ ਇੰਟਰਵਿਊ ਆ, ਜਿੱਦਾਂ ਇਹਨਾਂ ਨੇ ਫੈਮਿਲੀ ਬੇਸਡ ਵਾਲੇ ਮਾਪੇ ਦੇ ਕੇਸ ਹੋਲਡ ਕਰਕੇ ਰੱਖੇ ਹੋਏ ਆ, ਉਹ ਇਹ ਕਹਿ ਸਕਦੇ ਆ ਕਿ ਇਹਨਾਂ ਨੂੰ ਇੰਟਰਵਿਊ ਦੇਣ ਦੀ ਲੋੜ ਨਹੀਂ ਹੈਗੀ ਕਿਉਂਕਿ ਮਾਪੇ ਇਹਨਾਂ ਨੇ ਸਾਬਤ ਕਰਤਾ DNA ਰਾਹੀਂ ਜਾਂ ਕੋਈ ਹੋਰ ਆਪਸ਼ਨ ਕਰ ਸਕਦੇ ਆ ਕਿ ਜਿਹੜਾ 2-2 4-4 ਸਾਲ ਦਾ ਬੈਕਲੌਗ ਆ ਉਹਨੂੰ ਇਹ ਐਲੀਮੀਨੇਟ ਕਰ ਦੇਣ। ਸੋ ਅਗੇਨ ਉਹੀ ਦੇਖਦੇ ਆ ਕਿ ਮੇਰੇ ਖਿਆਲ ਇਹ ਜਿਹੜਾ ਸਾਲ ਆ
ਤਾਂ ਕਰਕੇ ਮੈਂ ਕਿਹਾ ਹੋਰ ਕਿਸੇ ਸਾਲ ਨਹੀਂ ਫੋਕਸ ਕੀਤਾ, ਕਿਉਂਕਿ ਡਿਲੇ ਇੰਨਾ ਵੱਧ ਗਿਆ। ਪਹਿਲਾਂ ਤਾਂ ਆਪਾਂ ਆਪ ਪੇਸ਼ੈਂਸ ਵਾਲੇ, ਤਾਂ ਹੁਣ ਏਦਾਂ ਕਿ ਡਿਲੇ ਇੰਨਾ ਵੱਧ ਰਿਹਾ ਕਿ ਕਲਾਇੰਟ ਕਾਫ਼ੀ ਪਰੇਸ਼ਾਨ ਆ। ਹੂੰ, ਹੂੰ, ਕਈਆਂ ਦੀਆਂ ਤਾਂ ਡੈਥ ਹੋ ਗਈਆਂ ਵੇਟ ਕਰਦੇ-ਕਰਦੇ। ਮੈਂ ਕਿਹਾ ਤੁਹਾਡੇ ਇਮੀਗ੍ਰੇਸ਼ਨ ਪ੍ਰੋਸੈਸ ਦਾ ਕੀ ਫਾਇਦਾ, ਹਨਾ? ਸੋ ਇਹ ਹੈ ਹੂੰ। ਕਿ ਹੁਣ ਦੇਖਦੇ ਹਾਂ ਕਿ ਹੁਣ ਜੇ ਤਾਂ ਨਹੀਂ ਸਰਕਾਰ ਆਪਣੇ ਆਪ ਕਰਦੀ ਹੈ, ਤਾਂ ਫਿਰ ਇਹ ਹੈ ਕਿ ਲਾਅ ਸੂਟ ਰਾਹੀਂ ਹੀ ਰਸਤਾ ਜਿਹੜਾ ਸਾਰਿਆਂ ਦਾ ਨਿਕਲੂਗਾ, ਫੈਮਿਲੀ ਬੇਸਡ ਵਾਲਿਆਂ ਦੀ। ਤਾਂ ਫਿਰ ਉਹਦਾ ਵੀ ਇਹੀ ਹੈ ਕਿ ਫੈਮਿਲੀ ਬੇਸਡ ਵਾਲਿਆਂ ਦੀ ਵੀ ਪਤਾ ਨਹੀਂ, ਮੈਨੂੰ ਅਜੇ ਦੇਖਣਾ ਪੈਣਾ, ਸਟੱਡੀ ਕਰਨਾ ਪੈਣਾ ਕਿ ਉਹਦੀ ਵੀ ਕਲਾਸ ਸੈਕਸ਼ਨ ਬਣਦਾ ਨਹੀਂ ਬਣਦਾ, ਹੈ ਨਾ? ਕਿ ਜਿਹਨਾਂ ਦੀ ਇੰਟਰਵਿਊ ਆਈਆਂ ਸੀਗੀਆਂ। ਸੋ ਵਨ ਥਿੰਗ ਐਟ ਅ ਟਾਈਮ ਆ, ਪਹਿਲਾਂ ਵਰਕ ਪਰਮਿਟ ਵਾਲਾ ਕਰਾਂਗੇ, ਫਿਰ ਬਾਅਦ 'ਚ ਜਿਹੜਾ ਫੈਮਿਲੀ ਬੇਸਡ ਇਮੀਗ੍ਰੇਸ਼ਨ ਉਹਨਾਂ ਦੇ ਪਿੱਛੇ ਜਾਵਾਂਗੇ। ਸੋ ਇਹ ਜਿਹੜਾ ਸਾਲ ਆ ਸਾਡਾ, ਤਾਂ ਲਾਅ ਸੂਟ ਦੇ ਵਿੱਚ ਹੀ ਜਾਊਗਾ ਮੈਨੂੰ ਲੱਗਦਾ। ਨਹੀਂ, ਬਿਲਕੁਲ ਸਹੀ ਗੱਲ ਹੈ ਤੁਹਾਡੀ ਅਟਾਰਨੀ ਟਿਰਕਿਆਣਾ ਜੀ, ਵੀ ਹੁਣ ਸਭ ਕੁਝ ਤਾਂ ਸਾਬਤ ਕਰਤਾ ਤੇ ਪੱਕੇ ਹੀ ਬੁਲਾ ਰਹੇ ਆ, ਤੇ ਇੰਟਰਵਿਊ 'ਚ ਇਹੀ ਉਹਨਾਂ ਨੇ ਜ਼ਿਆਦਾਤਰ ਕਰਨਾ ਹੁੰਦਾ, ਜਿਹੜੇ ਨੋਨ ਇਮੀਗ੍ਰੈਂਟ ਵੀਜ਼ੇ ਦੇ 'ਚ ਵੀ ਕਿਤੇ ਜਾ ਕੇ ਉਹਨੇ ਪੱਕਾ ਤਾਂ ਨਹੀਂ ਰਹਿਣਾ, ਪਰ ਜਦੋਂ ਪਰਿਵਾਰ ਦੇ ਬੇਸ ਦੇ ਉੱਤੇ ਆ ਰਿਹਾ ਤੇ ਆਬਵੀਅਸਲੀ ਪੱਕੇ ਹੀ ਰਹਿਣ ਦੇ ਲਈ ਜਿਹੜੇ ਉਹ ਆ ਰਹੇ ਆ। ਸੋ ਉਹਦੇ ਵਿੱਚ ਹੋਰ ਉਹਨਾਂ ਨੇ ਕਿਹੜੀ ਚੀਜ਼ ਦੀ ਜਿਹੜੀ ਉਹ ਪੁਸ਼ਟੀ ਜਿਹੜੀ ਉਹ ਕਰਨੀ ਆ। DNA ਤਾਂ ਹੁਣ ਸ਼ਕਲ ਦੇਖ ਕੇ ਤਾਂ ਉਹ ਚੈੱਕ ਨਹੀਂ ਕਰ ਸਕਦੇ ਨਾ, ਵੀ ਇੱਕ ਬੰਦਾ ਪਰਿਵਾਰ ਦਾ ਦੂਜਾ ਜੀ ਉੱਥੇ ਆ, ਮਾਪੇ ਉੱਧਰ ਆ। ਉਹ ਤਾਂ ਤੁਸੀਂ ਕਾਗਜ਼ ਪੱਤਰ ਤੋਂ ਹੀ ਜਿਹੜਾ ਉਹ ਚੈੱਕ ਕਰਨਾ ਆ। ਸੋ ਬਿਲਕੁਲ ਇਸ ਚੀਜ਼ ਨੂੰ ਜਿਹੜਾ ਉਹ ਦੇਖਣ ਦੀ ਜ਼ਰੂਰਤ ਆ। ਸਲੋ ਡਾਊਨ ਜਿਹੜਾ ਇਹਨਾਂ ਨੇ ਜਾਣ ਕੇ ਜਿਹੜਾ ਉਹ ਰੱਖਿਆ ਆ। ਇਨਫੈਕਟ ਮੈਂ ਵੀ ਜਿਹੜਾ ਇਹੀ ਚੀਜ਼ ਜਿਹੜੀ ਸ਼ੇਅਰ ਕਰਨਾ ਚਾਹੁੰਦਾ ਵੀ ਰੀਸੈਂਟਲੀ ਹੁਣ ਮੈਂ ਜਦੋਂ ਆਇਆ ਆ, ਨਾਲ ਮੇਰੇ ਮੋਮ ਡੈਡ ਜਿਹੜੇ ਉਹ ਸੀਗੇ, ਤੇ ਚੰਗੀਆਂ ਲੰਬੀਆਂ ਲਾਈਨਾਂ ਸੀਗੀਆਂ, ਇਮੀਗ੍ਰੇਸ਼ਨ ਨੂੰ ਵਕਤ ਲਾ ਰਹੇ ਸੀ ਪੂਰੇ ਆਰਾਮ ਦੇ ਨਾਲ। ਇਹ ਜੇ ਕੋਈ ਸੋਚਦਾ ਨਾ ਵੀ ਟਰੰਪ ਪ੍ਰਸ਼ਾਸਨ ਚਲਾ ਗਿਆ ਤੇ ਹੁਣ ਬਾਈਡਨ ਪ੍ਰਸ਼ਾਸਨ ਚਲਾ ਗਿਆ, ਵੀ ਖੌਰੇ ਉਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਜਿੱਦਾਂ ਮਰਜ਼ੀ ਉੱਦਾਂ ਹੀ ਆਉਣ ਦੇਣਾ, ਉੱਦਾਂ ਦੀ ਕੋਈ ਗੱਲ ਨਹੀਂ ਆ। ਆਪਣਾ ਆਰਾਮ ਦੇ ਨਾਲ ਜਿਹੜੇ ਇਮੀਗ੍ਰੇਸ਼ਨ ਅਫਸਰ ਆ ਉਹ ਟਾਈਮ ਲਾ ਰਹੇ ਆ। ਸੈਕੰਡਰੀ ਪ੍ਰੋਸੈਸਿੰਗ 'ਚ ਜੇ ਕੋਈ ਜਾ ਰਿਹਾ ਆ, ਉੱਥੇ ਆਪਣਾ ਉਹ ਪੂਰਾ ਵਕਤ ਜਿਹੜੇ ਉਹ ਲਾ ਰਹੇ ਆ। ਇੱਥੋਂ ਤੱਕ ਵੀ ਗੱਲਾਂ ਜਿਹੜੀਆਂ ਮੈਂ ਸੁਣੀਆਂ, ਉਹ ਕੋਈ ਕਹਿੰਦਾ ਜੀ ਮੇਰੀ ਕਨੈਕਟਿੰਗ ਫਲਾਈਟ ਆ ਜੀ ਅੱਗੇ, ਕਹਿੰਦਾ ਫਿਰ ਮੈਂ ਕੀ ਕਰਾਂ ਜੇ ਕਨੈਕਟਿੰਗ ਫਲਾਈਟ ਅੱਜ ਮਿਸ ਹੋ ਗਈ, ਕਹਿੰਦਾ ਮਿਸ ਹੋ ਗਈ ਤੇ ਮਿਸ ਹੋ ਗਈ। ਉਹ ਕਹਿੰਦੇ ਵੀ ਇਹ ਕੀ ਗੱਲ, ਤੇ ਕਹਿੰਦਾ ਵੀ ਜੇ ਮੰਨ ਲਾ ਮੈਂ ਤੈਨੂੰ ਅੰਦਰ ਹੀ ਨਾ ਆਉਣ ਦੇਵਾਂ ਤੇ ਫਿਰ ਤੇਰੀ ਕਨੈਕਟਿੰਗ ਫਲਾਈਟ ਦਾ ਕੀ ਬਣੂਗਾ। ਸੋ ਉਹ ਸਾਰੇ ਦੇ ਸਾਰੇ ਅਜੇ ਉਸੇ ਹੀ ਮਾਹੌਲ ਦੇ ਵਿੱਚ ਆ। ਇਹ ਨਹੀਂ ਬੰਦੇ ਨੂੰ ਸੋਚਣਾ ਜਿਹੜਾ ਉਹ ਚਾਹੀਦਾ ਵੀ ਖੌਰੇ ਪ੍ਰਸ਼ਾਸਨ ਚੇਂਜ ਹੋ ਗਿਆ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਉਹ ਢਿੱਲ ਕਰਤੀ। ਉਹ ਗੱਲਾਂ ਬਾਤਾਂ 'ਚ ਢਿੱਲ ਹੋਰ ਗੱਲ ਹੁੰਦੀ ਆ, ਜਿਹੜੀ ਅੰਦਰ ਖਾਤੇ ਆ ਉਹ ਇੱਕ ਟੋਟਲੀ ਵੱਖਰਾ ਜਿਹੜਾ ਉਹ ਸਿਨੈਰੀਓ ਆਪਾਂ ਨੂੰ ਦੇਖਣ ਨੂੰ ਮਿਲਦਾ ਆ। ਜਿਹੜਾ ਵੀ ਕੋਈ ਆ ਰਿਹਾ ਆ, ਚਾਹੇ ਉਹ ਪਰਮਾਨੈਂਟਲੀ ਇੱਥੇ ਗ੍ਰੀਨ ਕਾਰਡ ਹੋ ਕੇ ਆ ਰਿਹਾ ਆ, ਚਾਹੇ ਕੋਈ ਟੂਰਿਸਟ ਵੀਜ਼ੇ ਤੇ ਆ, ਸਟੂਡੈਂਟ ਵੀਜ਼ੇ ਤੇ ਆ, H1B ਦੇ ਉੱਤੇ ਆ, ਇਮੀਗ੍ਰੇਸ਼ਨ ਦੇ ਲਈ ਉਹ ਸੋਚ ਕੇ ਚੱਲੇ ਵੀ ਉਹਦੇ ਕੋਲ ਲੰਮਾ ਸਮਾਂ ਜਿਹੜਾ ਉਸਨੂੰ ਲੱਗੂਗਾ। ਜੇ ਕੋਈ ਇੱਥੇ ਕਨੈਕਟਿੰਗ ਫਲਾਈਟ ਉਹਨੇ ਇਨਸਾਈਡ ਰੱਖਣੀ ਆ, ਮੇਕ ਸ਼ੋਰ ਕਰੋ ਵੀ ਵਿੱਚ 1-2 ਘੰਟੇ ਨਹੀਂ, 5-6 ਘੰਟੇ ਦਾ ਵਕਤ ਜਿਹੜਾ ਉਹ ਪਾ ਕੇ ਤੁਹਾਡੀ ਫਲਾਈਟ ਜਿਹੜੀ ਉਹ ਹੋਵੇ, ਵੀ ਤਾਂ ਜੋ ਜੇ ਉਹ ਸਾਰਾ ਕੁਛ ਠੀਕ ਹੋ ਜਾਂਦਾ ਤੇ ਉਹ ਮਿਸ ਜਿਹੜਾ ਆ ਉਹ ਨਾ ਜਿਹੜਾ ਉਹ ਹੋਵੇ। ਸੋ ਇਹ ਚੀਜ਼ ਜਿਹੜੀ ਜ਼ਰੂਰ ਸਾਰੇ ਜਿਹੜੇ ਉਹ ਧਿਆਨ ਹਿੱਤ ਰੱਖ ਕੇ ਜਿਹੜਾ ਉਹ ਤੁਸੀਂ ਚੱਲੋ ਜੀ। ਇੱਕ ਜੀ ਤੁਹਾਡੇ ਕੋਲ ਸਵਾਲ ਪੁੱਛਦੇ ਆ ਹੁਣ। ਜੀ। ਤੁਸੀਂ ਕਿਉਂਕਿ ਤੁਹਾਡਾ ਰੀਸੈਂਟ ਐਕਸਪੀਰੀਅੰਸ ਰਿਹਾ, ਤੁਸੀਂ ਸਿਟੀਜ਼ਨ ਵੀ ਹੈਗੇ ਆ, ਹਨਾ? ਜੀ। ਤੇ ਹੁਣ ਨਾਰਮਲੀ ਕਿਸੇ ਦੇ ਮਾਪੇ ਨੇ ਆਣਾ ਹੋਵੇ ਜਨਵਰੀ ਦੇ ਵਿੱਚ, ਜਨਵਰੀ ਐਂਡ ਦੇ ਵਿੱਚ, ਫਰਵਰੀ ਦੇ ਵਿੱਚ, ਤੁਹਾਡੀ ਕੀ ਆਬਜ਼ਰਵੇਸ਼ਨ ਹੈਗੀ ਹੁਣ? ਕਿ ਪ੍ਰੈਡਿਕਟੇਬਲ ਹੈ ਕਿ ਹੁਣ ਮੌਕੇ ਤੇ ਡਿਪੈਂਡ ਕਰਦਾ ਕਿ ਫਲਾਈਟਸ ਵਗੈਰਾ ਕੈਂਸਲ ਹੋ ਗਈਆਂ ਜਾਂ ਉਹਨਾਂ ਨੂੰ ਚੜ੍ਹਨ ਦਿੱਤਾ ਜਾਊਗਾ? ਮੌਕੇ ਦੇ ਉੱਤੇ ਜਿਸ ਦਿਨ ਮੇਰੀ ਫਲਾਈਟ ਸੀ, ਇੱਕ ਫਲਾਈਟ ਹੋਰ ਨਿਊਯਾਰਕ ਨੂੰ ਜਿਹੜੀ ਉਹ ਆਉਣੀ ਸੀਗੀ, ਉਹ ਉਹਨਾਂ ਨੇ ਕੈਂਸਲ ਕਰਤੀ ਦਿੱਲੀ ਤੋਂ। ਤੇ ਸੋ ਇਹਦਾ ਉਸ ਕੀ ਟਾਈਮ ਇਸ ਲੌਜਿਕ ਦੇ ਨਾਲ ਕੈਂਸਲ ਕਰਦੇ? ਇਹ ਉੱਥੇ ਕੋਈ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਜਾਂਦੀ। ਮੇ ਬੀ ਜਿਹੜੇ ਫਲਾਈਟ ਦੇ ਵਿੱਚ ਹੁੰਦੇ ਆ ਲੋਕ, ਉਹਨਾਂ ਨੂੰ ਉਹ ਜਾਣਕਾਰੀ ਜਿਹੜੀ ਉਹ ਦਿੰਦੇ ਆ। ਹੋ ਸਕਦਾ ਵੀ ਵੈਦਰ ਕੰਡੀਸ਼ਨ ਹੋਵੇ, ਤੇ ਉਹਦੇ ਕਰਕੇ ਜਿਹੜੀ ਉਹ ਫਲਾਈਟ ਹੋਵੇ, ਤੇ ਹੋ ਸਕਦਾ ਵੀ ਉਹਨਾਂ ਦੇ ਵਿੱਚੋਂ ਜਿਹੜਾ ਕੋਈ ਕਰੂ ਦੇ ਵਿੱਚੋਂ ਕਿਸੇ ਨੂੰ ਕੋਵਿਡ ਹੋ ਗਿਆ ਹੋਵੇ, ਉਹਨਾਂ ਦਾ ਕਰੂ ਨਾ ਪੂਰਾ ਹੋਇਆ ਹੋਵੇ। ਜਿਹੜੀ ਖਾਸ ਕਰਕੇ ਆਊਟਸਾਈਡ ਆਫ ਇੰਡੀਆ ਵਾਲੀਆਂ ਜਿਹੜੀਆਂ ਫਲਾਈਟਸ ਆ ਉਸ ਨੂੰ ਲੈ ਕੇ ਜਿਹੜਾ ਉਹ ਹੈਗਾ। ਬਾਕੀ ਏਅਰ ਇੰਡੀਆ ਦੀ ਫਲਾਈਟ ਲੋਕੀ ਇਸ ਲਈ ਲੈ ਕੇ ਆਉਂਦੇ ਵੀ ਉੱਥੋਂ ਦੀ ਲੋਕਲ ਫਲਾਈਟ ਆ। ਜੇ ਮੰਨ ਲਓ ਕਿਸੇ ਕਰੂ ਮੈਂਬਰ ਨੂੰ ਹੋ ਵੀ ਜਾਂਦਾ ਤੇ ਉਹਨਾਂ ਨੂੰ ਕੋਈ ਨਾ ਕੋਈ ਰਿਪਲੇਸਮੈਂਟ ਈਜ਼ੀਲੀ ਲੱਭ ਜਾਂਦੀ ਆ। ਬਾਹਰ ਵਾਲਿਆਂ ਦੀ ਜਿਹੜੀ ਉਹਨਾਂ ਨੂੰ ਥੋੜ੍ਹੀ ਸ਼ਾਇਦ ਮੁਸ਼ਕਲ ਹੋਵੇ, ਪਰ ਮੈਂ ਰਿਕਮੈਂਡ ਨਹੀਂ ਕਰਦਾ ਜਿੱਦਾਂ ਦੀ ਉਹਨਾਂ ਦੀ ਉੱਥੇ ਸਰਵਿਸ ਜਿਹੜੀ ਹੈ ਉਸ ਦੇ ਵਿੱਚ ਏਅਰ ਇੰਡੀਆ ਦੀ ਜਿਹੜੀ ਉਹ ਹੈਗੀ ਆ। ਬੰਦਾ ਮਜਬੂਰੀ ਦੇ ਵਿੱਚ ਜਿਹੜਾ ਉਹ ਕਹਿ ਲਓ ਵੀ ਕੌੜਾ ਅੱਕ ਜਿਹੜਾ ਚੱਬ ਕੇ ਉੱਥੋਂ ਉਸਨੂੰ ਆਉਣਾ ਪੈਂਦਾ ਆ। ਫਲਾਈਟ ਹੁੰਦੀਆਂ ਵੀ ਮਹਿੰਗੀਆਂ ਆ ਤੇ ਸਰਵਿਸ ਵੀ ਜਿਹੜੀ ਉਹ ਤੁਹਾਨੂੰ ਉਸ ਦੇ ਵਿੱਚ ਨਹੀਂ ਮਿਲਦੀ ਹੈਗੀ ਠੀਕ। ਬਾਕੀ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖ ਕੇ ਚੱਲਣਾ ਪੈਂਦਾ ਆ। ਤੇ ਜੇ ਕੋਈ ਸਿਟੀਜ਼ਨ ਆ ਰਿਹਾ ਨਾਲ ਉਹਨਾਂ ਦੇ ਜਿਹੜੇ ਪੇਰੈਂਟਸ ਆ, ਮੰਨ ਲਓ ਟੂਰਿਸਟ ਵਾਲੇ ਆ, ਫਿਰ ਤੁਸੀਂ ਸਿਟੀਜ਼ਨ ਵਾਲੀ ਲਾਈਨ ਦੀ ਇਮੀਗ੍ਰੇਸ਼ਨ ਦੇ ਵਿੱਚ ਉਰੇ ਆ ਕੇ ਜਿਹੜਾ ਇੱਥੇ ਆ ਸਕਦੇ ਹੈਗੇ ਆ। ਸੋ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਆ, ਕੁਝ ਕਿਸੇ ਚੀਜ਼ ਦੇ ਵਿੱਚ ਤੁਹਾਨੂੰ ਦੇਰੀ ਵੀ ਹੋ ਸਕਦੀ ਹੈ, ਕਿਸੇ ਦੇ ਵਿੱਚ ਜਿਹੜਾ ਉਹ ਤੁਹਾਨੂੰ
ਵਕਤ ਵੀ ਜਿਹੜਾ ਉਹ ਜ਼ਿਆਦਾ ਲੱਗ ਸਕਦਾ, ਜਲਦੀ ਵੀ ਹੋ ਸਕਦਾ ਆ। ਪਰ ਇੱਕ ਚੀਜ਼ ਮੈਂ ਦੇਖੀ ਆ ਇਸ ਵਾਰ ਜਿਹੜੀ ਇਮੀਗ੍ਰੇਸ਼ਨ ਦੇ ਉੱਤੇ ਮੈਂ ਸੈਨ ਫਰਾਂਸਿਸਕੋ ਏਅਰਪੋਰਟ ਦੇ ਉੱਤੇ ਉਤਰਿਆ ਸੀਗਾ, ਸੈਕੰਡਰੀ ਪ੍ਰੋਸੈਸਿੰਗ ਦੇ ਲਈ ਕਾਫ਼ੀ ਲੋਕਾਂ ਨੂੰ ਜਿਹੜਾ ਉਹ ਲੈ ਕੇ ਜਾ ਰਹੇ ਸੀ। ਅੱਛਾ। ਈਵਨ ਦੋ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਜਿਹੜੇ ਪਰਮਾਨੈਂਟ ਵੀ ਇੱਥੇ ਮੂਵ ਹੋ ਰਹੇ ਆ, ਉਹਨਾਂ ਨੂੰ ਵੀ ਵੀਲਚੇਅਰ ਵਾਲੇ ਵੀ ਮੈਂ ਬਹੁਤ ਦੇਖੇ ਵੀ ਜਿਹੜੇ ਉਹਨਾਂ ਨੂੰ ਸੈਕੰਡਰੀ ਪ੍ਰੋਸੈਸਿੰਗ ਦੇ ਵਿੱਚ ਉੱਥੇ ਉਹ ਲੈ ਕੇ ਜਿਹੜੇ ਉਹ ਜਾ ਰਹੇ ਸੀ। ਸੋ ਇਮੀਗ੍ਰੇਸ਼ਨ ਦੇ ਇਹ ਆ ਵੀ ਕਾਊਂਟਰ ਉਹਨਾਂ ਨੇ ਕਾਫ਼ੀ ਖੋਲ੍ਹੇ ਹੁੰਦੇ ਆ, ਪਰ ਪੂਰਾ ਵਕਤ ਲਾ ਕੇ ਇਤਮਨਾਨ ਦੇ ਨਾਲ। ਇੱਕ ਸਟੂਡੈਂਟ ਵੀਜ਼ੇ ਵਾਲੇ ਮੈਂ ਦੇਖਿਆ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਸੈਕੰਡਰੀ ਪ੍ਰੋਸੈਸਿੰਗ ਦੇ ਲਈ ਜਿਹੜਾ ਉਹ ਕੱਢਿਆ ਜਾ ਰਿਹਾ ਸੀਗਾ। ਸੋ ਇਹ ਜਿਹੜੇ ਵੀ ਇੱਦਾਂ ਜਿਹੜੇ ਉਹ ਆ ਰਹੇ ਨੇ, ਉਹ ਧਿਆਨ ਹਿੱਤ ਜਿਹੜਾ ਉਹ ਦੇਖ ਕੇ ਜਿਹੜਾ ਉਹ ਆਉਣ। ਬਾਕੀ ਜੇ ਕੋਈ ਟੂਰਿਸਟ ਵੀਜ਼ੇ ਦੇ ਉੱਤੇ ਆ ਰਿਹਾ ਆ, ਤਾਂ ਉਹਨਾਂ ਨੂੰ ਇਹੀ ਹਦਾਇਤਾਂ ਮੈਂ ਉੱਥੇ ਜਿਹੜੀਆਂ ਗੱਲਾਂ ਜਿੰਨੀਆਂ ਕੁ ਸੁਣਦੀਆਂ, ਕਿਉਂਕਿ ਆਪਸ 'ਚ ਉੱਥੇ ਉਹ ਗੱਲ ਕਰਦੇ ਆ, ਤਾਂ ਉਹ ਤੁਹਾਡੀ ਰਿਟਰਨ ਟਿਕਟ ਡੈਫੀਨੇਟਲੀ ਜਿਹੜੀ ਉਹ ਪੁੱਛਦੇ ਆ ਵੀ ਤੁਹਾਡੇ ਕੋਲ ਹੈਗੀ ਆ, ਨਹੀਂ ਹੈਗੀ। ਜੇ ਤੁਸੀਂ ਪਿਛਲੀ ਵਾਰੀ ਕਿੰਨਾ ਸਮਾਂ ਲਾ ਕੇ ਗਏ। ਇੱਕ ਜਾਣੇ ਦਾ ਮੈਂ ਉੱਥੇ ਵੀ ਜਿਹੜਾ ਸੁਣਿਆ ਸੀ, ਜਿੱਦਾਂ ਆਪਾਂ ਅਕਸਰ ਇੱਥੇ ਆਪਾਂ ਨੂੰ ਕਾਲ ਕਰਦੇ ਆ ਨਾ, ਉਹ ਜੀ ਕੋਵਿਡ ਕਰਕੇ ਜੀ ਗ੍ਰੀਨ ਕਾਰਡ ਹੋਲਡਰ ਵਾਲੇ ਸੀਗੇ ਤੇ ਸਾਨੂੰ ਆਇਆ ਨਹੀਂ ਗਿਆ ਜਾਂ ਇਹ ਹੈ ਵੋ ਹੈ। ਉੱਥੇ ਮੈਂ ਇੱਕ ਬੰਦੇ ਨੂੰ ਜਿਹੜਾ ਉਹ ਦੇਖਿਆ, ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੀਗੇ, ਉਹਨਾਂ ਦੇ ਪਰਿਵਾਰਕ ਜੀ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਸੀ, ਉਹਨਾਂ ਨੂੰ ਕਾਲ ਕੀਤੀ। ਕਾਲ ਕਰਕੇ ਕਿਹਾ ਵੀ ਦੇਖੋ ਤੁਹਾਡੇ ਜਿਹੜੇ ਘਰ ਦੇ ਆ, ਇਹ ਹਰ ਵਾਰੀ ਇੱਦਾਂ ਕਰ ਰਹੇ ਆ, ਸਮਾਂ ਜ਼ਿਆਦਾ ਲਾ ਕੇ ਆ ਰਹੇ ਆ, ਤੇ ਜੇ ਅਗਲੀ ਵਾਰੀ ਇਹਨਾਂ ਨੇ ਇੱਦਾਂ ਕੀਤਾ ਤਾਂ ਅਸੀਂ ਜਿਹੜਾ ਉਹ ਫਿਰ ਉਸ ਟਾਈਮ ਦੇ ਉੱਤੇ ਡਿਸਾਈਡ ਕਰਾਂਗੇ ਵੀ ਅਸੀਂ ਇਹਨਾਂ ਨੂੰ ਆਉਣ ਦੇਣਾ ਹੈ ਕਿ ਨਹੀਂ, ਜਾਂ ਗ੍ਰੀਨ ਕਾਰਡ ਉਹਨਾਂ ਨੇ ਰੱਖਣਾ ਵੀ ਚਾਹੁੰਦੇ ਆ ਜਾਂ ਇਕੱਲੇ ਇੰਡੀਆ 'ਚ ਹੀ ਰਹਿਣਾ ਚਾਹੁੰਦੇ ਆ। ਸੋ ਜੀ। ਸਖਤੀ ਇਸ ਬਾਬਤ ਜਿਹੜੀ ਉਹ ਕਾਫ਼ੀ ਜ਼ਿਆਦਾ ਜਿਹੜੀ ਉਹ ਵਧੀ ਹੈਗੀ ਆ। ਬਾਕੀ ਜਿਹੜਾ ਕੋਈ ਸਟੂਡੈਂਟ ਵੀਜ਼ੇ ਦੇ ਉੱਤੇ ਆ ਰਿਹਾ ਹੈ, ਉਹਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀਆਂ ਉਹਦੀਆਂ ਜੀ। ਕਲਾਸਾਂ ਲੱਗੀਆਂ ਆ, ਕਿਹੜੇ ਉਹ ਯੂਨੀਵਰਸਿਟੀ 'ਚ ਆ, ਉਹਨੇ ਕਲਾਸਾਂ ਰਜਿਸਟਰ ਕਰ ਲਈਆਂ ਆ ਜਾਂ ਨਹੀਂ ਕਰ ਲਈਆਂ ਹੈਗੀਆਂ। ਸੋ ਛੋਟੀ ਤੋਂ ਵੱਡੀ ਜਿਹੜੀ ਗੱਲ ਆ, ਉਹ ਪੂਰੀ ਤਰ੍ਹਾਂ ਇਤਮਨਾਨ ਦੇ ਨਾਲ ਉਹ ਪੁੱਛ ਕੇ ਤਸੱਲੀ ਕਰਕੇ ਹੀ ਜਿਹੜਾ ਆ ਬੰਦੇ ਨੂੰ ਵੈਲਕਮ ਟੂ ਅਮਰੀਕਾ ਕਹਿੰਦੇ ਨੇ। ਜੀ, ਇੱਕ ਸਵਾਲ ਹੋਰ ਜੀ। ਸੋ ਜਿਹਨਾਂ ਦੀ ਫਲਾਈਟ ਕੈਂਸਲ ਹੋ ਜਾਂਦੀ ਹੈ ਨਾ, ਖੜੇ ਪੈਰ ਹੁਣ ਦਿੱਲੀ ਨੂੰ ਗਏ, ਤੁਹਾਨੂੰ ਪਤਾ ਸਫ਼ਰ ਵੀ ਜ਼ਿਆਦਾ, ਸੋ ਜੀ। ਕੈਂਸਲ ਹੋ ਜਾਂਦਾ, ਉਹਨਾਂ ਨੂੰ ਫਿਰ ਵਾਪਸ ਜਾਣਾ ਪੈਂਦਾ ਕਿ ਦੁਬਾਰਾ 24 ਘੰਟੇ 48 ਘੰਟੇ 'ਚ ਰੀਸ਼ੈਡਿਊਲ ਕਰ ਦਿੰਦੇ ਆ, ਕਿ ਕੋਈ ਇਨਫੋਰਮੇਸ਼ਨ ਨਹੀਂ ਉਹਦੇ ਬਾਰੇ? ਜਿੰਨਾ ਕੁ ਮੈਂ ਦੇਖਿਆ ਸੀ, ਜਦੋਂ ਫਲਾਈਟ ਕੈਂਸਲ ਹੋਈ, ਮੈਂ ਫਿਰ ਜਿਹੜੀ ਅਮਰੀਕਨ ਏਅਰਲਾਈਨਜ਼ ਦੀ ਜਿਹੜੀ ਫਲਾਈਟ ਸੀਗੀ, ਮੈਂ ਉਹਨਾਂ ਦੀ ਵੈਬਸਾਈਟ ਤੇ ਚੈੱਕ ਕੀਤੀ। ਉਹਨਾਂ ਨੇ ਨੈਕਸਟ ਡੇ 24 ਘੰਟਿਆਂ ਤੋਂ ਵੀ ਬਾਅਦ ਦੇ ਵਿੱਚ ਜਿਹੜੀ ਉਹ ਦੁਬਾਰਾ ਰੀਸ਼ੈਡਿਊਲ ਕੀਤੀ ਸੀ। ਉਹਨਾਂ ਨੇ ਦੇਖੋ ਟਰਮੀਨਲ ਦੇ ਵਿੱਚ ਵਾੜ ਲਏ ਸੀਗੇ ਲੋਕ, ਤੇ ਉੱਥੋਂ ਬਾਅਦ ਦੇ ਵਿੱਚ ਹੁਣ ਉਹ ਥੱਲੇ ਜ਼ਰੂਰ ਲੈ ਗਏ ਵੀ ਜਿੱਦਾਂ ਆਪਾਂ ਬੰਦਿਆਂ ਨੂੰ ਬੋਰਡਿੰਗ ਕਰਾਉਣੀ ਹੁੰਦੀ ਆ ਜੀ, ਹੁਣ ਆ ਜਾਓ ਜੀ, ਆ ਜਾਓ ਜੀ। ਹੁਣ ਇਹ ਨਹੀਂ ਪਤਾ ਵੀ ਥੱਲੇ ਐਕਚੁਅਲ 'ਚ ਜਹਾਜ਼ 'ਚ ਪਾਇਆ ਕਿ ਬੱਸ 'ਚ ਪਾ ਕੇ ਉਹਨਾਂ ਨੂੰ ਇਹ ਜਿਹੜੇ ਆ ਉਹ ਹੋਟਲ ਦੇ ਵਿੱਚ ਉਹਨਾਂ ਨੂੰ ਦੇ ਦਿੱਤਾ ਸੀਗਾ, ਅੱਛਾ। ਹੋਟਲ ਅਸਾਈਨ ਕੀਤਾ ਸੀਗਾ ਜਾਂ ਨਹੀਂ ਕੀਤਾ ਸੀ। ਉਹਨਾਂ ਨੇ ਟਰਮੀਨਲ 'ਚ ਉੱਦਾਂ ਨਹੀਂ ਵਾਪਸ ਕੱਢੇ ਉਹਨਾਂ ਨੇ ਜਿੱਦਾਂ ਬੋਰਡਿੰਗ ਵਾਲੇ ਰਾਹ ਥਾਣੀਆਂ। ਹੁਣ ਇਹ ਨਹੀਂ ਪਤਾ ਲੱਗ ਸਕਿਆ ਉੱਥੇ ਜਹਾਜ਼ ਖੜਾ ਤਾਂ ਨਹੀਂ ਮੈਂ ਦੇਖਿਆ ਉੱਥੇ, ਪਰ ਇਹ ਆ ਵੀ ਅੱਛਾ। ਇਹ ਹੋ ਸਕਦਾ ਵੀ ਉਹਨਾਂ ਨੂੰ ਬੱਸ 'ਚ ਬਿਠਾ ਕੇ ਕੋਈ ਹੋਟਲ ਜਿਹੜਾ ਆ ਉਹ ਅਸਾਈਨ ਕਰ ਦਿੱਤਾ ਗਿਆ ਹੋਵੇ। ਲਾਗੇ-ਸ਼ਾਗੇ ਹੋਟਲ ਵੀ ਹੈਗੇ, ਉਹਨਾਂ ਨੂੰ ਮੇਬੀ ਸਟੇਅ ਜਿਹੜੀ ਉਹ ਦਿੱਤੀ ਹੋਵੇ। ਕੁਛ ਨਾ ਕੁਛ ਅੱਛਾ। ਇੱਦਾਂ ਦਾ ਜਿਹੜਾ ਡੈਫੀਨੇਟਲੀ ਕੀਤਾ ਗਿਆ ਹੋ ਸਕਦਾ ਆ। ਇਹ ਅਮਰੀਕਨ ਏਅਰਲਾਈਨਜ਼ ਦੀ ਗੱਲ ਕਰ ਰਹੇ ਹਾਂ। ਹੋਰ ਕਿਸੇ ਏਅਰਲਾਈਨ ਦੀ ਇੱਦਾਂ ਕੈਂਸਲ ਹੁੰਦੀ, ਕਿਵੇਂ ਹੁੰਦੀ ਆ, ਉਹਦਾ ਜਿਹੜਾ ਮੈਂ ਕੁਛ ਨਹੀਂ ਜਿਹੜਾ ਉਹ ਕਹਿ ਸਕਦਾ। ਖਾਸ ਕਰਕੇ ਏਅਰ ਇੰਡੀਆ ਵਾਲੇ ਆਪਾਂ ਉਹਦੀ ਜਿਹੜੀ ਸਰਵਿਸ ਦੀ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਗਰੰਟੀ ਜਿਹੜਾ ਹੈ ਉਹ ਨਹੀਂ ਲੈ ਸਕਦਾ ਹੈਗਾ। ਇਹ ਤਾਂ ਫਿਰ ਜੀ ਉਹੀ ਗੱਲ ਆ ਕਿ ਅਜੇ ਤਾਂ ਜਿਹਨਾਂ ਕੋਲ ਵੀਜ਼ੇ ਲੱਗੇ ਵੀ ਹੋਏ ਆ, ਉਹਨਾਂ ਦੇ ਵੀ ਆਉਣ ਦੀ ਬੜੀ ਫਾਈਟ ਹੈਗੀ ਇੱਥੇ, ਕਿ ਉਹਨਾਂ ਦਾ ਵੀ ਬਿਲਕੁਲ, ਕੀ ਬਿਲਕੁਲ। ਪਹੁੰਚਣਾ ਕਿ ਨਹੀਂ ਪਹੁੰਚਣਾ। ਜਿਹੜੇ ਨਵੇਂ ਵੀਜ਼ੇ ਆ, ਉਹ ਤਾਂ ਅਜੇ ਫਿਰ ਦੂਰ ਦੀ ਗੱਲ ਹੋਈ ਥੋੜੀ। ਬਿਲਕੁਲ ਅਟਾਰਨੀ ਟਰਕੀਆਨਾ ਜੀ, ਇਹ ਸਾਰੇ ਜਾਣੇ ਉੱਥੇ ਨਾ, ਮੈਂ ਕਿਸੇ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ, ਪਰ ਉਸ ਤਿਆਰੀ ਦੇ ਨਾਲ ਜਿਹੜਾ ਉਹ ਬੰਦੇ ਨੂੰ ਆਉਣਾ ਚਾਹੀਦਾ ਵੀ ਉੱਥੇ ਜਾ ਕੇ ਕੁਛ ਵੀ ਹੋ ਸਕਦਾ ਆ। ਤੁਹਾਡੀ ਫਲਾਈਟ ਕੈਂਸਲ ਵੀ ਹੋ ਸਕਦੀ ਆ, ਤੁਹਾਨੂੰ ਵਾਪਸ ਜਾਣ ਨੂੰ ਵੀ ਕਹਿ ਸਕਦੇ ਆ, ਜਾਂ ਤੁਹਾਨੂੰ ਹੋਟਲ ਸਟੇਅ ਜਿਹੜੀ ਉਹ ਦਿੱਤੀ ਜਾ ਸਕਦੀ ਆ। ਤੇ ਬਾਕੀ ਇਹ ਆ ਵੀ ਭਾਈ ਤੁਸੀਂ ਆਪਣੀ ਪੂਰੀ ਤਿਆਰੀ ਕਰਕੇ ਆਓ। ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ ਨਾ ਵੀ ਅਸਾਈਲਮ ਵਾਲਿਆਂ ਨੂੰ ਜਿਹੜੇ ਆਪਣੇ ਜਿਹੜੇ ਪਹਿਲੋਂ ਤੁਸੀਂ ਇੰਟਰਵਿਊ ਦੇ ਦੌਰਾਨ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ, ਉਹ ਚੇਤਾ ਰਹਿਣੇ ਚਾਹੀਦੇ ਅਖੀਰਲੇ ਤਰੀਕ ਤੱਕ। ਤੁਸੀਂ ਕਿੱਥੇ ਆ ਰਹੇ, ਕਿਹਦੇ ਕੋਲ ਆ ਰਹੇ, ਕਿਹਦੇ ਕੋਲ ਜਾਣਾ ਆ, ਕਿਹੜੀ ਤੁਹਾਡੀ ਕੰਪਨੀ ਆ, ਕੀ ਤੁਹਾਡਾ ਹੈਗਾ ਆ, ਤੁਹਾਡੇ ਵੀਜ਼ੇ ਦੇ ਬੇਸ ਦੇ ਉੱਤੇ ਜਿਹੜੇ ਤੁਹਾਡੇ ਸਵਾਲ ਆ, ਉਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਜਿਹੜੇ ਆ ਉਹ ਪਤਾ ਹੋਣੇ ਚਾਹੀਦੇ ਆ। ਇਹ ਮੈਂ ਕੋਈ ਡਰਾਉਣ ਦੀ ਨਹੀਂ ਗੱਲ ਹੈਗੀ, ਮੈਂ ਇਸ ਲਈ ਦੱਸ ਰਿਹਾ ਵੀ ਜਿੰਨੀ ਤੁਹਾਡੀ ਤਿਆਰੀ ਚੰਗੀ ਹੋਊਗੀ, ਬਾਅਦ 'ਚ ਉੱਥੇ ਜਾ ਕੇ ਤੁਸੀਂ ਘਬਰਾਓਗੇ ਨਹੀਂ। ਬੰਦੇ ਨੂੰ ਜਦੋਂ 2-4 ਸਵਾਲ ਪੁੱਛਦੇ ਆ, ਚੰਗੇ ਭਲੇ ਬੰਦੇ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਉਹ ਨਿਕਲ ਜਾਂਦੀ ਆ। ਬੰਦਾ ਕੁਛ ਗਲਤ ਜਿਹੜਾ ਜਵਾਬ ਦੇ ਸਕਦਾ, ਜਿਸ ਕਰਕੇ ਤੁਹਾਨੂੰ
ਪਰੇਸ਼ਾਨੀ ਬਾਅਦ ਦੇ ਵਿੱਚ ਜਿਹੜੀ ਹੋ ਸਕਦੀ ਹੈ। ਸੋ ਇਸ ਲਈ ਤੁਸੀਂ ਆਪਣੀ ਪਲੀਜ਼ ਪੂਰੀ ਜਿਹੜੀ ਉਹ ਤਿਆਰੀ ਦੇ ਨਾਲ ਹੀ ਜਿਹੜੀ ਉਹ ਇੱਕ ਆਓ। ਤੇ ਇੱਕ ਜਿਹੜਾ ਸਵਾਲ ਮੈਂ ਦੇਖ ਰਿਹਾ ਉਹ 1-2 ਵਾਰੀ ਕਿਸੇ ਨੇ ਇੱਥੇ ਪੁੱਛਿਆ ਆ ਵੀ ਜਿਹੜਾ ਸਟੂਡੈਂਟ ਵੀਜ਼ੇ ਦੇ ਉੱਤੇ ਆ, ਜੇ ਕੋਈ ਆਪਣੀ ਯੂਨੀਵਰਸਿਟੀ ਟ੍ਰਾਂਸਫਰ ਕਰਨਾ ਚਾਹੁੰਦਾ ਹੈ ਤੇ ਆਈ ਥਿੰਕ ਉਹ ਕਰ ਸਕਦੇ ਆ। ਕਹਿੰਦੇ ਵੀ ਤੁਸੀਂ ਰਿਕਮੈਂਡ ਕਰਦੇ ਹੋ ਕਿ ਨਹੀਂ? ਇਹ ਤਾਂ ਹੁਣ ਤੁਹਾਨੂੰ ਪਤਾ ਹੋਊਗਾ ਲੋਕਾਂ ਨੂੰ ਵੀ ਯੂਨੀਵਰਸਿਟੀ ਚੰਗੀ ਆ ਦੂਜੀ ਕਿ ਮਾੜੀ ਆ। ਇਹਦਾ ਜੀ ਏਦਾਂ ਹੈ ਕਿ ਜਿਹੜੀ ਜਦੋਂ ਤੁਸੀਂ ਇੱਕ ਸਮੈਸਟਰ ਲਾ ਲਿਆ ਨਾ, ਫਿਰ ਤਾਂ ਤੁਹਾਡਾ ਜਿਹੜੀ ਯੂਨੀਵਰਸਿਟੀ ਆ ਉਹ ਸਰਵਿਸ ਰੈਕੋਰਡ ਰਿਲੀਜ਼ ਕਰ ਦਿੰਦੀ ਹੈ ਦੂਜੀ ਯੂਨੀਵਰਸਿਟੀ ਨੂੰ। ਸਰਵਿਸ ਰੈਕੋਰਡ ਇੱਕ ਯੂਨੀਵਰਸਿਟੀ ਤੋਂ ਦੂਜੀ ਯੂਨੀਵਰਸਿਟੀ ਦੇ ਵਿੱਚ ਰਿਲੀਜ਼ ਕਰਾਣੇ ਹੁੰਦੇ ਆ ਤੇ ਐਕਟਿਵ ਰੱਖਣਾ ਹੁੰਦਾ ਜਿਹੜਾ I-20 ਵਗੈਰਾ। ਜੀ ਸੋ ਜਦੋਂ ਤੁਸੀਂ ਕਹ ਲਓ ਕਿ ਰਾਈਟ ਵੇ ਤੁਸੀਂ ਆਨੇ ਆ ਤੇ ਤੁਸੀਂ ਯੂਨੀਵਰਸਿਟੀ ਜੁਆਇਨ ਹੀ ਨਹੀਂ ਕੀਤੀ, ਬਿਲਕੁਲ ਹੀ ਤੁਸੀਂ ਕਹੋ ਕਿ ਪਹਿਲੇ ਦਿਨ ਹੀ ਮੈਂ ਜਿਹੜੀ ਚੇਂਜ ਕਰ ਲੈਣੀ ਆ, ਉਹ 'ਚ ਤੁਹਾਨੂੰ ਬਹੁਤ ਪ੍ਰੋਬਲਮਸ ਆਉਣੀਆਂ। ਉਹ ਯੂਨੀਵਰਸਿਟੀ ਨੇ ਨਹੀਂ ਰਿਲੀਜ਼ ਕਰਨਾ, ਫਿਰ ਤੁਹਾਡਾ ਜਿਹੜਾ ਟ੍ਰਾਂਸਫਰ ਦੇ ਪ੍ਰੋਸੈਸ 'ਚ ਪੰਗਾ ਪੈ ਜਾਣਾ। ਤੇ ਦੂਜਾ ਫਿਰ ਇਹ ਹੈ ਕਿ ਤੁਹਾਡੀ ਜਿਹੜੀ ਇੰਟੈਂਟ ਕੁਐਸਚਨ ਹੋ ਸਕਦਾ ਆਫਿਸਰ ਨੂੰ ਕਿ ਤੂੰ ਆਇਆ ਤਾਂ ਸੀਗਾ ਕਿ ਇੱਥੇ ਪੜ੍ਹਨਾ ਵਾ ਜਾ ਕੇ ਹਨਾ ਮਿਜ਼ੂਰੀ ਦੇ ਵਿੱਚ, ਤੇ ਹੁਣ ਤੂੰ ਰਿਸ਼ਤੇਦਾਰਾਂ ਕੋਲ ਕੈਲੀਫੋਰਨੀਆ ਪਹੁੰਚ ਗਿਆ, ਕਿ ਤੇਰਾ ਇਰਾਦਾ ਕੀ ਆ। ਸੋ ਇਹ ਹੈ ਕਿ ਪਹਿਲਾਂ ਜਾਓ, ਜਿਹੜੀ ਚੀਜ਼ ਲਈ ਆਏ ਹੋ ਪੈਸੇ ਦਿਖਾ ਕੇ ਤੁਸੀਂ। ਫਿਰ ਕਈ ਵਾਰੀ ਨਾ ਸਟੂਡੈਂਟ ਕਹਿੰਦੇ ਨਹੀਂ ਭਾਜੀ ਮੇਰੇ ਕੋਲ ਪੈਸੇ ਨਹੀਂ ਸੀਗੇ, ਕਿ ਜਦੋਂ ਤੂੰ ਉੱਥੋਂ ਦੀ ਆ ਗਿਆ ਉੱਥੇ ਤੂੰ ਦਿਖਾ ਕੇ ਆਇਆ, ਉਹਨੇ ਤੈਨੂੰ ਪੁੱਛਿਆ ਕਿ ਤੇਰੇ ਕੋਲ ਬੈਂਕ ਬੈਲੈਂਸ ਹੈਗਾ, ਤੂੰ ਦਿਖਾਇਆ ਪੈਸੇ ਸੀਗੇ ਹਨਾ। ਸੋ ਇੱਕ ਸਮੈਸਟਰ ਦੀ ਤੁਹਾਡੇ ਕੋਲ ਫੀਸ ਤਾਂ ਉਦਾਂ ਹੀ ਹੋਣੀ ਚਾਹੀਦੀ ਹੈ। ਸੋ ਇੱਕ ਸਮੈਸਟਰ ਤੁਸੀਂ ਪਹਿਲਾਂ ਆਪਣਾ ਪੂਰਾ ਕਰੋ, ਫਿਰ ਟ੍ਰਾਂਸਫਰ ਕਰਿਓ। ਪਹਿਲਾਂ ਕਰੋਗੇ ਤਾਂ ਤੁਹਾਨੂੰ ਪ੍ਰੋਬਲਮ ਪੈ ਸਕਦੀ ਹੈ। ਜੀ ਜੀ। ਇੱਕ ਇਹ ਵੀ ਸਵਾਲ ਜਿਹੜਾ ਜ਼ਰੂਰ ਪੁੱਛਦੇ ਵੀ ਤੁਸੀਂ ਕਿੰਨੇ ਡਾਲਰ ਲੈ ਕੇ ਆ ਰਹੇ ਹੋ। ਅੱਗੇ ਉਹ ਜਿਹੜੀ ਫਾਰਮ ਜਿਹਾ ਭਰਾਉਂਦੇ ਸੀ, ਹੁਣ ਉਹ ਫਾਰਮ ਤਾਂ ਨਹੀਂ ਭਰਾਉਂਦੇ ਜਿਹੜਾ ਤੁਹਾਨੂੰ ਪਹਿਲਾਂ ਜਹਾਜ਼ 'ਚ ਦੇ ਦਿੰਦੇ ਸੀਗੇ। ਸੋ ਉਹ ਸਿੱਧੇ ਹੀ ਜਿਹੜੇ ਉਹ ਤੁਹਾਨੂੰ ਇੱਦਾਂ ਦੇ ਜਿਹੜੇ ਸਵਾਲ ਆ ਉਹ ਡੈਫੀਨੇਟਲੀ ਜਿਹੜੇ ਉਹ ਤੁਹਾਨੂੰ ਪੁੱਛੇ ਜਾਂਦੇ ਹੈਗੇ ਮੇਰੇ ਆ। ਖਿਆਲ 10,000 ਤੋਂ ਘੱਟ ਆ, 10,000 ਤੋਂ ਘੱਟ ਲੈ 10,000 ਕੇ ਤੋਂ ਘੱਟ ਜੇ ਤਾਂ ਹਾਂਜੀ। ਸੋ ਉਹ ਫਿਰ ਤੁਹਾਨੂੰ ਦੱਸਣ ਦੀ ਜਿਹੜੀ ਜ਼ਰੂਰਤ ਨਹੀਂ ਹੁੰਦੀ। ਉੱਦਾਂ ਤੁਸੀਂ ਦੱਸ ਸਕਦੇ ਆ ਵੀ ਕਿੰਨੇ ਜਿਹੜੇ ਉਹ ਲੈ ਕੇ ਆਏ। ਜੇ ਉਸ ਤੋਂ ਵੱਧ ਆ ਤਾਂ ਫਿਰ ਜਿਹੜਾ ਡੈਫੀਨੇਟਲੀ ਉਹ ਮੇ ਬੀ ਹੋਰ ਤੁਹਾਨੂੰ ਪੁੱਛ-ਗਿੱਛ ਜਿਹੜੀ ਉਹ ਕਰ ਸਕਦੇ ਆ। ਸੋ ਹਿਸਾਬ ਦੇ ਨਾਲ ਹੀ ਜਿਹੜਾ ਉਹ ਲੈ ਕੇ ਜਿਹੜਾ ਉਸ ਹਿਸਾਬ ਦੇ ਨਾਲ ਆਵੋ। ਤੇ ਹੁਣ ਆਪਾਂ ਲੈਂਦੇ ਆ ਜੀ ਫਿਰ ਇਜਾਜ਼ਤ। ਥੈਂਕ ਯੂ। ਸਵਾਲ ਜਵਾਬ ਸਰੋਤਿਆਂ ਦੇ ਨਹੀਂ, ਅੱਜ ਚਲੋ ਆਪਾਂ ਇੱਕ ਦੂਜੇ ਦੇ ਨਾਲ ਜਿਹੜੇ ਉਹ ਆਪਾਂ ਕਰ ਲਏ। ਸੋ ਜਿਹੜੇ ਆ ਰਹੇ ਨੇ ਲੋਕ ਉਹਨਾਂ ਨੂੰ ਇਹ ਇਨਫੋਰਮੇਸ਼ਨ ਦੇ ਨਾਲ ਕੋਈ ਫਾਇਦਾ ਜਿਹੜਾ ਉਹ ਜ਼ਰੂਰ ਹੋਵੇ। ਇਹੀ ਸਾਡਾ ਜਿਹੜਾ ਮੁੱਖ ਉਦੇਸ਼ ਜਿਹੜਾ ਉਹ ਰਹਿੰਦਾ ਆ। ਤੇ ਰਾਣੀ ਟਿਰਕਿਆਣਾ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਤੇ ਇੱਕ ਵਾਰੀ ਫਿਰ ਹੈਪੀ ਨਿਊ ਈਅਰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਰੋਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।